ਜਿਹੜਾ ਇਹ ਮੀਂਹ ਪੈ ਰਿਹਾ ਇਸ ਟਾਈਮ ਇਹਦਾ ਬਦਾਮਾਂ ਦੇ ਫੁੱਲਾਂ ਤੇ ਕੀ ਅਸਰ ਪਊਗਾ, ਪੂਰੀ ਫਸਲ ਤੇ ਕੀ ਅਸਰ ਪਊਗਾ? ਦੇਖੋ ਆਪਾਂ ਨੂੰ ਪਾਣੀ ਦੀ ਤਾਂ ਬਹੁਤ ਜ਼ਰੂਰਤ ਆ। ਆਪਾਂ ਪਹਿਲਾਂ ਹੀ ਡਰਾਊਟ ਚੋਂ ਨਿਕਲੇ ਆ ਤੇ ਆਪਣਾ ਵਾਟਰ ਟੇਬਲ ਥੱਲੇ ਨੂੰ ਜਾ ਰਿਹਾ। ਹਾਂਜੀ। ਸੋ ਜੇ ਆਪਾਂ ਉਸ ਨਜ਼ਰੀਏ ਤੋਂ ਦੇਖੀਏ ਤਾਂ ਆਪਾਂ ਨੂੰ ਜਿੰਨਾ ਮੀਂਹ ਪੈ ਸਕੇ ਉਹ ਚੰਗਾ ਹੀ ਚੰਗਾ। ਪਰ ਜਿਹੜੀ ਇਸ ਸਾਲ ਦੀ ਮੀਂਹ ਦੀ ਟਾਈਮਿੰਗ ਆ ਉਹ ਜਿਹੜੇ ਬਦਾਮਾਂ ਵਾਲੇ ਕਿਸਾਨ ਆ ਖੇਤੀਬਾੜੀ ਕਰਦੇ ਉਹਨਾਂ ਦੇ ਕੋਈ ਬਾਲੀ ਚੰਗੀ ਨਹੀਂ ਰਹੀ, ਕਿਉਂਕਿ ਜਿਹੜਾ ਸਾਰਾ ਬਲੂਮ ਦੇ ਨਾਲ ਹੀ ਓਵਰਲੈਪ ਕਰ ਗਿਆ ਜਿਹੜਾ ਮੀਂਹ ਦਾ ਸਾਰਾ ਸੀਗਾ ਪ੍ਰਭਾਵ। ਸੋ ਇਹ 'ਚ ਦੋ ਸਮੱਸਿਆਵਾਂ ਜੀ। ਇੱਕ ਤਾਂ ਜਿੱਦਾਂ ਬਿਮਾਰੀ ਲੱਗਣ ਦੇ ਚਾਂਸ ਵੱਧ ਗਏ। ਠੀਕ ਹੈ। ਨੰਬਰ 2 ਟੈਂਪਰੇਚਰ ਠੰਡਾ ਹੋਣ ਕਰਕੇ ਮੱਖੀਆਂ ਵੀ ਘੱਟ ਉੱਡਣ ਲੱਗ ਗਈਆਂ। ਜਿਹੜੀਆਂ ਸਪਰੇਆਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ ਵੀ ਸਪਰੇਆਂ ਜਿਹੜੀਆਂ ਕਿਹੜੀਆਂ ਕਰਨੀਆਂ ਚਾਹੀਦੀਆਂ। ਸੋ ਇਹਦੇ 'ਚ ਜਿਹੜੀਆਂ ਵੀ ਮੇਨ ਤਾਂ ਫੰਜੀਸਾਈਡ ਯੂਜ਼ ਹੁੰਦਾ ਇਸ ਵਕਤ। ਕਿਹੜਾ ਯੂਜ਼ ਹੁੰਦਾ, ਮੈਰੀਵੌਨ ਜਾਂ 2-3 ਹੋਰ ਆ ਗਈਆਂ, ਉਹ ਹੁਣ ਆਪਾਂ ਦੇਖੋ ਔਨ ਕੈਮਰਾ ਰეკਮੈਂਡ ਨਹੀਂ ਕਰ ਸਕਦੇ। ਹਾਂਜੀ। ਉਹ ਜਿਹੜਾ ਵੀ ਤੁਸੀਂ PCA ਤੁਸੀਂ ਕੰਮ ਕਰਦੇ ਆ ਉਹਦੇ ਨਾਲ ਵਰਕ ਕਰਕੇ ਉਹਦਾ ਇੱਕ ਪਲਾਨ ਬਣਾ ਲਓ ਵੀ ਆਹ ਦੋ ਆਪਾਂ ਅਪਲਾਈ ਕਰਨੀਆਂ। ਠੀਕ ਹੈ। ਤੇ ਆ ਆਪਣੀ ਟਾਈਮ ਲਾਈਨ ਹੈਗੀ ਜਿਹਦੇ ਵਿੱਚ ਆਪਾਂ ਅਪਲਾਈ ਕਰਨੀ ਆ। ਤੇ ਨਾਲ ਉਹਦੇ ਵਿੱਚ ਸਪਰੈਡਰ ਪਾ ਲਈਦਾ ਜੀ, ਉਹਨੂੰ ਜੋੜਨ ਨੂੰ, ਪਾਣੀ ਨੂੰ ਚਿਪਕਣ ਨੂੰ, ਪਲੱਸ ਥੋੜੇ ਜਿਹੇ ਮਾਈਕਰੋ ਨਿਊਟ੍ਰੀਐਂਟਸ ਵੀ ਐਡ ਕਰ ਲੈਂਦੇ ਆ, ਕੈਲਪ ਹੋ ਗਈ ਜਾਂ ਹੋਰ ਕਈ ਆਪਸ਼ਨਸ ਹੈਗੀਆਂ। ਕਦੇ ਕੋਈ ਇਸ ਤਰ੍ਹਾਂ ਦਾ ਵੀ ਸੀਜ਼ਨ ਹੁੰਦਾ ਕਿ ਜਦੋਂ ਇਸ ਤਰ੍ਹਾਂ ਕਰੋਤਾ ਮੀਂਹ ਪੈਂਦਾ ਉਹਦੇ ਨਾਲ ਕੋਈ ਹੋਰ ਸਮੱਸਿਆਵਾਂ ਵੀ ਖੜੀਆਂ ਹੋ ਸਕਦੀਆਂ, ਉਹਨਾਂ ਦੀ ਸੰਭਾਵਨਾ ਵੀ ਹੈਗੀ? ਦੇਖੋ ਜੀ, ਇੱਕ ਤਾਂ ਸਮੱਸਿਆ ਕੀ ਫੁੱਲਾਂ ਦੀ ਹੈ ਨਾ, ਇਹ ਤਾਂ ਹੁਣ ਸਮੱਸਿਆ ਆਪਾਂ ਨੂੰ ਦਿਖ ਰਹੀ ਪ੍ਰੋਬਲਮ ਆਉਣੀ ਹੈ। ਕਈ ਵਾਰੀ ਦੂਜੀ ਪ੍ਰੋਬਲਮ ਆਉਂਦੀ ਆ ਜੜ੍ਹਾਂ ਦੀ ਬਿਮਾਰੀ ਦੀ। ਠੀਕ ਹੈ। ਉਹ ਜ਼ਿਆਦਾਤਰ ਜੇ ਸਟੈਂਡਿੰਗ ਵਾਟਰ ਹੋਵੇ ਜਾਂ ਉਹਦੇ ਨਾਲ ਇਹ ਸਮੱਸਿਆ ਵੱਧ ਸਕਦੀ ਹੈ, ਜਿਵੇਂ ਫਾਈਟੋਫਰਾ ਹੋ ਗਿਆ ਜਾਂ ਹੋਰ ਕਾਫੀ ਜਿਹੜੀਆਂ ਜੜ੍ਹਾਂ ਦੀਆਂ ਬਿਮਾਰੀਆਂ ਜਿਹੜਾ ਲਗਾਤਾਰ ਪਾਣੀ ਬੰਦ ਥੱਲੇ ਉਹਨੂੰ ਇਸ਼ੂਜ਼ ਆ ਸਕਦੇ ਉਹਦੇ ਵੀ। ਠੀਕ ਹੈ। ਇਹਦਾ ਫਾਈਨੈਂਸ਼ੀਅਲੀ ਕਿੰਨਾ ਕੁ ਨੁਕਸਾਨ ਹੁੰਦਾ ਜੇ ਮੰਨ ਲਓ ਆਪਾਂ ਦੇਖਿਆ ਮੀਂਹ ਪੈ ਗਿਆ, ਕੰਟਰੋਲ ਤਾਂ ਚਲੋ ਹੋ ਜਾਊਗਾ, ਯੀਲਡ ਤੇ ਕਿੰਨਾ ਕੁ ਅਸਰ ਪਊਗਾ? ਜਿਸ ਹਿਸਾਬ ਨਾਲ ਹਾਲਾਤ ਬਣੇ ਹੋਏ ਆ ਜੀ, ਲੱਗਦਾ ਯੀਲਡ ਤੇ ਭਾਰੀ ਨੁਕਸਾਨ ਹੋਊਗਾ ਇਹਦਾ। ਆਪਣੇ ਬੰਦੇ ਕੈਲੀਬ੍ਰੇਸ਼ਨ ਮਸ਼ੀਨ ਨੂੰ ਬਹੁਤ ਘੱਟ ਕਰਦੇ ਆ। ਠੀਕ ਹੈ। ਕੈਲੀਬ੍ਰੇਸ਼ਨ ਤੋਂ ਭਾਵ ਆਪਾਂ ਉਹਨੂੰ ਸੈੱਟ ਕਰਨਾ ਵੀ ਕਿੰਨਾ ਪਾਣੀ ਲੱਗੇ, ਕਿੰਨੇ ਪ੍ਰੈਸ਼ਰ ਤੇ ਕਿੰਨੇ ਸਪਰੇ ਤੇ ਕੀ ਉਹਦੀ ਆਊਟਪੁੱਟ ਆ। ਉਹ ਕਰਨ ਵਾਸਤੇ ਆਪਾਂ ਕੁਝ ਕੁ ਤਰੀਕੇ ਹੁੰਦੇ ਆ ਜਿਹੜੇ ਆਪਾਂ ਸਰੋਤੇ ਨੂੰ ਦੱਸ ਦਿੰਨੇ ਆ। ਜਿੰਨੀਆਂ ਨੋਜ਼ਲਾਂ ਹਨਾ ਸਪਰੇ ਦੀਆਂ ਉਹ ਕਿੰਨਾ ਪਾਣੀ ਕੱਢਦੀਆਂ ਗੈਲਨ ਪਰ ਮਿੰਟ। ਠੀਕ ਹੈ। ਗੁਣਾ ਕਰਨਾ 5940 ਨਾਲ, ਫਿਰ ਉਹਨੂੰ ਡਿਵਾਈਡ ਕਰਨਾ ਸਪੀਡ ਤੇ ਜਿਹੜੀ ਉਹਦੀ ਤੁਹਾਡੀ ਰੋ ਟੂ ਰੋ ਸਪੇਸਿੰਗ ਆ। ਠੀਕ ਹੈ। ਇਹ ਫਾਰਮੂਲਾ ਜੇ ਇੱਥੇ ਨਹੀਂ ਸਮਝ ਲੱਗਿਆ ਤਾਂ ਗੂਗਲ ਤੇ ਉਦਾਂ ਹੀ ਸਰਚ ਕਰ ਲਈਦਾ ਆਪਾਂ, ਸਪਰੇਅਰ ਕੈਲੀਬ੍ਰੇਸ਼ਨ ਜਾਂ ਗੈਲਨ ਪਰ ਏਕੜ, ਉਹ ਇੱਕ ਕਾਮਨ ਜਿਹਾ ਫਾਰਮੂਲਾ ਆ ਜਾਂਦਾ ਜੀ। ਦੇਖੋ ਜੀ, ਆਪਾਂ ਹੁਣ ਕੈਲੀਬ੍ਰੇਟ ਕਰ ਲੈਂਦੇ ਆ, ਇਹ ਕੈਲੀਬ੍ਰੇਸ਼ਨ ਹਮੇਸ਼ਾ ਲਈ ਵੈਲਿਡ ਨਹੀਂ ਰਹਿੰਦੀ ਦੋ ਕਾਰਨਾਂ ਕਰਕੇ। ਮੇਨ ਤਾਂ ਜਿਹੜਾ ਹੈਗਾ ਜੀ ਉਹ ਟੋਟਲੀ ਸਿਸਟਮ ਦੀ ਵੀਰ ਐਂਡ ਟੀਅਰ। ਜੀ। ਇਹਦੇ ਵਿੱਚ ਜਿਹੜਾ ਨੰਬਰ 2 ਤੇ ਜਿਹੜਾ ਸਾਰੇ ਤੋਂ ਜ਼ਿਆਦਾ ਪ੍ਰਭਾਵ ਕਰਦਾ ਇਸ ਚੀਜ਼ ਨੂੰ ਹੈਗਾ ਸਪਰੇਅਰ ਦੀ ਜਿਹੜੀ ਟਿਪ ਹੁੰਦੀ ਆ ਉਹਦੀ ਵੀਰ ਐਂਡ ਟੀਅਰ। ਠੀਕ ਹੈ। ਜਿਹੜੀ ਸਪਰੇਅਰ ਦੀ ਟਿਪ ਹੁੰਦੀ ਉਹ ਤਕਰੀਬਨ 2 ਤਰ੍ਹਾਂ ਦੀ ਆਪਣੇ ਬੰਦੇ ਵਰਤਦੇ ਆ ਜੀ। ਉਹ ਹੁੰਦੀ ਹੈ ਸਿਰੈਮਿਕ ਵਾਲੀ ਜਾਂ ਕਈਆਂ ਦੀ ਬ੍ਰਾਸ ਦੀ। ਅੱਜ ਕੱਲ੍ਹ ਜਿਹੜੀ ਜ਼ਿਆਦਾ ਯੂਜ਼ ਕੀਤੀ ਜਾਂਦੀ ਉਹ ਹੈਗਾ TRQ ਨੋਜ਼ਲ 에ਅਰ ਟੀ-ਜੈਟ ਦੀ। ਜਿਹੜੀ ਸਿਰੈਮਿਕ ਦੀ ਹੁੰਦੀ ਹੈਗੀ ਉਹਦੀ ਥੋੜੀ ਜਿਹੀ ਲਾਈਫ ਜ਼ਿਆਦਾ ਹੁੰਦੀ ਹੈਗੀ ਦੂਜੀ ਨਾਲੋਂ, ਬ੍ਰਾਸ ਨਾਲੋਂ। ਪਰ ਇਹਦਾ ਜਿਹੜਾ ਤਰੀਕਾ ਹੈਗਾ, ਜਦੋਂ ਤੁਹਾਡੀ 10% ਦੀ ਵੇਰੀਏਸ਼ਨ ਆ ਜੇ ਕੈਲੀਬ੍ਰੇਸ਼ਨ ਦੇ ਵਿੱਚ ਜਾਂ ਯੂਸੇਜ ਵਿੱਚ, ਜੇ ਤੁਹਾਡਾ ਪਹਿਲਾਂ 100 ਗੈਲਨ ਲੱਗਦੇ ਸੀ ਹੁਣ 110 ਲੱਗਣ ਲੱਗ ਗਏ, ਇਹਦਾ ਮਤਲਬ ਇਹ ਸੰਕੇਤ ਆ ਜੀ ਤੁਸੀਂ ਨੋਜ਼ਲ ਚੇਂਜ ਕਰ ਦਿਓ, ਉਹਦੀ ਟਿਪਸ ਚੇਂਜ ਕਰ ਦਿਓ। USDA ਦੇ ਵਿੱਚ ਨੌਕਰੀ ਕਿਵੇਂ ਹਾਸਲ ਕਰ ਸਕਦੇ ਹਾਂ? ਸੋ ਸਾਰੇ ਤੋਂ ਪਹਿਲਾਂ ਆਪਾਂ ਇੰਜੀਨੀਅਰਿੰਗ ਦੀ ਗੱਲ ਕਰਦੇ ਆਂਗੇ। ਇੰਜੀਨੀਅਰ ਉਹ ਪ੍ਰੈਫਰ ਕਰਦੇ ਆ ਜੀ ਐਗ ਇੰਜੀਨੀਅਰ ਜਾਂ ਸਿਵਲ ਇੰਜੀਨੀਅਰ। ਇਸ ਤੋਂ ਇਲਾਵਾ ਕਈ ਟਾਈਮ ਤੇ ਮਕੈਨੀਕਲ ਇੰਜੀਨੀਅਰ ਨੂੰ ਵੀ ਮਾਨਤਾ ਦਿੱਤੀ ਜਾਂਦੀ ਆ। ਉਹ ਚਾਹੁੰਦੇ ਆ 4 ਸਾਲਾਂ ਦੀ ਜਿਹੜੇ ਅਕ੍ਰੈਡਿਟਡ ਯੂਨੀਵਰਸਿਟੀ ਤੋਂ ਡਿਗਰੀ ਉਹ ਭਾਲਦੇ ਆਗੇ। ਫਿਰ ਦੂਜੀ ਹੋ ਗਈ ਸੋਇਲ ਕੰਜ਼ਰਵੇਸ਼ਨਿਸਟ। ਇਹ ਦੋ ਹੀ ਉਹਨਾਂ ਦੀ ਜਿਹੜੀਆਂ ਮੇਨ ਜੌਬਸ ਆ ਆਪਣੇ ਏਰੀਆ 'ਚ ਪਪੂਲਰ ਆ। ਠੀਕ ਹੈ। ਸੋਇਲ ਕੰਜ਼ਰਵੇਸ਼ਨਿਸਟ ਇਸ ਵਕਤ ਮੈਨੂੰ ਨਹੀਂ ਲੱਗਦਾ ਸਾਰੀ ਸਟੇਟ ਦੇ ਵਿੱਚ ਆਪਣਾ ਪੰਜਾਬੀ ਭਾਈਚਾਰੇ 'ਚ ਕੋਈ ਵੀ ਹੈਗਾ। ਤੇ ਉਹਦੇ ਵਾਸਤੇ ਤੁਹਾਨੂੰ ਚਾਹੀਦੀ ਹੈ ਜੀ ਬੈਚਲਰ ਇਨ ਸੋਇਲ ਕੰਜ਼ਰਵੇਸ਼ਨ ਜਾਂ ਐਗ ਔਰ ਨੈਚੁਰਲ ਰਿਸੋਰਸਿਸ। ਜੇ ਤੁਸੀਂ ਐਗ ਔਰ ਨੈਚੁਰਲ ਰਿਸੋਰਸਿਸ ਦੇ ਵਿੱਚ ਕਰ ਰਹੇ ਆ ਤਾਂ ਤੁਹਾਨੂੰ 30 ਸਮੈਸਟਰ ਯੂਨਿਟ ਚਾਹੀਦੇ ਆ ਨੈਚੁਰਲ ਰਿਸੋਰਸਿਸ ਦੇ ਵਿੱਚ। ਜੀ। ਜਿਹਦੇ ਵਿੱਚੋਂ 12 ਯੂਨਿਟ ਚਾਹੀਦੇ ਆ ਸੋਇਲ, ਕ੍ਰੌਪਸ ਤੇ ਪਲਾਂਟ ਸਾਇੰਸ ਦੇ। ਠੀਕ ਹੈ। ਸੋ ਜਿਹੜੀ ਇਹਨਾਂ ਦੀ ਰਿਕੁਆਇਰਮੈਂਟਸ ਆ ਇਹ ਆਪਾਂ ਕਦੇ ਵੀ ਆਨਲਾਈਨ ਦੇਖ ਸਕਦੇ ਆ। ਸੋ ਇੰਜੀਨੀਅਰਿੰਗ ਵਾਸਤੇ ਇੰਜੀਨੀਅਰਿੰਗ ਦੀ ਡਿਗਰੀ, ਸੋਇਲ ਕੰਜ਼ਰਵੇਸ਼ਨ ਵਾਸਤੇ ਪਲਾਂਟ ਸਾਇੰਸ ਦਾ ਬੈਕਗ੍ਰਾਉਂਡ। ਹੁਣ ਇਹਦੇ ਉਸ ਤੋਂ ਬਾਅਦ ਇਹਨੂੰ 'ਚ ਜੌਬ ਕਰਨ ਦੇ ਕੀ ਤਰੀਕੇ ਹੈਗੇ ਉਹਨੂੰ ਹਾਇਰ ਹੋਣ ਵਾਸਤੇ, ਹੈ ਨਾ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਕੈਲੀਫੋਰਨੀਆ ਸਮੇਤ ਅਮਰੀਕਾ ਦੇ ਕਿਸਾਨਾਂ ਦੇ ਸਾਹਮਣੇ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ ਉਹਨਾਂ ਦੇ ਬਾਰੇ ਚਰਚਾ ਕਰਦੇ ਹਾਂ। ਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਮਿਆਂ ਦੇ ਦੌਰਾਨ ਆਪਣੇ ਨਾਲ ਖੇਤੀਬਾੜੀ ਦੇ ਨਾਲ, ਕਿੱਤੇ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਮਾਹਰ ਨੇ, ਉਹ ਜੁੜਦੇ ਨੇ ਇਸ ਪ੍ਰੋਗਰਾਮ ਦੇ ਵਿੱਚ।
ਅੱਜ ਇਸੇ ਕੜੀ ਤਹਿਤ ਆਪਣੇ ਨਾਲ ਜੁੜ ਚੁੱਕੇ ਨੇ USDA ਦੇ ਵਿੱਚ ਕੰਮ ਕਰ ਚੁੱਕੇ ਦਇਆਦੀਪ ਸਿੰਘ ਜੀ, ਤੇ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ, ਜਿਹੜੇ ਸਵਾਲ ਨੇ ਕਿਸਾਨ ਭਰਾਵਾਂ ਦੇ ਜਾਂ ਹੋਰ ਖੇਤੀਬਾੜੀ ਦੇ ਨਾਲ ਰਿਲੇਟਡ ਕੁਝ ਮੁੱਦੇ ਨੇ, ਉਹਨਾਂ ਨੂੰ ਆਪਾਂ ਵਿਚਾਰਾਂਗੇ, ਚਰਚਾ ਕਰਾਂਗੇ। ਦਇਆਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਜੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਥੋਂ ਹੀ ਕਰ ਲਈਏ, ਕਿਉਂਕਿ ਮੌਸਮ ਨੇ ਕਰਵਟ ਲਈ ਹੈ। ਪਿੱਛੇ ਜੇ ਗਰਮੀ ਹੋ ਗਈ ਸੀ ਕਾਫੀ, ਪਰ ਫਿਰ ਤੋਂ ਹੁਣ ਠੰਡ ਹੋਈ ਹੈ, ਮੀਂਹ ਪੈ ਰਹੇ ਨੇ, ਤੇ ਇਹਦਾ ਜਿਹੜਾ ਇਹ ਮੀਂਹ ਪੈ ਰਿਹਾ ਇਸ ਟਾਈਮ, ਇਹਦਾ ਬਦਾਮਾਂ ਦੇ ਫੁੱਲਾਂ ਤੇ ਕੀ ਅਸਰ ਪਊਗਾ, ਪੂਰੀ ਫਸਲ ਤੇ ਕੀ ਅਸਰ ਪਊਗਾ? ਹਾਂਜੀ ਪ੍ਰਵੀਨ ਜੀ, ਦੇਖੋ ਆਪਾਂ ਨੂੰ ਪਾਣੀ ਦੀ ਤਾਂ ਬਹੁਤ ਜ਼ਰੂਰਤ ਆ। ਆਪਾਂ ਪਹਿਲਾਂ ਹੀ ਡਰਾਊਟ ਚੋਂ ਨਿਕਲੇ ਆ ਤੇ ਆਪਣਾ ਵਾਟਰ ਟੇਬਲ ਥੱਲੇ ਨੂੰ ਜਾ ਰਿਹਾ। ਹਾਂਜੀ। ਸੋ ਜੇ ਆਪਾਂ ਉਸ ਨਜ਼ਰੀਏ ਤੋਂ ਦੇਖੀਏ ਤਾਂ ਆਪਾਂ ਨੂੰ ਜਿੰਨਾ ਮੀਂਹ ਪੈ ਸਕੇ ਉਹ ਚੰਗਾ ਹੀ ਚੰਗਾ। ਪਰ ਜਿਹੜੀ ਇਸ ਸਾਲ ਦੀ ਮੀਂਹ ਦੀ ਟਾਈਮਿੰਗ ਆ, ਉਹ ਜਿਹੜੇ ਬਦਾਮਾਂ ਵਾਲੇ ਕਿਸਾਨ ਆ, ਖੇਤੀਬਾੜੀ ਕਰਦੇ, ਉਹਨਾਂ ਦੇ ਕੋਈ ਬਾਹਲੀ ਚੰਗੀ ਨਹੀਂ ਰਹੀ, ਕਿਉਂਕਿ ਜਿਹੜਾ ਸਾਰਾ ਬਲੂਮ ਦੇ ਨਾਲ ਹੀ ਓਵਰਲੈਪ ਕਰ ਗਿਆ ਜਿਹੜਾ ਮੀਂਹ ਦਾ ਸਾਰਾ ਸੀਗਾ ਪ੍ਰਭਾਵ। ਸੋ ਉਹ 'ਚ ਦੋ ਸਮੱਸਿਆ ਆਈਆਂ ਜੀ। ਇੱਕ ਤਾਂ ਜਿੱਦਾਂ ਬਿਮਾਰੀ ਲੱਗਣ ਦੇ ਚਾਂਸ ਵੱਧ ਗਏ। ਠੀਕ ਹੈ। ਨੰਬਰ 2, ਟੈਂਪਰੇਚਰ ਠੰਡਾ ਹੋਣ ਕਰਕੇ ਮੱਖੀਆਂ ਵੀ ਘੱਟ ਉੱਡਣ ਲੱਗ ਗਈਆਂ, ਤੇ ਸੋ ਦੋਨੇ ਇਸ਼ੂਜ਼ ਨੂੰ ਕਾਫੀ ਪ੍ਰੋਬਲਮ ਆਉਣ ਦੀ ਸੰਭਾਵਨਾ। ਤੇ ਖਾਸ ਕਰਕੇ ਜੇ ਮੱਖੀਆਂ ਨਾ ਉੱਡੀਆਂ ਤਾਂ ਪੋਲੀਨੇਸ਼ਨ ਨਹੀਂ ਹੋਣੀ, ਜਿਨ੍ਹਾਂ ਦੀ ਕਨਵੈਨਸ਼ਨਲ ਪੋਲੀਨੇਸ਼ਨ ਕਰਦੇ ਆ ਜਿਹੜੇ ਮੋਨਰੀ ਨਾਨ ਪੈਰਲ ਵੈਰਾਈਟੀ ਵਾਲੇ। ਤੇ ਉਹਦੇ ਵਾਸਤੇ ਆਪਾਂ ਹੁਣ ਪਰ ਕੁਛ ਕੁ ਚੀਜ਼ਾਂ ਕਰ ਸਕਦੇ ਹਾਂ ਕਿ ਜਿਹਨੇ ਆਪਣੀ ਹੈਲਪ ਕਰ ਸਕਦੀਆਂ। ਠੀਕ ਹੈ। ਤੇ ਜੇ ਮੰਨ ਲਓ ਮੀਂਹ ਤੋਂ ਬਾਅਦ ਟੈਂਪਰੇਚਰ ਸਹੀ ਹੁੰਦਾ, ਹਾਂਜੀ, ਮੰਨ ਲਓ ਗਰਮੀ ਜਾਂ ਉਸ ਤਰ੍ਹਾਂ ਦਾ ਤਾਪਮਾਨ ਹੋ ਜਾਂਦਾ ਜਿਸ ਤਰ੍ਹਾਂ ਦਾ ਚਾਹੀਦਾ, ਹਾਂਜੀ, ਫਿਰ ਥੋੜੀ ਜਿਹੀ ਸਹਾਇਤਾ ਹੋ ਸਕਦੀ ਹੈ ਕਿਸਾਨਾਂ ਦੀ? ਜੀ, ਜਦੋਂ ਜੇ ਆਪਣਾ ਤਾਪਮਾਨ ਸਹੀ ਹੁੰਦਾ ਫਿਰ ਮੱਖੀਆਂ ਵਾਲੀ ਸਮੱਸਿਆ ਦਾ ਕੁਛ ਹੱਦ ਤੱਕ ਹੱਲ ਹੋ ਜੂਗੀ। ਪਰ ਜਿਹੜਾ ਮੀਂਹ ਨੇ ਡੈਮੇਜ ਕਰ ਦੇਣਾ ਬਿਮਾਰੀ ਦਾ, ਉਹਦੇ ਵਾਸਤੇ ਆਪਾਂ ਨੂੰ ਪਹਿਲਾਂ ਹੀ ਪ੍ਰਿਪੇਅਰ ਕਰਨਾ ਪੈਣਾ। ਤੇ ਕਿਸ ਤਰ੍ਹਾਂ ਦੀ ਬਿਮਾਰੀ ਜ਼ਿਆਦਾ ਲੱਗਦੀ ਹੈ ਇਸ ਤਰ੍ਹਾਂ? ਇਹਨੂੰ ਜਦੋਂ ਮੀਂਹ ਪੈ ਜਾਂਦਾ, ਇੱਕ ਤਾਂ ਬਲਾਈਟ ਤੇ ਇੱਕ ਆਪਣੀ ਜੈਕਟ ਰੌਟ ਕਹਿੰਦੇ ਜੀ, ਇਹ ਦੋ ਕਾਫੀ ਕਾਮਨ ਜਿਹੀਆਂ ਬਿਮਾਰੀਆਂ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਪ੍ਰੋਬਲਮਸ ਆਉਂਦੀਆਂ, ਉਹਦੇ ਤੇ ਮੋਸਟਲੀ ਆਪਾਂ ਫੰਜੀਸਾਈਡ ਯੂਜ਼ ਕਰਦੇ ਆਂਗੇ। ਆਪਣੇ ਜਿਹੜੇ ਜਿੰਨੇ ਵੀ ਕਿਸਾਨ ਭਰਾ, ਉਹ ਆਪਣੇ ਜਿਹੜਾ PCO ਦਾ ਦਿੱਤਾ ਹੋਇਆ ਇੱਕ ਪ੍ਰੋਗਰਾਮ ਉਹ ਫੋਲੋ ਕਰਦੇ ਆ। ਉਹਦੇ ਵਿੱਚ ਹੁੰਦਾ ਕੀ ਆ ਜੀ, ਕਈ ਪਹਿਲਾਂ ਸਪਰੇਅ ਕਰਦੇ ਆ ਫੁੱਲਾਂ ਤੋਂ ਪਹਿਲਾਂ, ਕਾਪਰ ਹੋ ਗਿਆ ਜਾਂ ਹੋਰ ਕਈ ਧਾਤਾਂ ਦੀ ਜਿਹੜੀ ਕਿ ਉਹਨੂੰ ਸੈਨੀਟਾਈਜ਼ਰ ਸਪਰੇਅ ਕਹਿੰਦੇ ਆ। ਠੀਕ ਹੈ ਜੀ। ਫਿਰ ਪਹਿਲੀ ਸਪਰੇਅ ਹੁੰਦੀ ਆ ਬਲੂਮ ਤੇ, ਫਿਰ ਦੂਜੀ ਹੁੰਦੀ ਹੈ ਜੀ। ਠੀਕ ਹੈ। ਸੋ ਹੁਣ ਜਿਹੜਾ ਰੁੱਤ ਆ ਉਹ ਪਹਿਲੀ ਬਲੂਮ ਸਪਰੇਅ ਦੀ ਚੱਲ ਰਹੀ ਸੀ, ਪਰ ਹੁਣ ਮੀਂਹ ਦੇ ਪੈਣ ਕਾਰਨ ਦੋ ਕੁ ਸਮੱਸਿਆਵਾਂ ਆ ਗਈਆਂ ਜੀ। ਇੱਕ ਤਾਂ ਪਹਿਲੀ ਗਿੱਲੀ ਹੋ ਗਈ, ਟਰੈਕਟਰ ਨਹੀਂ ਵਿੱਚ ਵੜਨਾ, ਪਲੱਸ ਬਿਮਾਰੀ ਉਹਨੂੰ ਦਵਾਈ ਨੂੰ ਸੁੱਕਣ ਲਈ ਥੋੜਾ ਜਿਹਾ ਟਾਈਮ ਚਾਹੀਦਾ ਉੱਤੇ, ਪਲੱਸ ਜਿਹੜੀ ਵੀ ਆਪਾਂ ਦਵਾਈ ਯੂਜ਼ ਕਰਦੇ ਆ ਉਹਦਾ ਟਾਈਮ ਪੀਰੀਅਡ ਹੁੰਦਾ ਵੀ ਉਹ ਕਿੰਨੇ ਚਿਰ ਲਈ ਇਫੈਕਟਿਵ ਆ, 10 ਦਿਨਾਂ ਲਈ, 15 ਦਿਨਾਂ ਲਈ, ਜੋ ਵੀ ਹੈਗਾ ਜਿਹੜੀ ਆਪਾਂ ਯੂਜ਼ ਕਰਦੇ ਆਂਗੇ। ਸੋ ਇਨ ਬਿਟਵੀਨ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਗਰੋਅਰ ਨੂੰ ਇਹ ਬੇਨਤੀ ਹੈ ਵੀ ਆਪਦੇ PCO ਨੂੰ ਕੰਸਲਟ ਕਰੋ। ਠੀਕ ਹੈ। ਤੇ ਆਪਦੀ ਤਿਆਰੀ ਰੱਖੋ, ਤੇ ਜਿੰਨੀ ਕੁ ਵਿੰਡੋ ਮਿਲਦੀ ਹੈਗੀ ਵਿੱਚ ਦੀ ਸਪਰੇਅ ਕਰਨ ਦੀ ਕੋਸ਼ਿਸ਼ ਕਰੋ ਵੀ ਫੰਜੀਸਾਈਡ ਜ਼ਰੂਰ ਅਪਲਾਈ ਕਰਨ, ਨਹੀਂ ਤਾਂ ਇਹ ਸਮੱਸਿਆ ਦਾ ਹੱਲ ਨਹੀਂ ਜੀ ਹੈਗਾ, ਕਿਉਂਕਿ ਇਹ ਤਾਂ ਡੈਮੇਜ ਆਲਰੇਡੀ ਹੋ ਗਿਆ। ਕਿਉਂਕਿ ਇਹ ਪਹਿਲਾਂ ਵੀ ਕਦੇ ਸਮੱਸਿਆ ਇਸ ਤਰ੍ਹਾਂ ਦੀ ਆ ਜਾਂਦੀ ਹੈ, ਬੇਰੁੱਤਾ ਮੀਂਹ ਜਦੋਂ ਪੈ ਜਾਂਦਾ? ਜੀ, ਬੇਰੁੱਤਾ ਮੀਂਹ ਪੈ ਜਾਂਦਾ ਜੀ, ਪਰ ਇੰਨਾ ਲੱਗਾ ਜਿਵੇਂ ਪੰਜਾਬ ਵਿੱਚ ਕਹਿੰਦੇ ਝੜੀ ਨਹੀਂ ਲੱਗਦੀ। ਹਾਂਜੀ। ਹੁਣ ਇਹ ਝੜੀ ਲੱਗੀ ਕਰਕੇ ਜਿਹੜੀ ਬਲੂਮ ਦੀ ਰੁੱਤ ਆ 15, 25, 30 ਦਿਨ ਫੁੱਲਾਂ ਦੀ, ਉਹਦੇ ਵਿੱਚੋਂ 15 ਦਿਨ ਮੀਂਹ ਨੇ ਕਵਰ ਕਰ ਜਣੇ। ਸੋ ਵਿੰਡੋ ਬਹੁਤ ਥੋੜੀ ਰਹਿ ਜਾਂਦੀ ਹੈਗੀ ਕੰਮ ਕਰਨ ਦੀ। ਮੀਂਹ ਤਾਂ ਅੱਗੇ ਵੀ ਪੈਂਦਾ ਜੀ ਬਲੂਮ ਦੇ ਵਿੱਚ, ਪਰ 2-3 ਦਿਨ ਪੈ ਗਿਆ, ਖੁਸ਼ਕ ਹੋ ਜਾਂਦਾ, ਗਰੋਅਰ ਆਪਣੀ ਤਿਆਰੀ ਕਰ ਲੈਂਦੇ ਹੈਗੇ। ਪਰ ਇੰਨਾ ਜ਼ਿਆਦਾ ਨਹੀਂ ਜਿੰਨਾ ਐਤਕੀ ਪਿਆ, ਕਿਉਂਕਿ ਕੱਲ ਆਪਾਂ ਦੇਖ ਰਹੇ ਸੀ ਡਾਊਨ ਸਾਊਥ ਕਈ ਜਗ੍ਹਾ ਤੇ 2-2 ਇੰਚ ਤੱਕ ਦੀ ਬਾਰਿਸ਼ ਹੋ ਗਈ। ਅਪ ਨਾਰਥ ਕਹਿੰਦੇ ਠੀਕ ਆ, ਹਜੇ ਵੀ ਇੰਨਾ ਬਚਾਅ, ਪਰ ਫਿਰ ਵੀ ਫਰਕ ਤਾਂ ਪੈਂਦਾ ਹੀ, ਫਰਕ ਪੈਂਦਾ ਜੀ ਜ਼ਰੂਰ। ਤੇ ਹਾਂਜੀ, ਕਿ ਤੁਸੀਂ ਕੰਟੀਨਿਊ ਕਰਦੇ ਸੀ, ਤੇ ਇੱਕ ਮੇਰੇ ਮਨ ਦੇ ਵਿੱਚ ਇਹ ਸਵਾਲ ਆਇਆ ਸੀ ਵੀ ਜਿਹੜੀਆਂ ਸਪਰੇਆਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ ਵੀ ਸਪਰੇਆਂ ਜਿਹੜੀਆਂ ਕਿਹੜੀਆਂ ਕਰਨੀਆਂ ਚਾਹੀਦੀਆਂ ਜੀ। ਪ੍ਰਵੀਨ ਜੀ, ਸੋ ਇਹਦੇ 'ਚ ਜਿਹੜੀਆਂ ਵੀ ਮੇਨ ਤਾਂ ਫੰਜੀਸਾਈਡ ਹੀ ਯੂਜ਼ ਹੁੰਦਾ ਇਸ ਵਕਤ। ਕਿਹੜਾ ਯੂਜ਼ ਹੁੰਦਾ, ਮੈਰੀਵਾਨ ਜਾਂ 2-3 ਹੋਰ ਆ ਗਈਆਂ, ਉਹ ਹੁਣ ਆਪਾਂ ਦੇਖੋ ਔਨ ਕੈਮਰਾ ਰეკਮੈਂਡ ਨਹੀਂ ਕਰ ਸਕਦੇ। ਉਹ ਜਿਹੜਾ ਵੀ ਤੁਸੀਂ PCA ਤੁਸੀਂ ਕੰਮ ਕਰਦੇ ਆ, ਉਹਦੇ ਨਾਲ ਵਰਕ ਕਰਕੇ ਉਹਦਾ ਇੱਕ ਪਲਾਨ ਬਣਾ ਲਓ ਵੀ ਆਹ 2 ਆਪਾਂ ਅਪਲਾਈ ਕਰਨੀਆਂ, ਤੇ ਆਹ ਆਪਣੀ ਟਾਈਮ ਲਾਈਨ ਹੈਗੀ, ਇਹਦੇ ਵਿੱਚ ਆਪਾਂ ਅਪਲਾਈ ਕਰਨੀਆਂ। ਤੇ ਨਾਲ ਉਹਦੇ ਵਿੱਚ ਸਪਰੈਡਰ ਪਾ ਲਈ ਦਾ ਜੀ, ਉਹਨੂੰ ਜੋੜਨ ਨੂੰ, ਪਾਣੀ ਨੂੰ ਚਿਪਕਣ ਨੂੰ, ਪਲੱਸ ਥੋੜੇ ਜਿਹੇ ਮਾਈਕਰੋ ਨਿਊਟ੍ਰੀਐਂਟਸ ਵੀ ਐਡ ਕਰ ਲੈਂਦੇ ਆ, ਕੈਲਪ ਹੋ ਗਈ ਜਾਂ ਹੋਰ ਕਈ ਆਪਸ਼ਨਸ ਹੈਗੀਆਂ। ਤੇ ਇਹ ਤਾਂ ਹੋ ਗਿਆ ਜੀ ਫੰਜੀਸਾਈਡ ਦਾ ਕੰਮ। ਦੂਜਾ ਜਿਹੜਾ ਹੁਣ ਮੱਖੀਆਂ ਦੀ ਸਮੱਸਿਆ ਆ ਜਾਣੀ ਆ, ਉਹਦਾ ਨਾ ਇੱਕ ਪਿੱਛੇ ਜੇ ਜਾਂ ਕਈ ਆਪਸ਼ਨਸ ਸੀਗੀਆਂ ਜਿਹੜੀਆਂ ਮੈਂ ਦੇਖੀਆਂ। ਹਾਂਜੀ। ਸੋ ਫਾਰ ਉਹਦੇ ਮਿਕਸਡ ਰਿਜ਼ਲਟ ਹੀ ਮਿਲਿਆ, ਆਪਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਵੀ ਇਹ ਕੰਮ ਕਰੂਗਾ ਜਾਂ ਨਹੀਂ ਕਰੂਗਾ। ਉਹ ਹੁੰਦਾ ਕੀ ਆ ਜੀ, ਉਹ ਨਾ ਜਿਹੜਾ ਪੋਲਨ ਹੁੰਦਾ ਹੈਗਾ, ਉਹਨੂੰ ਮਸ਼ੀਨ 'ਚ ਪਾ ਲੈਂਦੇ ਆ, ਤੇ ਉਹ ਜਦੋਂ ਵਿੱਚ ਦੀ ਟਾਈਮ ਮਿਲਦਾ ਉਹ ਵਿੱਚ ਉਡਾ ਦਿੰਦੇ ਆ ਖੇਤ ਦੇ। ਠੀਕ ਹੈ।
ਉਹ 1 ਜਾਂ 2 ਐਪਲੀਕੇਸ਼ਨਾਂ ਕਰਦੇ ਆ ਕਿ ਸਾਲ ਦੀ ਮਤਲਬ ਵੀ ਬਲੂਮ ਦੇ ਵਿੱਚ ਸੀਜ਼ਨ ਦੇ ਵਿੱਚ 15-20 ਦਿਨਾਂ ਦੇ ਵਿੱਚ ਹਫ਼ਤਾ ਕੁ ਛੱਡ ਕੇ ਕਈ ਵਾਰੀ ਕਰਦੇ ਹੁੰਦੇ ਆ। ਕਈ ਬੰਦੇ ਕਹਿੰਦੇ ਵੀ ਇਹਦੇ ਕਾਫੀ ਸੋਹਣੇ ਰਿਜ਼ਲਟ ਆਏ ਆ ਤੇ ਕਈ ਕਹਿੰਦੇ ਵੀ ਨਹੀਂ ਇਹ ਕੰਮ ਨਹੀਂ ਕਰਦੀ। ਸੋ ਹੁਣ ਇਹ ਮਿਕਸਡ ਰਿਜ਼ਲਟ ਆ, ਪਰ ਇੱਕ ਆਪਸ਼ਨ ਜ਼ਰੂਰ ਅਵੇਲੇਬਲ ਆ। ਇਹਨੂੰ ਪੋਲਨ ਸਪਰੈਡ ਕਰਕੇ ਸ਼ਾਇਦ ਜਿੰਨ ਫਲੈਕਸੀਬਿਲਿਟੀ ਹੈਗੀ ਪੇਮੈਂਟਸ ਦੀ ਜਾਂ ਕੋਈ ਐਕਸਪਲੋਰ ਕਰਨਾ ਚਾਹੁੰਦਾ ਇਹ ਰਾਸਤੇ ਤੇ ਤੁਸੀਂ ਆਪਦੀ ਰਿਸਰਚ ਕਰ ਲਓ ਪੋਲਨ ਐਪਲੀਕੇਸ਼ਨ ਦੇ ਨਾਲ ਕੀ ਤੁਹਾਨੂੰ ਇਸ ਔਖੀ ਘੜੀ ਦੇ ਵਿੱਚ ਹੈਲਪ ਕਰ ਸਕਦਾ ਕਿ ਨਹੀਂ। ਤੁਸੀਂ ਆਪਦੀ PCA ਨੂੰ ਵੀ ਕੰਸਲਟ ਕਰ ਲਓ ਇਸ ਦੋਨੇ ਟੌਪਿਕਸ ਤੇ। ਬਿਲਕੁਲ। ਤੇ ਅੱਛਾ ਇਹ ਵੀ ਹੋ ਸਕਦਾ ਵੀ ਜਿਹੜੇ ਕਿਸਾਨਾਂ ਨੇ ਕੋਈ ਅਗਾਊਂ ਪ੍ਰਬੰਧ ਕੋਈ ਕੀਤਾ ਉਹਨਾਂ ਦਾ ਘੱਟ ਨੁਕਸਾਨ ਹੋਵੇ, ਇਹ ਵੀ? ਹਾਂਜੀ। ਸੋ ਜਿੱਦਾਂ 2 ਇਸ਼ੂ ਆ ਜਾਂਦੇ ਆ ਜੀ। ਇੱਕ ਤਾਂ ਜਿਨ੍ਹਾਂ ਨੇ ਕੋਲੇ ਏਕੜੇਜ ਓਨੀ ਕਾ ਮਸ਼ੀਨਾਂ ਵੀ ਓਨੀਆਂ ਤੇ ਉਹ ਤਾਂ ਆਪਦੀ ਸਪਰੇ ਟਾਈਮ ਨਾਲ ਕਰ ਲੈਂਦੇ ਆ। ਕਈਆਂ ਕੋਲ ਏਕੜੇਜ ਜ਼ਿਆਦਾ ਟਰੈਕਟਰ ਥੋੜ੍ਹੇ ਆ, ਫਿਰ ਉਹਨਾਂ ਕੋਲ ਇੰਨਾ ਟਾਈਮ ਨਹੀਂ ਉਹਨਾਂ ਨੂੰ ਮਿਲਿਆ ਵੀ ਉਹ ਸਾਰੇ ਖੇਤ ਦੀ ਕਵਰੇਜ ਕਰ ਸਕਣ। ਫਿਰ ਤੀਜੇ ਕਸਟਮ ਸਪਰੇ ਵਾਲੇ ਆ ਜਾਂਦੇ ਜਿਹਨੂੰ ਆਪਾਂ ਹਾਇਰ ਕਰ ਸਕਦੇ ਆ। ਉਹਦੇ ਵੀ ਜਿੰਨਾ ਕੁ ਮੈਂ ਸੁਣਨ ਚ ਆਇਆ ਵੀ ਕਾਫੀ ਸਾਰੇ ਸੀਜ਼ਨ ਬੁੱਕ ਅਪ ਹੀ ਸੀਗੇ ਜੀ ਪ੍ਰੈਸ਼ਰ ਕਰਕੇ। ਪਰ ਅਪ ਨਾਰਥ ਜਾਂ ਕਈ ਏਰੀਆ ਦੇ ਵਿੱਚ ਆਪਣੇ ਕਈ ਹੈਲੀਕਾਪਟਰ ਦਾ ਵੀ ਯੂਜ਼ ਕਰਦੇ ਆ ਉੱਤੋਂ ਸਪਰੇ ਕਰਨ ਨੂੰ, ਕਿਉਂਕਿ ਉਧਰ ਥੋੜੀ ਜਿਹੀ ਰੇਤਾ ਮਿੱਟੀ ਥੋੜੀ ਜ਼ਿਆਦਾ ਚਿਕਨੀ ਆ, ਟਰੈਕਟਰ ਜ਼ਿਆਦਾ ਸਟਕ ਹੁੰਦੇ ਆ। ਤੇ ਪਰ ਸੋ ਫਾਰ ਉਹ ਵੀ ਸੁਣਨ ਨੂੰ ਮਿਲਿਆ ਵੀ ਉਹਨਾਂ ਦੀ ਸਰਵਿਸਿਜ਼ ਵੀ ਕਾਫੀ ਬੁੱਕਡ ਆ। ਸੋ ਜੇ ਤੁਹਾਨੂੰ ਲੱਗਦਾ ਵੀ ਪਹਿਲਾਂ ਵੀ ਮੌਸਮ ਦਾ ਇਹ ਹਾਲ ਹੋਣਾ ਜਾਂ ਜਿੱਦਾਂ ਵੀ ਆ, ਸੋ ਜੇ ਆਪਾਂ ਐਡਵਾਂਸ 'ਚ ਥੋੜੀ ਜਿਹੀ ਤਿਆਰੀ ਕਰਦੇ ਹਾਂ ਉਹਦੀ ਹੈਲਪ ਜ਼ਰੂਰ ਹੁੰਦੀ ਹੈ। ਬਿਲਕੁਲ ਬਚਾਅ ਰਹਿ ਜਾਂਦਾ। ਬਿਲਕੁਲ ਜੀ। ਤੇ ਜਿੱਥੇ ਗਿੱਲੇ ਇਲਾਕੇ ਨੇ, ਜਿਵੇਂ ਤੁਸੀਂ ਚੀਕਨੀ ਮਿੱਟੀ ਦਾ ਜ਼ਿਕਰ ਕਰ ਰਹੇ ਸੀਗੇ, ਜਿੱਥੇ ਚੀਕਨੀ ਮਿੱਟੀ ਉੱਥੇ ਗਿੱਲ ਫਿਰ ਬਹੁਤ ਜ਼ਿਆਦਾ ਰਹਿੰਦੀ ਹੈ, ਉੱਥੇ ਟਰੈਕਟਰ ਦਾ ਤਾਂ ਤਕਰੀਬਨ ਕਿੰਨੇ ਦਿਨ ਹੀ ਅਸੰਭਵ ਹੀ ਹੈ। ਹਾਂਜੀ, ਜਿਵੇਂ ਆਪਣੇ ਸੈਲਮਾ ਫਰੈਜ਼ਨੋ ਥੋੜਾ ਜਿਹਾ ਸੈਂਡੀ ਏਰੀਆ, ਇੱਥੇ 4-5 ਦਿਨਾਂ ਬਾਅਦ ਥੋੜਾ ਸੁੱਕਣ ਲੱਗ ਜਾਂਦਾ ਆਪਣੇ। ਤੇ ਜੇ ਆਪਾਂ ਅਪ ਨਾਰਥ ਜਾਵੜੀ ਉੱਥੇ ਤਾਂ ਕਾਫੀ ਲੰਬਾ ਟਾਈਮ ਲੱਗਦਾ, ਉੱਥੇ 15 ਤੋਂ 20 ਦਿਨ ਵੀ ਲੱਗਦੇ ਹੋਣਗੇ ਕਈ ਥਾਵਾਂ ਦੇ ਉੱਤੇ। ਡਿਪੈਂਡ ਕਰਦਾ ਬਾਕੀ ਮੀਂਹ ਕਿੰਨਾ ਕੁ ਪਿਆ, ਇਹ ਵੀ ਨਹੀਂ ਗਾ ਕਿ ਥੋੜੇ ਨਾਲ ਹੀ ਬਾਹਲਾ ਗਿੱਲਾ ਹੋ ਜਾਂਦਾ। ਬਿਲਕੁਲ ਜੀ ਬਿਲਕੁਲ। ਤੇ ਇਹਦੇ ਵਿੱਚ ਇਹ ਆ ਵੀ ਜਿਵੇਂ ਤੁਸੀਂ ਕਿਹਾ ਵੀ PC ਨਾਲ ਰਾਬਤਾ ਕਰ ਲੈਣ ਕਿਸਾਨ। ਜੇ ਕੋਈ ਹੋਰ ਕਦੇ ਕੋਈ ਇਸ ਤਰ੍ਹਾਂ ਦਾ ਵੀ ਸੀਜ਼ਨ ਹੁੰਦਾ ਕਿ ਜਦੋਂ ਇਸ ਤਰ੍ਹਾਂ ਕਰੋਤਾ ਮੀਂਹ ਪੈਂਦਾ ਤੇ ਉਹਦੇ ਨਾਲ ਕੋਈ ਹੋਰ ਸਮੱਸਿਆਵਾਂ ਵੀ ਖੜੀਆਂ ਹੋ ਸਕਦੀਆਂ, ਉਹਨਾਂ ਦੀ ਸੰਭਾਵਨਾ ਵੀ ਹੈਗੀ? ਦੇਖੋ ਜੀ, ਇੱਕ ਤਾਂ ਸਮੱਸਿਆ ਕੀ ਫੁੱਲਾਂ ਦੀ ਹੈ ਨਾ, ਇਹ ਤਾਂ ਹੁਣ ਸਮੱਸਿਆ ਆਪਾਂ ਨੂੰ ਦਿਖ ਰਹੀ ਪ੍ਰੋਬਲਮ ਆਉਣੀ ਹੈ। ਕਈ ਵਾਰੀ ਦੂਜੀ ਪ੍ਰੋਬਲਮ ਆਉਂਦੀ ਆ ਜੜ੍ਹਾਂ ਦੀ ਬਿਮਾਰੀ ਦੀ। ਠੀਕ ਹੈ। ਉਹ ਜ਼ਿਆਦਾਤਰ ਜੇ ਸਟੈਂਡਿੰਗ ਵਾਟਰ ਹੋਵੇ ਜਾਂ ਉਹਦੇ ਨਾਲ ਇਹ ਸਮੱਸਿਆ ਵੱਧ ਸਕਦੀ ਹੈ, ਜਿਵੇਂ ਫਾਈਟੋਫਥਰਾ ਹੋ ਗਿਆ ਜਾਂ ਹੋਰ ਕਾਫੀ ਜਿਹੜੀਆਂ ਜੜ੍ਹਾਂ ਦੀਆਂ ਬਿਮਾਰੀਆਂ ਜਿਹੜਾ ਲਗਾਤਾਰ ਪਾਣੀ ਬੰਦ ਥੱਲੇ ਉਹਨੂੰ ਇਸ਼ੂਜ਼ ਆ ਸਕਦੇ ਉਹਦੇ ਵੀ। ਠੀਕ ਹੈ। ਇਹਦਾ ਫਾਈਨੈਂਸ਼ੀਅਲੀ ਕਿੰਨਾ ਕੁ ਨੁਕਸਾਨ ਹੁੰਦਾ ਜੇ ਮੰਨ ਲਓ ਆਪਾਂ ਦੇਖਿਆ ਮੀਂਹ ਪੈ ਗਿਆ? ਕੰਟਰੋਲ ਤਾਂ ਚਲੋ ਹੋ ਜਾਊਗਾ, ਯੀਲਡ ਤੇ ਕਿੰਨਾ ਕੁ ਅਸਰ ਪਊਗਾ? ਜਿਸ ਹਿਸਾਬ ਨਾਲ ਹਾਲਾਤ ਬਣੇ ਹੋਏ ਜੀ, ਲੱਗਦਾ ਯੀਲਡ ਤੇ ਭਾਰੀ ਨੁਕਸਾਨ ਹੋਊਗਾ ਇਹਦਾ। ਪਰ ਹਜੇ ਅਗਲੇ ਦਿਨਾਂ 'ਚ ਆਪਾਂ ਦੇਖਦੇ ਹਾਂ ਵੀ ਜੇ ਮੌਸਮ ਦਾ ਥੋੜਾ ਜਿਹਾ ਗਰਮ ਹੁੰਦਾ, ਮੱਖੀਆਂ ਦੀ ਜੇ ਥੋੜੀ ਮੋਟੀ ਉਹਨਾਂ ਦੀ ਹੁੰਦੀ ਹੈਗੀ ਉੱਡਦੀਆਂ, ਫਿਰ ਸ਼ਾਇਦ ਥੋੜਾ ਜਿਹਾ ਰਿਕਵਰ ਹੋ ਜੇ। ਬਟ ਜੇ ਇੱਦਾਂ ਹੀ ਗਿੱਲਾ ਰਹਿੰਦਾ ਪਲੱਸ ਠੰਡਾ ਰਹਿੰਦਾ, ਫਿਰ ਬਲੂਮ ਦੇ ਨਾਲ ਕ੍ਰੌਪ ਨੂੰ ਕਾਫੀ ਹਿੱਟ ਲੱਗੂਗੀ। ਠੀਕ ਹੈ। ਤੇ ਜੇ ਮੰਨ ਲਓ ਆਪਾਂ ਇਹ ਵੀ ਦੇਖਦੇ ਹਾਂ ਵੀ ਜਦੋਂ ਮੰਨ ਲਓ ਜੇ ਮਾੜਾ ਜਿਹਾ ਵੇਚਦੀ, ਜਿਵੇਂ ਵਿੰਡੋ ਦੀ ਆਪਾਂ ਜ਼ਿਕਰ ਕਰ ਰਹੇ ਸੀਗੇ, ਵਿੰਡੋ ਜੇ ਥੋੜੀ ਜਿਹੀ ਹੋਰ ਵੱਧ ਮਿਲ ਤਾਂ ਉਹਦਾ ਵੀ ਲਾਹਾ ਕਿਸਾਨ ਨੂੰ ਮਿਲ ਸਕਦਾ। ਜਿੰਨੀ ਛੇਤੀ ਰਿਕਵਰ ਕਰਾਂਗੇ ਉਨੀ ਛੇਤੀ ਮਤਲਬ ਯੀਲਡ ਰੋਕ ਲਾਂਗੇ ਆਪਾਂ ਜੀ। ਜਿੰਨਾ ਕੁ ਹੁਣ ਆਪਣੇ ਫਰੈਜ਼ਨੋ ਏਰੀਆ 'ਚ ਆਪਣੇ ਕੋਲੇ ਹੈਗੀ ਆ, ਫਰਾਈਡੇ ਸੈਚਰਡੇ ਥੋੜੇ ਦਿਨ ਮੈਂ ਦੇਖ ਰਿਹਾ ਸੀਗਾ ਵੀ ਵੇਚਦੀ ਕਲੀਅਰ ਹੈਗਾ। ਸੋ ਜਿਹੜੇ ਕਿ ਆਪਣੇ ਏਰੀਆ 'ਚ ਹੈਗੇ ਟਰਾਈ ਕਰੋ, ਜੇ ਤੁਸੀਂ ਐਪਲੀਕੇਸ਼ਨ ਕੀਤੀ ਆ ਜਾਂ ਨਹੀਂ ਵੀ ਕੀਤੀ, ਆਪਦੇ PCA ਨੂੰ ਕੰਸਲਟ ਕਰਕੇ ਉਸ ਬਿਹਾਫ ਤੇ ਸਪਰੇਅ ਜ਼ਰੂਰ ਕਰ ਦਿਓ ਜੀ। ਬੇਸਿਕਲੀ ਕਹਿਣ ਦਾ ਮਕਸਦ ਇਹ ਆ ਵੀ ਮਹਿੰਗੀ ਤੇ ਸਹੀ ਸਪਰੇਅ ਕਰਿਓ। ਇਸ ਜਿਹੜਾ ਟਾਈਮ ਆ, ਅੱਗੇ ਆਪਾਂ ਹਮੇਸ਼ਾ ਹੀ ਪ੍ਰੋਗਰਾਮਸ ਦੀ ਗੱਲ ਕਰਦੇ ਆ ਆਪਟੀਮਾਈਜ਼ੇਸ਼ਨ ਜਾਂ ਕਾਸਟ ਕਟਿੰਗ ਦਾ, ਬਟ ਇੱਥੇ ਆਪਾਂ ਉਹ ਚੀਜ਼ ਤੇ ਫੋਕਸ ਨਹੀਂ ਕਰ ਸਕਦੇ। ਤੇ ਹੁਣ ਆਪਣੇ ਕੋਲ ਇੱਕ ਹਿਸਾਬ ਨਾਲ ਐਮਰਜੈਂਸੀ ਸਿਚੁਏਸ਼ਨ ਬਣ ਗਈ ਆ ਵੀ ਵਧੀਆ ਸਪਰੇਅ ਮਹਿੰਗੀ ਇਨ ਦਾ ਸੈਂਸ ਜਿਹੜੀ ਇਫੈਕਟਿਵ ਹੈਗੀ ਉਹ ਕਰੋ ਤੇ ਉਹਨੂੰ ਪ੍ਰੋਪਰ ਢੰਗ ਤਰੀਕੇ ਦੇ ਨਾਲ ਕਰੋ ਜੀ। ਤੇ ਸਪਰੇਅਰ ਦੀ ਜਿਹੜੀ ਮਸ਼ੀਨ ਆ, ਸਪਰੇਅਰ ਮਸ਼ੀਨ ਆ, ਇਹਦੀ ਸੰਭਾਲ ਕਿਵੇਂ ਕਰਨੀ ਹੈ? ਕਿਉਂਕਿ ਬਹੁਤ ਵਾਰੀ ਆਪਾਂ ਦੇਖਦੇ ਹਾਂ ਕਿਸਾਨ ਇਸ ਮਾਮਲੇ ਦੇ ਵਿੱਚ ਕਈ ਵਾਰੀ ਗੱਚਾ ਖਾ ਜਾਂਦਾ ਤੇ ਜਦੋਂ ਫਿਰ ਉਹਨੂੰ ਲੋੜ ਹੁੰਦੀ ਉਦੋਂ ਮਸ਼ੀਨ ਚੱਲਦੀ ਹੈ। ਹਾਂਜੀ, ਸੋ ਇਹ ਤੇ ਦੇਖੋ ਆਪਾਂ ਹੁਣ ਟਾਈਟ ਸਕੈਜੂਲ ਦੀ ਆਪਾਂ ਗੱਲ ਕਰ ਰਹੇ ਸੀਗੇ ਤੇ ਇਹਦੇ 'ਚ ਨਾ ਕਾਫੀ ਇਸ਼ੂਜ਼ ਆਏ, ਮੈਂ ਸੁਣਨ 'ਚ ਆਇਆ ਵੀ ਖਾਸ ਕਰਕੇ ਸਪਰੇਅ ਮਸ਼ੀਨ ਦੀ। ਯੂਜਲੀ ਜਿਹੜੇ ਤਾਂ ਪੁਰਾਣੀ ਖੇਤੀ ਕਰਦੇ ਆ ਜਾਂ ਜਿਨ੍ਹਾਂ ਕੋਲ ਰਿਸੋਰਸਿਸ ਹੈਗੇ ਆ ਜਾਂ ਸੂਝਵਾਨ ਆ ਗਏ, ਉਹ ਤਾਂ ਕਾਫੀ ਹੱਦ ਤੱਕ ਸੋਹਣੀ ਮਸ਼ੀਨ ਦੀ ਮੇਨਟੇਨੈਂਸ ਰੱਖਦੇ ਆ। ਪਰ
ਕਈ ਜਿਨ੍ਹਾਂ ਨੂੰ ਜੇ ਨਵੀਂ ਖੇਤੀ ਸ਼ੁਰੂ ਕੀਤੀ ਆ ਜਾਂ ਕੋਈ ਇਸ਼ੂਜ਼ ਦਾ ਨਹੀਂ ਪਤਾ, ਉਹਨਾਂ ਵਾਸਤੇ ਮੈਂ 5-6 ਬੁਲੇਟ ਪੁਆਇੰਟ ਆਪਾਂ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਜਿਨ੍ਹਾਂ ਤੇ ਫੋਕਸ ਕਰਨਾ। ਦੇਖੋ ਜੀ, ਮੇਰਾ ਇਹ ਸਪੈਸ਼ਲਿਟੀ ਤਾਂ ਹੈ ਨਹੀਂ ਗੀ ਫਰੋਮ ਇੰਜੀਨੀਅਰਿੰਗ ਬੈਕਗਰਾਊਂਡ ਤੇ, ਪਰ ਮੈਨੂੰ ਥੋੜੀ ਜਿਹੀ ਨੌਲੇਜ ਜ਼ਰੂਰ ਹੈਗੀ ਆ ਜਿਹਦੇ ਨਾਲ ਆਪਾਂ ਕੁਝ ਕੁ ਪੁਆਇੰਟ ਸਰੋਤਿਆਂ ਨੂੰ ਦੱਸ ਸਕਦੇ ਆ ਜਿਹੜੇ ਕਿ ਉਹ ਫਰਦਰ ਐਕਸਪਲੋਰ ਕਰ ਲੈਣ ਅੱਗੇ ਜਾ ਕੇ। ਠੀਕ ਹੈ। ਸੋ ਆਪਾਂ ਇੱਕ ਰਾਹ ਦੇ ਦਾਂਗੇ ਜਿਹੜਾ ਸਰੋਤੇ ਦੇਖ ਕੇ ਇਹਦਾ ਹੱਲ ਕੱਢ ਸਕਣ। ਮੋਸਟਲੀ ਆਪਣਾ ਹੁੰਦਾ ਕੀ ਆ ਜੀ, ਮੈਂ ਜਿੰਨੇ ਕੁ ਮੈਂ ਸਰੋਤਿਆਂ ਨੂੰ ਮਿਲਿਆ, ਜਦੋਂ ਐਪਲੀਕੇਸ਼ਨ ਕਰਦੇ ਆਗੇ ਹਨਾ, ਸਪਰੇਅ ਕਰਦੇ ਆ, ਮਸ਼ੀਨ ਉੱਦਾਂ ਹੀ ਖੜੀ ਕਰ ਦਿੰਦੇ, ਉਹ ਤਾਂ ਬਿਲਕੁਲ ਹੀ ਗਲਤ ਆ ਜੀ। ਠੀਕ ਹੈ। ਉਹਦੇ ਨਾਲ ਵਿੱਚ ਸਾਰੀ ਰੈਜ਼ੀਡਿਊ ਜਾਂ ਦਵਾਈ ਜੰਮ ਜਾਣੀ ਆ, ਉਹਨੇ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਨਾ ਮਸ਼ੀਨ ਦਾ। ਕਈ ਸਰੋਤੇ ਕੀ ਕਰਦੇ ਆ ਵੀ ਉਹਨੂੰ ਬਾਅਦ ਚੋਂ ਕਲੀਨ ਵਾਟਰ ਨਾਲ ਰਿੰਸ ਕਰ ਦਿੰਦੇ ਆ, ਜਿਹੜਾ ਕਿ ਠੀਕ ਆ। ਪਰ ਜੇ ਆਪਾਂ ਮੰਨ ਲਓ ਅੱਜ ਮਸ਼ੀਨ ਖੜੀ ਕੀਤੀ ਆ, ਕੱਲ੍ਹ ਨੂੰ ਪਰਸੋਂ ਯੂਜ਼ ਕਰਨੀ ਦੁਬਾਰਾ, ਉਹਦੇ ਲਈ ਤੇ ਕਲੀਨ ਪਾਣੀ ਨਾਲ ਇੱਕ ਵਾਰੀ ਰਿੰਸ ਕਰ ਦਿੰਦੇ, ਠੀਕ ਆ। ਬਟ ਜਿਹੜੀ ਇਹਦੀ ਸਹੀ ਪ੍ਰਕਿਰਿਆ ਜੀ, ਉਹ ਹੈਗੀ 1-2 ਨਾ ਕੈਮੀਕਲ ਮਿਲਦੇ ਹੈਗੇ, ਯੂਜਲੀ PBM ਤੋਂ ਵੀ ਮਿਲਦਾ, ਜਿਹੜਾ ਆਪਣੇ ਇੱਥੇ ਸਾਡੇ ਏਰੀਆ 'ਚ ਹੈਗਾ ਗਾ, ਉੱਥੇ ਸਪਰੇਅਰਾਂ ਦਾ ਸਮਾਨ ਹੀ ਮਿਲਦਾ ਹੈਗਾ ਜ਼ਿਆਦਾ। ਮੈਨਿੰਗ ਤੇ 99 ਦੇ ਲਾਗੇ ਹੈਗਾ ਉਹਨਾਂ ਦਾ ਸਟੋਰ। ਫੇਮਕੋ ਵੀ ਬਣਾਉਂਦੀ ਆ, ਇਹ ਦਾਣੇਦਾਰ ਹੁੰਦੇ ਆ, ਤੇ ਪਲੱਸ ਇੱਕ ਆਲ ਕਲੀਅਰ ਲਿਕੁਇਡ ਹੁੰਦਾ ਜੀ। ਇਹ ਹੁੰਦਾ ਕੀ ਆ, ਜਿੰਨੀ ਵੀ ਬਿਲਡਅਪ ਆ, ਜਾਰਾ, ਮਿੱਟੀ ਘੱਟਾ ਸਿਸਟਮ ਦੇ ਵਿੱਚੋਂ ਟੋਟਲੀ ਸਾਫ਼ ਕਰ ਦਿੰਦਾ ਹੈਗਾ। ਪਲੱਸ ਉਹਦੀ ਜਿਹੜੀ ਸੀਲਾਂ ਜਾਂ ਜੋ ਵੀ ਉਹਦੇ ਵੀਅਰ ਪਾਰਟਸ ਉਹਨੂੰ ਰੀਜੂਵੀਨੇਟ ਕਰਕੇ ਹਿਸਾਬ ਨਾਲ ਲੁਬਰੀਕੇਟ ਕਰਕੇ ਰੱਖਦਾ, ਤਾਂ ਕਿ ਉਹ ਡੈਮੇਜ ਨਾ ਹੋਣ। ਸੋ ਇਹਦੇ 'ਚ ਕਰਦੇ ਕੀ ਆ ਜੀ, ਮਸ਼ੀਨ ਨੂੰ ਸਾਫ਼ ਪਾਣੀ ਨਾਲ ਧੋ ਕੇ ਉਹਦੇ 'ਚ ਅੱਧਾ ਕੁ ਟੈਂਕ ਪਾ ਕੇ ਜਾਂ ਤੀਜਾ ਹਿੱਸਾ ਪਾ ਕੇ ਪਾਣੀ ਦਾ, ਤੇ ਉਹਦੇ ਵਿੱਚੋਂ ਜਿੰਨਾ ਲੇਬਲ ਤੇ ਲਿਖਿਆ ਉਹਦੇ ਅਨੁਸਾਰ ਉਹ ਦਵਾਈ ਵਿੱਚ ਪਾ ਕੇ ਤੇ ਉਹਨੂੰ ਅੱਧਾ ਕੁ ਘੰਟਾ ਆਪਾਂ ਨੂੰ ਚੱਲਣੀ ਪੈਂਦੀ ਮਸ਼ੀਨ। ਸਾਰੇ ਸਿਸਟਮ ਦੇ ਵਿੱਚ ਮਿਕਸ ਹੋ ਕੇ ਚੱਲਦੀ ਰਹਿੰਦੀ ਆ ਜੀ। ਉਦੋਂ ਬਾਅਦ ਚੋਂ ਫਿਰ ਉਹਨੂੰ ਆਪਾਂ ਜਿਹੜੇ ਨੋਜ਼ਲਸ ਦੇ ਥਰੂ ਫਲਸ਼ ਕਰਕੇ ਉਹ ਸਾਰਾ ਉਹਨੂੰ ਕੱਢ ਦਈਦਾ। ਹਾਂ, ਟਾਈਮ ਜ਼ਰੂਰ ਲੱਗਦਾ ਇਸ ਤੇ, ਪਰ ਇਹਨਾਂ ਵੀ ਤੁਹਾਡਾ ਜਿਹੜਾ ਸਾਧਨ ਉਹ ਵੀ ਤਾਂ ਬਚਿਆ ਰਹਿੰਦਾ ਨਾ। ਬਿਲਕੁਲ ਜੀ। ਦੇਖੋ, ਟਿਪੀਕਲ ਸਪਰੇ ਮਸ਼ੀਨ ਦੀ ਕਾਸਟ $40,000 ਤੋਂ $50,000 ਹੈ ਜੀ। ਸੋ ਆਪਾਂ ਨੂੰ ਜੇ ਆਪਾਂ ਇਹ ਸਟੈਪਸ ਨਹੀਂ ਕਰਦੇ, ਫਿਰ ਉਹਦੇ ਨਾਲ ਪੰਪ ਰੀਬਿਲਡ ਕਰਨਾ ਪੈ ਸਕਦਾ, ਪਾਈਪਾਂ ਜਰ ਲੱਗਣੀ, ਪਰ ਉਹ ਤਾਂ ਚਲੋ ਆਪਾਂ ਠੀਕ ਵੀ ਕਰ ਲਾਂਗੇ। ਪੈਸੇ ਜਿੰਨਾ ਮੇਨਟੇਨੈਂਸ ਘੱਟ ਕਰੋਗੇ, ਕਹਿਣ ਤੋਂ ਭਾਵ ਉਨੀ ਤੁਹਾਨੂੰ ਜਿਹੜੀ ਇਨਪੁਟ ਕਾਸਟ ਆ ਵੱਧਦੀ ਜਾਣੀ ਤੁਹਾਡੀ ਜੀ, ਉਹ ਵੱਧਦੀ ਵੀ ਜਾਣੀ। ਪਲੱਸ ਅੱਜ ਦੇ ਸਮੇਂ ਨੂੰ ਕਈ ਵਾਰੀ ਪਾਰਟਸ ਨਹੀਂ ਅਵੇਲੇਬਲ ਹੁੰਦੇ। ਹੁਣ ਮੇਰੀ ਖੜੇ ਪੈਰ ਮਸ਼ੀਨ ਖੜ ਗਈ, ਮੈਂ ਪੈਸੇ ਤਾਂ ਲਾ ਸਕਦਾ, ਪਰ ਮੈਨੂੰ ਪਾਰਟਸ ਨਹੀਂ ਮਿਲ ਰਹੇ, ਫਿਰ ਮੈਂ ਉਸ ਟਾਈਮ ਕੀ ਕਰੂੰਗਾ। ਸੋ ਇੱਕ ਤਾਂ ਇਹ ਹੋ ਗਿਆ ਜੀ, ਇਹਨੂੰ ਕਲੀਨ ਕਰਨ ਦਾ ਕੀ ਪ੍ਰਕਿਰਿਆ, ਇਹਨੂੰ ਟੈਂਕ ਕਲੀਨਰ ਕਹਿੰਦੇ ਆ ਜਾਂ ਸਪਰੇ ਮਸ਼ੀਨ ਕਲੀਨਰ। ਇਹ ਮੇਰੇ ਹਿਸਾਬ ਨਾਲ ਤਾਂ ਮਸਟ ਆ, ਖਾਸ ਕਰਕੇ ਸੀਜ਼ਨ ਐਂਡ ਕਰਕੇ ਜਾਂ ਜਦੋਂ ਕੋਈ ਕੈਮੀਕਲ ਚੇਂਜ ਕਰਨਾ, ਆਪਾਂ ਜਿੱਦਾਂ ਹੁਣ ਆਪਾਂ ਫੰਜੀਸਾਈਡ ਕਰ ਰਹੇ ਆ, ਬਾਅਦ ਚੋਂ ਇਨਸੈਕਟੀਸਾਈਡ ਕਰਨੇ ਆ, ਇਨ ਬਿਟਵੀਨ ਜਾਂ ਮਸ਼ੀਨ 2 ਮਹੀਨੇ ਖੜੀ ਰਹਿਣੀ ਹੈਗੀ। ਇਹ ਤਾਂ ਬਹੁਤ ਹੀ ਜ਼ਰੂਰੀ ਚੀਜ਼ ਮੈਂ ਇਹਨੂੰ ਮੰਨਦਾ ਜੀ। ਜੀ ਬਿਲਕੁਲ। ਤੇ ਅਗਲਾ ਇਹਦੇ ਵਿੱਚ ਕੋਈ ਹੋਰ ਜਿਹੜਾ ਕੋਈ ਐਡ ਕਰ ਸਕਦੇ ਹੋਈਏ ਆਪਾਂ? ਹਾਂਜੀ, ਇਹ ਤਾਂ ਹੋ ਗਿਆ ਆਪਣਾ ਕਲੀਨਿੰਗ ਦਾ ਮਸਲਾ। ਫਿਰ ਉਹਦੀ ਆ ਗਈ ਡੇਲੀ ਮੇਨਟੇਨੈਂਸ। ਦੇਖੋ, ਇੰਨਾ ਕੁ ਤਾਂ ਆਪਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਵੀ ਜਿੰਨੇ ਵੀ ਉਹਦੇ ਵੇਰੀਏਬਲ ਪਾਰਟਸ ਆ, ਗਰੀਸ ਕਰੋ ਸਾਰੇ। ਜਿਹੜਾ ਇਹਨਾਂ ਦਾ ਮਸ਼ੀਨਾਂ ਦਾ ਜਿਹੜਾ ਪੰਪ ਹੁੰਦਾ ਜੀ, ਡਾਇਫਰਾਮ ਪੰਪ ਆ, ਉਹਦੇ ਵਿੱਚ ਤੇਲ ਪੈਂਦਾ, ਗੇਅਰ ਆਇਲ, ਉਹਦੀ ਲਾਈਫ ਦੇਖੋ, ਕਈ ਬੰਦੇ 2-2 3-3 ਸਾਲ ਚੇਂਜ ਨਹੀਂ ਕਰਦੇ। ਮੈਂ ਸਾਰਿਆਂ ਨੂੰ ਸੁਜੈਸਟ ਕਰਦਾ ਹੁੰਦਾ ਵੀ ਸਾਲ ਦੇ ਵਿੱਚ ਇੱਕ ਵਾਰੀ ਐਨੂਅਲ ਮੇਨਟੇਨੈਂਸ 'ਚ ਉਹ ਤੇਲ ਪਾਣੀ ਜ਼ਰੂਰ ਚੇਂਜ ਕਰ ਲਓ। ਪਿੱਛੇ ਜਿਹੜਾ ਪੱਖੇ ਦਾ ਗੇਅਰ ਬਾਕਸ ਹੁੰਦਾ, ਉਹਦੇ ਵਿੱਚ ਵੀ ਆਪਣਾ ਗੇਅਰ ਆਇਲ ਹੁੰਦਾ ਜੀ। ਸੋ ਉਹਦੇ ਨਾਲ ਕੀ ਹੁੰਦਾ, ਜੇ ਆਪਾਂ ਇਹ ਚੀਜ਼ਾਂ ਕਰਦੇ ਰਵਾਂਗੇ, ਚੈੱਕ ਬੈਲਟਾਂ ਕੀ ਤੁਹਾਡੀਆਂ ਬੈਲਟਸ ਕਰੈਕ ਹੋ ਰਹੀਆਂ, ਵਾਲਵ ਫੰਕਸ਼ਨ ਕਰਦੇ ਆ, ਜੇ ਤੁਹਾਨੂੰ ਲੱਗਦਾ ਵੀ ਬੈਲਟ ਕਰੈਕ ਆਉਣ ਲੱਗ ਗਏ, ਵੀਅਰ ਤੋਂ ਪਹਿਲੇ ਚੇਂਜ ਕਰ ਦਿਓ ਜਾਂ ਬੈਕਅਪ ਆਪਦਾ ਤਿਆਰ ਰੱਖੋ। ਸੋ ਇਹ ਕੁਛ ਕੁ ਚੀਜ਼ਾਂ ਕਰਨ ਨਾਲ ਆਪਣਾ ਡਾਊਨ ਟਾਈਮ ਬਹੁਤ ਘੱਟ ਜੂਗਾ ਵੀ, ਜਦੋਂ ਫਿਰ ਆਪਾਂ ਨੂੰ ਐਟਲੀਸਟ ਇਹ ਬੇਫਿਕਰੀ ਹੋਊਗੀ ਵੀ ਟਾਈਮ ਥੋੜਾ, ਪਰ ਮੇਰੀ ਮਸ਼ੀਨ 100/100 ਆ, ਕੋਈ ਚੱਕਰ ਵਾਲੀ ਗੱਲ ਨਹੀਂ। ਆਪਾਂ ਦਿਨ ਰਾਤ ਨੂੰ ਤੁਹਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪੈਂਦਾ ਜੀ। ਇਹ ਵੀ ਹੁੰਦਾ ਨਾ ਦੈਦੀਪ ਸਿੰਘ ਜੀ, ਵੀ ਕਈ ਵਾਰੀ ਜਿਹੜੇ ਬੰਦੇ ਕਿਸਾਨ ਜਿਹੜੇ ਸੰਦੇ ਨੂੰ ਪਿਆਰ ਵੀ ਕਰਦੇ ਆ, ਸਾਧਨਾਂ ਨੂੰ, ਉਹ ਤਾਂ ਕਰਕੇ ਰੱਖਦੇ ਨੇ ਮੇਨਟੇਨੈਂਸ ਪੂਰੀ, ਪਰ ਕਈ ਵਾਰੀ ਆਪਾਂ ਘੋਲ ਵੀ ਕਰ ਜਾਂਦੇ ਹਾਂ ਆਪਣੇ ਵਰਗੇ ਜਿਹੜੇ ਲੋਕ ਨੇ, ਫਿਰ ਉਹ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਉਦੋਂ ਫਿਰ ਉਹ ਮਸ਼ੀਨਾਂ ਚੱਲਦੀਆਂ ਨਹੀਂ ਜੀ। ਪ੍ਰਵੀਨ ਵੀਰ, ਇੱਕ ਤਾਂ ਘੋਲ ਕਰ ਜਾਂਦੇ ਆ ਜਾਂ ਕਈ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਹੈਗਾ, ਖਾਸ ਕਰਕੇ ਜਾਣਕਾਰੀ ਤੋਂ ਬਿਨਾਂ ਵੀ ਕਈ ਵਾਰੀ ਨੁਕਸਾਨ। ਹਾਂਜੀ, ਜਿੱਦਾਂ ਕਲੀਨਿੰਗ ਵਾਲੇ ਸੋਲੂਸ਼ਨ ਦਾ ਬਹੁਤ ਘੱਟ ਲੋਕਾਂ ਨੂੰ ਪਤਾ। ਯੂਜਲੀ ਮੋਸਟਲੀ ਸਾਰੇ ਸਾਫ਼ ਪਾਣੀ ਨਾਲ ਛੱਡ ਦਿੰਦੇ ਆ ਸਾਫ਼ ਕਰਕੇ, ਪਰ ਇਹ ਇੱਕ ਨੈਕਸਟ ਸਟੈਪ ਆ ਜਿਹੜਾ ਤੁਹਾਡੀ ਮਸ਼ੀਨ ਦੀ ਲਾਈਫ ਹੋਰ ਵਧਾ ਸਕਦਾ। ਦੂਜਾ, ਜਿਵੇਂ ਇਹਦਾ ਗੇਅਰ ਬਾਕਸ ਹੋ ਗਿਆ ਜਾਂ ਡਾਇਫਰਾਮ ਪੰਪ ਦਾ ਤੇਲ ਹੋ ਗਿਆ, ਉਹਦੀ ਵੀ ਇੱਕ ਬੁਨਿਆਦ ਆ, ਕਿੰਨੇ ਘੰਟੇ, 100 ਘੰਟਾ, 200, ਜਿਹੜਾ ਵੀ ਉਹ ਹੈਗਾ, ਤੇ ਉਹਦੇ ਹਿਸਾਬ ਨਾਲ ਆਪਾਂ ਉਹਨੂੰ ਫੋਲੋ ਕਰਨਾ ਚਾਹੀਦਾ। ਮੋਸਟਲੀ ਹੁੰਦਾ ਕੀ ਆ, ਜਿੰਨੇ ਕਿ ਮੈਂ ਦੇਖਦਾ, ਆਪਣੇ ਜਿਹੜਾ ਮੈਨੂਅਲ ਮਿਲਦਾ ਨਾਲ, ਤਕਰੀਬਨ ਆਪਣੇ ਬੰਦੇ ਘੱਟ ਹੀ ਪੜ੍ਹਦੇ ਆ ਜੀ ਉਹਨੂੰ,
ਸੋ ਉਹਦੇ ਵਿੱਚ ਉਹਦੀ ਪੜ੍ਹਦੇ ਹੀ ਨਹੀਂ। ਪ੍ਰੋਪਰ ਪ੍ਰਕਿਰਿਆ ਲਿਖੀ ਹੁੰਦੀ ਹੈ ਵੀ ਇੰਨੇ ਘੰਟਿਆਂ ਬਾਅਦ ਇੱਥੇ ਗਰੀਸ ਕਰੋ, ਇੰਨੇ ਘੰਟਿਆਂ ਬਾਅਦ ਆਹ ਚੈੱਕ ਕਰੋ, ਇੰਨੇ ਘੰਟਿਆਂ ਬਾਅਦ ਆਹ ਚੇਂਜ ਕਰੋ। ਤੇ ਇਹਦੇ ਵਿੱਚ ਆਪਾਂ ਇਹ ਵੀ ਹੁੰਦਾ ਕਿ ਥਾਵਾਂ ਵੀ ਹੋਣਗੀਆਂ ਇਸ ਤਰ੍ਹਾਂ ਦੇ ਜਿਨ੍ਹਾਂ ਤੋਂ ਆਪਾਂ ਸਰਵਿਸ ਕਰਵਾ ਵੀ ਸਕਦੇ ਹਾਂ? ਜੀ ਇਹ ਤਕਰੀਬਨ ਸਾਰੇ ਜਿੰਨੇ ਵੀ ਆਪਣੇ ਫੇਮਸ ਡੀਲਰ ਆ ਗਏ ਉਹ ਸਾਰੇ ਸਰਵਿਸਿਜ਼ ਤਾਂ ਪ੍ਰੋਵਾਈਡ ਕਰਦੇ ਹੈਗੇ। ਠੀਕ ਹੈ, ਪਰ ਉਹ ਪਰ ਮਹਿੰਗੀ ਹੋਣੀ ਥੋੜ੍ਹੀ। ਮਹਿੰਗੀ ਆ, ਪਲੱਸ ਆਪਣਾ ਟਾਰਗੇਟ ਆ ਜੀ ਆਡੀਅנס ਨੂੰ ਇਹ ਦੱਸਣਾ ਚਾਹੁੰਦੇ ਆ ਵੀ ਆਹ ਚੀਜ਼ਾਂ ਤੁਸੀਂ ਮੱਦੇ ਨਜ਼ਰ ਰੱਖਣੀਆਂ, ਕਿੱਦਾਂ ਕਰਨੀਆਂ, ਕਿਤੋਂ ਕਰਵਾਉਣੀ। ਕਈ ਆਪ ਕਰ ਲੈਂਦੇ ਆ, ਕਈ ਸਰਵਿਸ ਕਾਲ ਕਰਕੇ ਕਰ ਲੈਂਦੇ ਆ, ਜਾਂ ਜਿੱਦਾਂ ਵੀ ਆ, ਪਰ ਜਿਹੜਾ ਉਹਦਾ ਪ੍ਰੋਪਰ ਮੇਨਟੇਨੈਂਸ ਸਕੇਜੂਲ ਆ ਤੇ ਪਲੱਸ ਕਲੀਨਿੰਗ, ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਆ। ਇਹਨਾਂ ਦਾ ਫੋਲੋਅਪ ਬਹੁਤ ਜ਼ਰੂਰੀ ਹੈ। ਹਾਂਜੀ। ਤੇ ਅਗਲੀ ਜੇ ਗੱਲ ਕਰੀਏ ਆਪਾਂ USDA ਦੀ, ਤੁਸੀਂ USDA ਦੇ ਵਿੱਚ ਵੀ ਰਹੇ ਹੋ ਤੇ USDA ਦੇ ਬਾਰੇ ਤੁਹਾਨੂੰ ਖਾਸਾ ਜਿਹੜਾ ਪਤਾ ਹੈ। ਬਹੁਤ ਸਾਰੇ ਜਿਹੜੇ ਪੰਜਾਬੀ ਨੇ, ਬਹੁਤ ਸਾਰੇ ਆਪਣੇ ਇਸ ਟਾਈਮ ਸਰੋਤੇ ਨੇ, ਉਹਨਾਂ ਦੀ ਇਹ ਦਿਲਚਸਪੀ ਵੀ ਹੈ ਵੀ USDA ਦੇ ਵਿੱਚ ਜੌਬ ਕੀਤੀ ਜਾਵੇ ਜਾਂ ਅਪਲਾਈ, ਤਾਂ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਜੌਬ ਦੀ ਲੋੜ ਹਰੇਕ ਥਾਂ ਹੀ ਹੈ, ਤੇ ਜੇ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਰਹਿਣਾ ਤਾਂ ਆਪਾਂ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ। USD ਦੇ ਵਿੱਚ ਜਿਹੜਾ ਰੁਜ਼ਗਾਰ ਹੈ, ਨੌਕਰੀ, ਉਹ ਕਿਵੇਂ ਹਾਸਲ ਕਰ ਸਕਦੇ ਹਾਂ? ਜੀ ਪ੍ਰਵੀਨ ਵੀਰ, ਮੇਰੇ ਨਾ ਥੋੜੇ ਇੱਕ ਪੁਆਇੰਟ ਹੋਰ ਰਹਿ ਗਏ ਸਪਰੇਅਰ ਵਾਲੇ, ਆਪਾਂ ਜੇ ਤੁਸੀਂ ਕਹਿੰਦੇ ਆਪਾਂ ਬਾਅਦ ਚ ਕਵਰ ਕਰ ਲੈਂਦੇ ਹਾਂ। ਨਹੀਂ, ਆਪਾਂ ਨਾਲ ਦੀ ਨਾਲ ਹੀ ਕਰਦੇ ਹੋ ਤੁਸੀਂ। ਸੋ ਆਪਾਂ ਜਿਹੜਾ USDA ਚ ਜੌਬਸ ਬਾਰੇ ਮੈਨੂੰ ਕਾਫੀ ਕਾਲਸ ਆਈਆਂ, ਸਰੋਤੇ ਪੁੱਛਦੇ ਰਹਿੰਦੇ ਆ, ਉਹ ਆਪਾਂ ਥੋੜੇ ਚਿਰ ਤੱਕ ਕਵਰ ਕਰਦੇ ਆ, ਬਟ ਮੈਂ ਕੁਝ ਕੁ ਪੁਆਇੰਟ ਸਪਰੇਅਰਸ ਦੇ ਜਿਹੜੇ ਮੈਂ ਸਰੋਤੇ ਨੂੰ ਹੋਰ ਦੱਸ ਦੇਣਾ ਚਾਹੁੰਦਾ। ਆਪਾਂ ਕਵਰ ਕਰ ਲਿਆ ਜੀ ਕਲੀਨਿੰਗ ਤੇ ਮੇਨਟੇਨੈਂਸ। ਜੀ ਠੀਕ ਹੈ, ਇਹ ਤਾਂ ਹੋ ਗਏ ਦੋ ਇਹਦੇ ਪਹਿਲੂ ਮੇਜਰ ਜਿਹੜੇ ਮਸ਼ੀਨ ਨੂੰ ਠੀਕ ਚੱਲਦੀ ਰੱਖਣ ਦੇ। ਹੁਣ ਉਹਨੂੰ ਕਿੱਦਾਂ ਚਲਾਉਣਾ, ਉਹਦੇ ਵਿੱਚ ਵੀ ਕਾਫੀ ਪੁਆਇੰਟਸ ਜਾਂ ਇਸ਼ੂਜ਼ ਆ ਜਾਂਦੇ ਆ। ਇੱਥੇ ਆ ਕੇ ਜਿਹੜੇ ਆਪਣੇ ਸਰੋਤੇ ਮਾਰ ਖਾ ਜਾਂਦੇ ਆ, ਜਿਹੜੇ ਤਾਂ ਕਾਫੀ ਮਤਲਬ ਵੱਡੇ ਪੱਧਰ ਤੇ ਖੇਤੀ ਕਰਦੇ ਆ ਜਾਂ ਰਿਸੋਰਸਿਸ ਹੈਗੇ ਆ, ਉਹ ਤਾਂ ਇਹ ਪੁਆਇੰਟਸ ਫੋਲੋ ਕਰਦੇ ਆ, ਪਰ ਆਪਣੇ ਬੰਦੇ ਕੈਲੀਬ੍ਰੇਸ਼ਨ ਮਸ਼ੀਨ ਨੂੰ ਬਹੁਤ ਘੱਟ ਕਰਦੇ ਆ। ਠੀਕ ਹੈ, ਕੈਲੀਬ੍ਰੇਸ਼ਨ ਤੋਂ ਭਾਵ ਆਪਾਂ ਉਹਨੂੰ ਸੈੱਟ ਕਰਨਾ ਵੀ ਕਿੰਨਾ ਪਾਣੀ ਲੱਗੇ, ਕਿੰਨੇ ਪ੍ਰੈਸ਼ਰ ਤੇ ਕਿੰਨੇ ਸਪਰੇਅ ਤੇ ਕੀ ਉਹਦੀ ਆਊਟਪੁੱਟ ਆ। ਉਹ ਕਰਨ ਵਾਸਤੇ ਆਪਾਂ ਕੁਝ ਕੁ ਤਰੀਕੇ ਹੁੰਦੇ ਆ ਜਿਹੜੇ ਆਪਾਂ ਸਰੋਤੇ ਨੂੰ ਦੱਸ ਦਿੰਦੇ ਆ ਵੀ ਇਹ ਆਪਾਂ ਕਿੱਦਾਂ ਕਰਨੀ ਹੈਗੀ। ਯੂਜਲੀ ਮੈਂ ਜਿੰਨੇ ਕ ਆਪਣੇ ਪੰਜਾਬੀ ਪਰਿਵਾਰਾਂ ਨੂੰ ਮਿਲਦਾ, ਮੈਂ ਪੁੱਛਦਾ ਹੁੰਦਾ ਵੀ ਤੁਸੀਂ ਕਿੱਦਾਂ ਕਿੰਨਾ ਪਾਣੀ ਯੂਜ਼ ਕਰਦੇ ਆ, ਬਸ ਉਹਨਾਂ ਦਾ ਤਕਰੀਬਨ ਮੈਨੂੰ ਆਹੀ ਆਨਸਰ ਮਿਲਦਾ ਹੁੰਦਾ, 4 ਟੈਂਕ ਪਾ ਦਿੰਦੇ ਆ, ਦਵਾਈ ਚੌਥੇ ਸੇ ਵੰਡ ਲਓ, ਜਿੰਨੀ ਆ ਗਈ। ਪਰ ਇਹ ਕੋਈ ਠੀਕ ਤਰੀਕਾ ਨਹੀਂ ਜੀ, ਇਹਨੂੰ ਆਪਾਂ ਬੈਟਰ ਕਰ ਸਕਦੇ ਹਾਂ। ਠੀਕ ਹੈ, ਬੈਟਰ ਕਰਨ ਦਾ ਤਰੀਕਾ ਸਾਰਿਆਂ ਤੋਂ ਪਹਿਲਾਂ ਜਦੋਂ ਆਪਾਂ ਕੋਈ ਦਵਾਈ ਲੈਣੇ ਆ ਜਾਂ ਆਪਾਂ ਨੂੰ PCA ਰეკਮੈਂਡ ਕਰਦਾ, ਉਹਦੇ ਵਿੱਚ ਉਹ ਲਿਖ ਕੇ ਭੇਜਦਾ ਹੁੰਦਾ ਵੀ ਪਰ ਏਕੜ ਇੰਨਾ ਪਾਣੀ ਲੱਗਣਾ ਚਾਹੀਦਾ, 75 ਗੈਲਨ ਪਰ ਏਕੜ ਲਾਉਣੇ ਆ ਜਾਂ 100 ਗੈਲਨ ਪਰ ਏਕੜ ਲਾਉਣੇ ਆ। ਸੋ ਉਸ ਮੁਤਾਬਿਕ ਤੁਹਾਨੂੰ ਆਪਦੀ ਮਸ਼ੀਨ ਨੂੰ ਕੈਲੀਬ੍ਰੇਟ ਕਰਨਾ ਪੈਂਦਾ ਜੀ। ਠੀਕ ਹੈ, ਇਹਦਾ ਤਰੀਕਾ ਹੈਗਾ ਥੋੜਾ ਜਿਹਾ ਟੈਕਨੀਕਲ ਆ, ਪਰ ਆਪਾਂ ਸਰੋਤੇ ਨੂੰ ਆਈਡੀਆ ਜਿਹਾ ਦੇ ਦਿੰਨੇ ਆਗੇ, ਫਿਰ ਉਸ ਤੋਂ ਬਾਅਦ ਆਪਾਂ ਦੇਖ ਲਾਂਗੇ ਕੀ ਹੁੰਦਾਗਾ। ਸੋ ਇਹਦਾ ਤਰੀਕਾ ਹੈਗਾ ਜੀ, ਜਿੰਨੀਆਂ ਨੋਜ਼ਲਾਂ ਹਨਾ ਸਪਰੇਅਰ ਦੀਆਂ, ਉਹ ਕਿੰਨਾ ਪਾਣੀ ਕੱਢਦੀਆਂ ਗੈਲਨ ਪਰ ਮਿੰਟ। ਠੀਕ ਹੈ, ਗੁਣਾ ਕਰਨਾ 5940 ਨਾਲ, ਫਿਰ ਉਹਨੂੰ ਡਿਵਾਈਡ ਕਰਨਾ ਸਪੀਡ ਤੇ ਜਿਹੜੀ ਉਹਦੀ ਤੁਹਾਡੀ ਰੋ ਟੂ ਰੋ ਸਪੇਸਿੰਗ ਆ। ਠੀਕ ਹੈ, ਫਾਰਮੂਲਾ ਜੇ ਇੱਥੇ ਨਹੀਂ ਸਮਝ ਲੱਗਿਆ ਤਾਂ ਗੂਗਲ ਤੇ ਉਦਾਂ ਹੀ ਸਰਚ ਕਰ ਲਈਦਾ, ਆਪਾਂ ਸਪਰੇਅਰ ਕੈਲੀਬ੍ਰੇਸ਼ਨ ਜਾਂ ਗੈਲਨ ਪਰ ਏਕੜ, ਉਹ ਇੱਕ ਕਾਮਨ ਜਿਹਾ ਫਾਰਮੂਲਾ ਆ ਜਾਂਦਾ ਜੀ। ਠੀਕ ਹੈ, ਸੋ ਇਹ 'ਚ ਜਿਹੜਾ ਗੈਲਨ ਪਰ ਮਿੰਟ ਨੋਜ਼ਲ ਦਾ, ਉਹ ਡਿਪੈਂਡ ਕਰਦਾ ਤੁਹਾਡੇ ਸਪਰੇਅਰ ਤੇ ਕਿਹੜੀਆਂ ਨੋਜ਼ਲਾਂ ਲੱਗੀਆਂ ਹੋਈਆਂ, ਕਿਹੜੀ ਨੋਜ਼ਲ ਆ। ਉਹਦੇ ਵਿੱਚ ਇੱਕ ਤਾਂ ਹੁੰਦੀ ਔਰੀਫਿਸ ਨਾ, ਜਿੱਥੋਂ ਦੀ ਮੋਰੀ ਚੋਂ ਪਾਣੀ ਆਉਣਾਗਾ, ਇੱਕ ਉਹਦੇ ਵਿੱਚ ਉਹਨੂੰ ਸਪਿਨ ਕਰਨ ਨੂੰ, ਇੱਕ ਉਹਨੂੰ ਕੋਰ ਕਹਿੰਦੇ ਹੈਗੇ। ਠੀਕ ਹੈ, ਇਹਨਾਂ ਦੋਵਾਂ ਦੇ ਜਿਹੜੇ ਮਿਸ਼ਰਣ ਆ ਉਹਦੇ ਹਿਸਾਬ ਨਾਲ ਡਿਪੈਂਡ ਕਰਦਾ ਹੈਗਾ ਵੀ ਕਿੰਨਾ ਆਊਟਪੁੱਟ ਆ। ਤੀਜਾ ਜਿਹੜਾ ਦਾ ਡਿਟਰਮਿਨਿੰਗ ਫੈਕਟਰ ਹੈਗਾ ਜੀ, ਹੋਗਾ ਕਿੰਨੇ ਪ੍ਰੈਸ਼ਰ ਤੇ ਚਲਾਉਣੇ ਆ। ਠੀਕ ਹੈ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦਿਮਾਗ 'ਚ ਰੱਖਦੇ ਹੋਏ ਆਪਾਂ ਨੂੰ ਫਿਰ ਡਿਟਰਮਿਨ ਕਰਨਾ ਪੈਂਦਾ ਵੀ ਕਿਹੜੀ ਨੋਜ਼ਲ ਲਾਈਏ, ਕਿੰਨੇ ਸਪੀਡ ਤੇ ਚਲਾਈਏ, ਤਾਂ ਕਿ ਸਾਡੀ ਕਵਰੇਜ ਵੀ ਸਹੀ ਆ ਜਾਏ ਤੇ ਗੈਲਨ ਪਰ ਏਕੜ ਵੀ ਆਪਾਂ ਜਿਹੜਾ ਪਾਣੀ ਦਾ ਯੂਸੇਜ ਆ ਉਹ ਵੀ ਸੈੱਟ ਬੈਠ ਜਾਏ। ਹੁਣ ਇੱਕ ਤਾਂ ਹੋ ਗਿਆ, ਇਹ ਹੋ ਗਿਆ ਜੀ ਕੈਲੀਬ੍ਰੇਸ਼ਨ ਦਾ ਇਸ਼ੂ। ਠੀਕ ਹੈ, ਨੰਬਰ 2 ਤੇ ਜਿਹੜਾ ਕੈਲੀਬ੍ਰੇਸ਼ਨ ਦੇ ਵਿੱਚ ਮੋਸਟਲੀ ਆਪਣੇ ਜਿਹੜੇ PCA ਰეკਮੈਂਡ ਕਰਦੇ ਉਹ ਹੁੰਦਾ 75 ਤੋਂ 100 ਗੈਲਨ ਪਰ ਏਕੜ ਦਾ। ਦੂਜੀ ਸਮੱਸਿਆ ਮੈਂ ਜਿਹੜੀ ਆਮ ਹੀ ਦੇਖਦਾਗਾ, ਆਪਣੇ ਕਾਫੀ ਸਪਰੇਅਰ ਛੇਤੀ ਕੰਮ ਗਰੋਅਰ ਛੇਤੀ ਕੰਮ ਮੁਕਾਉਣ ਮਾਰੇ ਨਾ ਕਾਫੀ ਸਪੀਡ ਤੇਜ਼ ਬਹੁਤ ਰੱਖਦੇ ਆ। ਠੀਕ ਹੈ, ਟਰੈਕਟਰ ਨੂੰ, ਤਾਂ ਕਿ ਛੇਤੀ ਕੰਮ ਮੁੱਕ ਜੇ। ਬਟ ਦੇਖੋ ਹੁਣ ਕਈ ਵਾਰੀ ਟਾਈਮ ਇਦਾਂ ਦਾ ਆ ਜਾਂਦਾ, ਪਰ ਫਿਰ ਆਪਾਂ ਨੂੰ ਉਹ ਕਰਨਾ ਪੈਂਦਾ। ਬਟ ਉੱਦਾਂ ਯੂਨੀਵਰਸਿਟੀ ਦੀ ਜਿਹੜੀ ਰეკਮੈਂਡੇਸ਼ਨ ਜਿਹੜੀ ਮੈਂ ਪੜ੍ਹਦਾ ਹੁੰਦਾ, ਦੇਖਦਾ ਹੁੰਦਾ, ਉਹ ਹੁੰਦੀ ਹੈ 2.5 ਮੀਲ ਪਰ ਘੰਟੇ ਦੀ ਸਪੀਡ ਤੇ। ਠੀਕ ਹੈ, ਪਰ ਆਮ ਤੌਰ ਤੇ ਕਿਸਾਨ ਕਿੰਨੀ ਵਰਤੇ ਜਾਂਦੇ? 3 3.5 ਤੱਕ ਵੀ ਜਾਂਦੇ ਦੇਖਿਆ ਜੀ। ਧੱਕਾ ਹੀ ਕਰ ਜਾਂਦੇ। ਕਈ ਵਾਰੀ ਹੁਣ ਮਜਬੂਰੀ ਬਣ ਜਾਂਦੀ ਹੈ ਜੀ, ਆਪਾਂ ਇੰਨਾ ਹੌਲੀ ਚਲਾਵਾਂਗੇ ਤੇ ਫਿਰ ਆਪਣੀ ਸਪਰੇਅ ਨਹੀਂ ਹੋਣੀ।
ਪਰ ਇਹ ਓਵਰਆਲ ਜਿਹੜੀਆਂ ਇਹ ਚੀਜ਼ਾਂ ਜਦੋਂ ਤੁਸੀਂ ਕੈਲੀਬ੍ਰੇਟ ਕਰਨਾ ਜਾਂ ਤੁਸੀਂ ਆਪਦੀ ਸੈਟਅਪ ਕਰਨੀ ਆ, ਤੁਸੀਂ ਟਰਾਈ ਕਰੋ ਵੀ 2.5 ਮੀਲ ਦੀ ਸਪੀਡ ਤੇ ਆਲੇ ਦੁਆਲੇ ਉਹਨੂੰ ਰੱਖ ਕੇ। ਤੇ ਜਿਹੜੀ ਸਪੀਡ ਹੈ ਸਾਰੀਆਂ ਫਸਲਾਂ ਤੇ ਹੀ ਅਪਲਾਈ ਹੁੰਦੀ ਹੈ? ਨਹੀਂ, ਦੇਖੋ ਜਿਹੜੀ ਮੈਨੂੰ ਆ ਰੈਫਰੈਂਸ ਹੈ ਜੀ, ਇਹ ਤਾਂ ਮੋਸਟਲੀ ਬਦਾਮਾਂ ਜਾਂ ਆਰਚਰਡ ਕ੍ਰੌਪ ਦੀ ਆ। ਸ਼ਾਇਦ ਵਿਨੀਅਰਡ ਤੇ ਥੋੜੀ ਡਿਫਰੈਂਟ ਹੋਵੇ, ਗ੍ਰੇਪਸ ਤੇ ਵੀ ਡਿਫਰੈਂਟ ਹੋਵੇ, ਪਲੱਸ ਬਾਈ ਇਕਵਿਪਮੈਂਟ ਵੀ ਡਿਫਰੈਂਟ ਹੁੰਦੀ ਹੈ ਜੀ। ਇੱਕ ਜਿੱਦਾਂ ਸਪਰੇਅਰ ਅੱਗੇ ਇਲੈਕਟ੍ਰੋਬਲਾਸਟ ਸਪਰੇਅਰ ਕਹਿੰਦੇ ਆ, ਉਹ ਨਾਲ ਪਾਣੀ ਨੂੰ ਚਾਰਜ ਕਰ ਦਿੰਦੇ ਆ ਬਿਜਲੀ ਥੋੜਾ ਜਿਹਾ। ਠੀਕ ਹੈ। ਸੋ ਉਹਦੇ ਨਾਲ ਉਹ ਪਾਣੀ ਨੈਗੇਟਿਵ ਪੋਜ਼ਿਟਿਵ ਚਾਰਜ ਹੋ ਜਾਂਦਾ, ਧਰਤੀ ਨੈਗੇਟਿਵ ਤੇ ਉਹ ਪੱਤੇ ਨੂੰ ਜਾ ਕੇ ਚਿੰਬੜ ਜਾਂਦਾ। ਮੈਂ ਪਰਸਨਲੀ ਯੂਜ਼ ਤਾਂ ਨਹੀਂ ਕੀਤਾ, ਬਟ ਉਹਦੇ ਰਿਵਿਊਜ਼ ਬਹੁਤ ਸੋਹਣੇ ਮੈਂ ਸੁਣੇ ਆ ਸੋ ਫਾਰ। ਠੀਕ ਹੈ। ਸੋ ਜੇ ਤੁਹਾਡੇ ਕੋਲ ਥੋੜੀ ਜਿਹੀ ਐਡਵਾਂਸਡ ਮਸ਼ੀਨ ਹੈ, ਫਿਰ ਤੁਹਾਨੂੰ ਉਹਦੇ ਮੁਤਾਬਿਕ ਉਹਦੀ ਜਿਹੜੀ ਰეკਮੈਂਡੇਸ਼ਨ ਆਪਾਂ ਉਹਦੇ ਹਿਸਾਬ ਨਾਲ ਸਪੀਡ ਤੇਜ਼ ਜਾਂ ਹੌਲੀ ਕਰ ਸਕਦੇ ਹੈਗੇ। ਤੇ ਇਹਦੇ ਵਿੱਚ ਇਹ ਵੀ ਆ ਵੀ ਮਸ਼ੀਨਾਂ ਬਾਰੇ ਨਾ ਅਸਲ ਦੇ ਵਿੱਚ ਜਾਣਕਾਰੀ ਇਸ ਕਰਕੇ ਹੋਣੀ ਜ਼ਰੂਰੀ ਆ ਵੀ ਬਹੁਤੀ ਵਾਰੀ ਆਪਾਂ ਉੱਥੇ ਵੀ ਦੇਖਦੇ ਹਾਂ, ਚਲੋ ਆਪਾਂ ਪੰਜਾਬ ਦੇ ਵਿੱਚ ਵੀ ਸਾਰੇ ਖੇਤੀ ਕਰਦੇ ਆਏ ਆ, ਬਹੁਤੇ ਲੋਕ ਕਣਕ ਬੀਜਣ ਦੀ ਮਸ਼ੀਨ ਉੱਥੇ ਤਾਂ ਰਿਵਾਜ ਆ ਵੀ ਚਲੋ ਇੱਕ ਦੂਜੇ ਤੋਂ ਮੰਗ ਲੈਂਦੇ ਆ, ਕਿਸੇ ਦੀ ਮਸ਼ੀਨ ਪਾ ਲਿਆਉਂਦੇ ਆ। ਹੁਣ ਉਹਦੀ ਸੈੱਟ ਕੀਤੀ ਹੁੰਦੀ ਹੈ ਆਪਦਾ ਹੀ ਬੀਜ ਦੇ ਉੱਤੇ, ਪਰ ਲੋਕ ਹੁਣ ਕੋਈ ਨਰਮੇ ਨੂੰ ਬੀਜਦਾ, ਕੋਈ ਝੋਨੇ ਨੂੰ, ਕੋਈ ਬਾਸਮਤੀ ਵਾਲਾ ਥਾਂ ਬੀਜਦਾ, ਪਰ ਉਹ ਆਪਦੇ ਵਾਹਣ ਦੇ ਹਿਸਾਬ ਨਾਲ, ਖੇਤ ਦੇ ਹਿਸਾਬ ਨਾਲ ਸੈੱਟ ਨਹੀਂ ਕਰਦੇ। ਬਾਅਦ ਦੇ ਵਿੱਚ ਕਹਿੰਦਾ ਸਾਡਾ ਤਾਂ ਬੀਜ ਥੋੜਾ ਰਹਿ ਗਿਆ, ਸਾਡਾ ਤਾਂ ਬੀਜ ਮੁੱਕ ਗਿਆ। ਇਹੀ ਸਿਸਟਮ ਇੱਥੇ ਅਪਲਾਈ ਹੁੰਦਾ? ਇੱਥੇ ਇਹੀ ਸਮੱਸਿਆ ਆਉਂਦੀ ਹੈ ਜੀ। ਦੇਖੋ ਹੁਣ ਜਿਵੇਂ ਆਪਾਂ ਮਸ਼ੀਨ ਦੇ ਪੈਰਾਮੀਟਰ ਦੇਖੇ ਸੀ, ਪ੍ਰੈਸ਼ਰ, ਫਲੋ, ਸਾਰਾ ਕੁਝ, ਉਹਨੂੰ ਚੱਕਰ ਪੂਰੇ ਕਰਨ ਵਾਸਤੇ ਮੋਸਟਲੀ 540 ਜਿਹੜੇ PTO ਦੇ ਚੱਕਰਾਂ ਤੇ ਚੱਲਦੇ ਆ। ਠੀਕ ਹੈ। ਫਿਰ ਉਸ ਹਿਸਾਬ ਨਾਲ ਜਿਹੜੇ ਇੱਥੇ ਜਿਵੇਂ ਫਸਲ ਦਾ ਨਹੀਂ ਫਰਕ ਪੈਂਦਾ, ਇੱਥੇ ਟਰੈਕਟਰ ਟੂ ਟਰੈਕਟਰ ਦਾ ਫਰਕ ਪੈਂਦਾ। ਸੋ ਕਈ ਦੀ ਥੋੜੀ ਜਿਹੀ ਚਾਲ ਜ਼ਿਆਦੇ ਆ ਗਈ ਉਸ ਗੇਅਰ 'ਚ, ਕਈਆਂ ਦੀ ਘੱਟ ਆ। ਫਿਰ ਜਿੱਥੇ ਕਿਸੇ ਦੇ 4 ਟੈਂਕ ਲੱਗਣੇ ਉਹਦੇ ਵਿੱਚ 4.5 ਲੱਗ ਗਈ ਜਾਂ 3.5 ਲੱਗ ਗਏ, ਉਹ ਇਸ਼ੂ ਜ਼ਰੂਰ ਆ ਜਾਂਦਾ ਗਾ ਕੈਲੀਬ੍ਰੇਸ਼ਨ ਨਾ ਹੋਣ। ਸੋ ਜੇ ਤੁਸੀਂ ਟਰੈਕਟਰ ਚੇਂਜ ਕਰਨਾ ਮਸ਼ੀਨ ਦੇ ਹਿਸਾਬ ਨਾਲ, ਫਿਰ ਤਾਂ ਬਹੁਤ ਹੀ ਜ਼ਰੂਰੀ ਹੋ ਜਾਂਦਾ ਵੀ ਇਸ ਨੂੰ ਆਪਾਂ ਕੈਲੀਬ੍ਰੇਟ ਕਰਨਾ। ਠੀਕ ਹੈ। ਸੋ ਇਹ ਤਾਂ ਸਮੱਸਿਆ ਸੀਗੀ ਜੀ ਉਹਨੂੰ ਕੈਲੀਬ੍ਰੇਟ ਕਰਨ ਦੀ। ਇੱਕ ਸਮੱਸਿਆ ਹੋਰ ਆ ਜਾਂਦੀ ਆ, ਤੁਹਾਡੇ ਬੂਟੇ ਛੋਟੇ ਆ ਜਾਂ ਵੱਡੇ ਆ, ਆਪਣੇ ਪੱਖੇ ਦੀ ਜਿਹੜੀ ਹਵਾ ਦੀ ਵੋਲਿਊਮ ਕਿੰਨੀ ਜ਼ਿਆਦਾ ਉਹ ਸੈੱਟਦਾ। ਪੱਖਿਆਂ ਦੇ ਵਿੱਚ ਵੀ 2-3 ਚੀਜ਼ਾਂ ਆ ਜਾਂਦੀਆਂ ਜੀ, ਜਿਵੇਂ ਕਈ 33 ਇੰਚ ਦੇ ਆ, ਕਈ 38 ਇੰਚ ਦੇ ਆ, ਜਾਂ ਬਾਈ ਮਸ਼ੀਨ ਉਹ ਚੇਂਜ ਵੱਖਰੇ ਵੱਖਰੇ ਹੁੰਦੇ ਆ। ਤੇ ਫਿਰ ਉਹਨਾਂ ਦੀ ਪਿੱਚ ਹੋ ਜਾਂਦੀ, ਜਿਹੜਾ ਉਹਦਾ ਬਲੇਡ ਆ ਉਹ ਕਿੰਨਾ ਟੇਢਾ ਗਾ। ਸੋ ਉਸ ਮੁਤਾਬਿਕ ਹੁੰਦਾ ਕੀ ਆ, 2 ਇਸ਼ੂਜ਼ ਆ ਜਾਂਦੇ ਆ ਜੀ। ਇੱਕ ਤਾਂ ਜਾਂ ਤਾਂ ਬੂਟੇ ਤੁਹਾਡੇ ਵੱਡੇ ਆ ਤੇ ਸਪਰੇਅਰ ਦੇ ਪੱਖੇ ਦੀ ਸੈਟਿੰਗ ਉਸ ਹਿਸਾਬ ਨਾਲ ਵੀ ਤੁਹਾਡੇ ਉੱਤੇ ਤੱਕ ਹਵਾ ਹੀ ਨਹੀਂ ਜਾਂਦੀ, ਜਾਂ ਹਵਾ ਦਾ ਵੋਲਿਊਮ ਜਾਂ ਫਲੋ ਇੰਨਾ ਜ਼ਿਆਦਾ ਆ ਵੀ ਉਹ ਡਰਿਫਟ ਕਰਕੇ ਗਾਂਹ ਲੈ ਜਾਂਦਾ। ਬਿਲਕੁਲ। ਸੋ ਇਹਦੇ ਵਿੱਚ ਜਿਹੜੀ ਮੈਂ ਸਰੋਤਿਆਂ ਨੂੰ ਸੁਜੈਸਟ ਕਰਦਾ, ਖਾਸ ਕਰਕੇ ਤੁਸੀਂ ਨਵੀਂ ਮਸ਼ੀਨ ਲਈ ਆ ਜਾਂ ਤੁਸੀਂ ਪੁਰਾਣੀ ਮਸ਼ੀਨ ਵੀ ਆ, ਪਰ ਤੁਹਾਡੇ ਵਧੀਆ ਵਰਕਿੰਗ ਰਿਲੇਸ਼ਨਸ਼ਿਪ ਆ ਤੁਹਾਡੇ ਡੀਲਰ ਨਾਲ, ਇਕਵਿਪਮੈਂਟ ਡੀਲਰ ਨਾਲ, ਉਹਨਾਂ ਨੂੰ ਤੁਸੀਂ ਉਹਨਾਂ ਦੀ ਮਦਦ ਲਓ ਤਾਂ ਕਿ ਉਹ ਤੁਹਾਡੀ ਨੀਡਸ ਦੇ ਮੁਤਾਬਿਕ ਮਸ਼ੀਨ ਨੂੰ ਪ੍ਰੋਪਰ ਇਹਨੂੰ ਕੈਲੀਬ੍ਰੇਟ ਕਰਕੇ ਦੇਣ। ਕਿਹੜੀ ਨੋਜ਼ਲ ਪਾਉਣੀ ਆ, ਕਿਹੜਾ, ਉਹਨਾਂ ਕੋਲ ਸੌਫਟਵੇਅਰ ਵੀ ਹੁੰਦੇ ਆ ਜਾਂ ਕੈਲਕੂਲੇਸ਼ਨ ਉਹਨਾਂ ਦੇ ਕੀਤੀਆਂ ਹੁੰਦੀਆਂ। ਜਿਹੜੀ ਚੀਜ਼ ਤੇ ਆਪਾਂ ਨੂੰ 6 ਘੰਟੇ ਲੱਗਣੇ ਆ, ਉਹਨਾਂ ਨੇ 2 ਆਪਾਂ ਆਪਣੀ ਰეკਮੈਂਡੇਸ਼ਨ ਵੀ ਦੱਸ ਸਕਦੇ ਹਾਂ, ਸਾਡੀ ਆਹ ਰეკਮੈਂਡੇਸ਼ਨ ਆ, ਸਾਡੇ ਕੋਲ ਇੰਨਾ ਖੇਤ ਆ, ਅਸੀਂ ਇੰਨੀ ਖੇਤੀਬਾੜੀ ਕਰਦੇ। ਹਾਂਜੀ, ਉਹਨਾਂ ਨੂੰ ਆਪਾਂ ਦੱਸ ਦਈਏ ਵੀ ਭਾਈ ਸਾਡੀ ਰੋ ਟੂ ਰੋ ਸਪੇਸਿੰਗ ਇੰਨੀ ਆ, ਆਹ ਮੇਰਾ ਟੈਂਕ ਆ, ਦੱਸ ਕਿਹੜੀ ਸਪੀਡ ਤੇ ਚਲਾਵਾਂ, ਇੰਨਾ ਮੇਰਾ ਥਾਂ, ਕਿਹੜਾ ਪੱਖਾ, ਜੋ ਵੀ। ਜਦੋਂ ਆਪਾਂ ਨਵੀਂ ਮਸ਼ੀਨ ਖਰੀਦਣੀ ਉਦੋਂ ਤਾਂ ਇਹ ਮਸਟ ਆ ਜੀ। ਆਪਾਂ ਆਪਣੀਆਂ ਰਿਕੁਆਇਰਮੈਂਟਸ ਜ਼ਰੂਰ ਦੱਸਣੀਆਂ, ਫਿਰ ਉਹਦੇ ਹਿਸਾਬ ਨਾਲ ਆਪਾਂ ਪਰਚੇਜ਼ ਕਰਨੀ ਆ। ਬਟ ਇਹਨੂੰ ਕੈਲੀਬ੍ਰੇਟ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਵੀ ਇਹ ਸਾਰੇ ਪੈਰਾਮੀਟਰ ਸਹੀ ਹੋਣ। ਠੀਕ ਹੈ, ਤੁਹਾਡਾ ਪ੍ਰੈਸ਼ਰ ਸਹੀ ਆ, ਫਲੋ ਸਹੀ ਆ, ਬਟ ਤੁਹਾਡੀ ਡਰਿਫਟ ਹੀ ਬਹੁਤ ਜ਼ਿਆਦਾ ਆ, ਦਵਾਈ ਗਾਂਹ ਲੰਘੀ ਕੀ ਕਰੂਗੀ, ਜਾਂ ਤੁਹਾਡੀ ਉੱਤੇ ਤੱਕ ਕਵਰੇਜ ਹੀ ਨਹੀਂ ਪੂਰੀ ਕਿਉਂਕਿ ਹਵਾ ਉੱਤੇ ਤੱਕ ਨਹੀਂ ਜਾਂਦੀ, ਫਿਰ ਵੀ ਸਮੱਸਿਆ ਆਉਂਦੀ ਆ। ਹਾਂ, ਕਿਉਂਕਿ ਆਪਾਂ ਇਹ ਦੇਖਦੇ ਹਾਂ ਵੀ ਜਿਹੜੇ ਤਾਂ ਵੱਡੇ ਬੂਟੇ ਆ, ਜੇ ਉਹਦੇ ਆਪਾਂ ਜੜ੍ਹਾਂ ਨੂੰ, ਤਣੇ ਨੂੰ ਸਪਰੇਅ ਸਿੱਟੀ ਜਾਵਾਂਗੇ ਤਾਂ ਕੋਈ ਫਾਇਦਾ ਨਹੀਂ ਹੈ। ਬਿਲਕੁਲ ਜੀ। ਸੋ ਇਹਦੇ ਚ ਮੈਂ ਨਾ ਇੱਕ ਆਹ ਦਿਖਾਉਣਾ ਚਾਹੁੰਦਾ ਸਰੋਤਿਆਂ ਨੂੰ, ਪਤਾ ਨਹੀਂ ਇਹ ਚ ਦਿਖੂਗੀ ਨਹੀਂ ਫੋਟੋ ਦੇ ਵਿੱਚ, ਆਹ ਨਾ ਇੱਕ ਡਾਇਗ੍ਰਾਮ ਆ ਗਈ, ਕਾਫੀ ਕਾਮਨ ਜੀ ਆ ਗਈ। ਇਹਦੇ ਵਿੱਚ ਉਹ ਦੱਸਦੇ ਆ ਕਿ ਵੀ ਨੋਜ਼ਲਾਂ ਨੂੰ ਕਿਵੇਂ ਸੈੱਟ ਕਰਨਾ। ਠੀਕ ਹੈ। ਇਹਨਾਂ ਦੇ ਮੁਤਾਬਿਕ ਜਿਹੜੀ 70% ਜਿਹੜੇ ਸਪਰੇਅ ਦੀ ਵੋਲਿਊਮ ਆ, ਉਹ ਬੂਟੇ ਦੇ ਆ ਦੇਖੋ ਉਤਲੇ ਹਿੱਸੇ ਤੋਂ ਛੱਡ ਕੇ ਤੇ ਵਿਚਾਲੇ ਤਣੇ ਨੂੰ ਛੱਡ ਕੇ ਉਤਲੇ ਹਿੱਸੇ, ਹਾਂਜੀ, ਇਹ ਕਹਿੰਦੇ ਤਣੇ ਤੋਂ ਥੋੜਾ ਜਿਹਾ ਉੱਤੇ 10% ਜਾਣੀ ਚਾਹੀਦੀ ਆ। ਠੀਕ ਹੈ। 70% ਇਹਦੀ ਵਿਚਾਲੇ ਜਾਣੀ ਚਾਹੀਦੀ ਆ ਉੱਥੋਂ ਤੱਕ, ਤੇ ਆਖਰਲੇ 15% 75% ਵਿਚਾਲੇ ਤੇ 15% ਇਹਦੇ ਤਾਂ ਤੱਕ ਜਾਣੀ ਚਾਹੀਦੀ ਹੈ। ਹਾਂਜੀ ਜੀ। ਸੋ ਇਹ ਸਾਰਾ ਕੁਝ ਸੈੱਟ ਕਰਨ ਵਾਸਤੇ ਸਾਰੇ ਤੋਂ ਵਧੀਆ ਜਿਹੜਾ ਤਰੀਕਾ ਹੈਗਾ ਜੀ, ਉਹ ਤਾਂ ਹੈਗਾ ਆਪਣੇ ਜਿਹੜੇ ਵੀ, ਪਹਿਲਾਂ ਤਾਂ PCO ਨਾਲ ਕੰਸਲਟ ਕਰੋ, ਦਵਾਈ ਕਿਹੜੀ, ਕਿੰਨਾ ਕੀ ਯੂਸੇਜ ਆ, ਪਲੱਸ ਆਪਦੇ ਡੀਲਰ ਤੋਂ ਇੱਕ ਵਾਰੀ ਇਕਵਿਪਮੈਂਟ ਇਹਨੂੰ ਇੱਕ ਵਾਰੀ ਸੈੱਟ ਕਰਾ ਲਓ। ਇੱਕ ਵਾਰੀ ਆਪਾਂ ਸੈੱਟ ਕਰਾ ਲੈਂਦੇ ਹਾਂ ਕਿ ਫਿਰ ਇਹ ਲਗਾਤਾਰ ਚੱਲਦੀ ਰਹਿੰਦੀ ਹੈ ਜੀ। ਪਰ ਸੈਟਿੰਗ ਮੇਰੇ ਖਿਆਲ ਨਾਲ ਹਰੇਕ ਕ੍ਰੌਪ ਵਾਰੀ ਕਰਾਉਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਡਬਲ ਕ੍ਰੌਪ ਆ, ਮੰਨ ਲਓ ਕੋਈ ਅੰਗੂਰ ਹੈ, ਬਦਾਮ ਆ, ਜਾਂ ਤੁਹਾਡੇ ਕੋਲ ਹੋਰ ਕੋਈ ਫਲਦਾਰ ਕ੍ਰੌਪ ਹੈ, ਮਤਲਬ ਜਿਸ ਤਰੀਕੇ ਦੀ ਵੀ ਹੈ, ਜਿਸ ਵੀ ਸੀਜ਼ਨ ਦੇ ਵਿੱਚ, ਉਹ ਡਿਫਰੈਂਟ ਹੋਊਗੀ। ਬਿਲਕੁਲ ਜੀ। ਇਹ
ਇੱਕ ਤਾਂ ਇਕੱਲੀ ਕ੍ਰੌਪ ਦੀ ਨਹੀਂ, ਇਹ ਬਾਈ ਸਪਰੇ ਵੀ ਡਿਫਰੈਂਟ ਬਾਈ ਸਪਰੇ ਵੀ ਡਿਫਰੈਂਟ। ਦੇਖੋ ਜਿਹੜੀ ਹੁਣ ਬਦਾਮਾਂ ਦੀ ਨੇਵਲ ਔਰੇਂਜ ਵਾਰਮ ਦੀ ਸਪਰੇ ਹੋਣੀ ਆ ਜੂਨ ਜੁਲਾਈ ਦੇ ਵਿੱਚ, ਉਹ ਕਾਫੀ ਕ੍ਰਿਟੀਕਲ ਆ, ਉਹਦੇ ਵਿੱਚ ਪਾਣੀ ਦੀ ਜਿਹੜੀ ਰਿਕੁਆਇਰਮੈਂਟ ਉਹ ਵੀ ਵੱਧ ਜਾਂਦੀ ਹੈ, ਸਪੀਡ ਵੀ ਹੋਰ ਘਟ ਜਾਂਦੀ ਆ। ਆ ਹੁਣ ਜਿਹੜੀ ਫੁੱਲਾਂ ਵਾਲੀ ਸਪਰੇ ਆ, ਇਹਦੇ 'ਚ ਮੋਸਟਲੀ ਸਪੀਡ ਵੀ ਵੱਧ ਜਾਂਦੀ ਹੈ ਤੇ ਵੋਲਿਊਮ ਘਟ ਜਾਂਦੀ ਆ। ਸੋ ਤੁਸੀਂ ਕੀ ਕਰ ਸਕਦੇ ਆ, ਤੁਸੀਂ ਦੋਨਾਂ ਦੀ ਕੈਲੀਬ੍ਰੇਸ਼ਨ ਰੱਖ ਸਕਦੇ ਆ। ਤੁਹਾਨੂੰ ਪਤਾ ਹੋਣਾ ਵੀ ਜਦੋਂ ਮੈਂ ਆਹ ਸਪਰੇ ਕਰਨੀ ਆ ਇੰਨਾ ਮੈਂ ਪ੍ਰੈਸ਼ਰ ਰੱਖਣਾ, ਇੰਨੀ ਮੈਂ ਸਪੀਡ ਰੱਖਣੀ ਆ, ਤੇ ਜਦੋਂ ਦੂਜੀ ਕਰਨੀ ਆ ਉਦੋਂ ਵੀ ਸੇਮ ਹੀ ਆਪਾਂ ਫੋਲੋ ਕਰ ਸਕਦੇ ਆ। ਕਈ ਕੀ ਕਰਦੇ ਆ ਜੀ, ਜਿੱਦਾਂ ਤੁਹਾਡਾ ਇੱਕ ਸਪਰੇਅਰ ਆ, ਤੁਸੀਂ 2 ਫਸਲਾਂ ਵਾਸਤੇ ਯੂਜ਼ ਕਰਨਾ, ਉਹਨਾਂ ਦੇ ਵਿੱਚ ਨਾ ਜਿੱਥੇ ਸਪਰੇਅਰ ਵਾਲੀ ਮਸ਼ੀਨ ਦੇ ਇਹਦੇ ਨੋਜ਼ਲ ਹੁੰਦੀ, ਉਹਦੇ ਇਨਬਿਲਟ 2 ਨੋਜ਼ਲਾਂ ਹੁੰਦੀਆਂ, ਉਹਨੂੰ ਆਪਾਂ ਟੂਟੀਆਂ ਵਾਂਗੂ ਘੁਮਾ ਦਿਓ। ਠੀਕ ਹੈ। ਸੋ ਉਹਦੇ ਨਾਲ ਦੋਨੇ ਸੈੱਟ ਕਰਕੇ ਰੱਖਦੇ ਆ ਤਾਂ ਕਿ ਉਹਨਾਂ ਨੂੰ ਖੜੇ ਪੈਰ ਬਦਲਣਾ ਨਹੀਂ ਪੈਂਦਾ। ਸੋ ਜਿੱਦਾਂ ਵੀ ਤੁਹਾਡੀ ਸੈਟਿੰਗ ਆ, ਜਿੰਨੀਆਂ ਤੁਹਾਡੀਆਂ ਨੀਡਸ ਆ ਜੀ, ਜਿੰਨੀ ਕੁ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ, ਉਹਦੇ ਹਿਸਾਬ ਨਾਲ ਇਹ ਦੇਖੋ ਜੇ ਆਪਾਂ ਐਡਵਾਂਸ ਚਲੀ ਜਾਈਏ ਤਾਂ ਗਾਂ ਦੀ ਗਾਂ ਵੱਧਦਾ ਹੀ ਜਾਂਦਾ ਹੈਗਾ। ਸਹੀ ਹੈ। ਇਹਦੇ ਵਿੱਚ ਜਿਵੇਂ ਹੋਰ ਆ ਜਾਂਦਾ ਹੈਗਾ, ਜਿੱਦਾਂ ਕਾਫੀ ਥੋੜਾ ਜਿਹਾ ਹੈ ਜੇ ਹਾਲ ਦੀ ਘੜੀ ਮਹਿੰਗਾ, ਉਹ ਹੈਗਾ ਟਰੀ ਸੈਂਸਿੰਗ। ਠੀਕ ਹੈ। ਉਹਦੇ ਵਿੱਚ ਕੀ ਹੁੰਦਾ ਜੀ, ਕੈਮਰਾ ਲੱਗਿਆ ਹੁੰਦਾ ਮੂਹਰੇ, ਉਹ ਸਿਰਫ ਦੇਖਦਾ ਜਿੱਥੇ ਬੂਟਾ ਕੈਨੋਪੀ ਆ ਉਹਨੇ ਥਾਂ 'ਚ ਉਹਨੇ ਸਪਰੇ ਕਰਨੀ ਹੈਗੀ। ਠੀਕ ਹੈ। ਸੋ ਇਹ ਚੀਜ਼ਾਂ ਆਪਾਂ ਅਕਸਰ ਹੀ ਗੱਲ ਥੋੜਾ ਜ਼ਿਆਦਾ ਮਹਿੰਗਾ ਹੋਣਾ। ਹਾਂਜੀ, ਮਹਿੰਗਾ ਹੈ, ਪਰ ਆਪਣੇ ਪੰਜਾਬੀ ਭਾਈਚਾਰੇ ਨੇ ਹਜੇ ਬਹੁਤ ਘੱਟ ਅਡੈਪਟ ਕੀਤਾ। ਸੋ ਆਪਾਂ ਅਕਸਰ ਹੀ ਗੱਲ ਕਰਦੇ ਨੇ ਟੈਕਨੋਲੋਜੀ ਦੇ ਮਾਮਲੇ 'ਚ ਆਪਾਂ ਥੋੜਾ ਜਿਹਾ ਹਜੇ ਪਿੱਛੇ ਚੱਲ ਰਹੇ ਹਾਂ ਕਾਰਪੋਰੇਟ ਫਾਰਮਰਸ ਦੇ ਨਾਲ। ਤੇ ਪਰ ਉਸ ਤੇ ਕਾਰਪੋਰੇਟ ਦੇ ਕੋਲ ਇੱਕ ਤਾਂ ਸਾਧਨ ਉਸ ਤਰੀਕੇ ਦੇ ਨੇ, ਆਪਾਂ ਨੂੰ ਪਤਾ ਹੀ ਹੈ ਨਾ, ਸਾਧਨਾਂ ਦਾ ਬਹੁਤ ਫਰਕ ਪੈਂਦਾ। ਦੂਜਾ ਇਹ ਆ ਵੀ ਕਾਰਪੋਰੇਟ ਦੇ ਕੋਲੇ ਬਕਾਇਦਾ ਇੰਜੀਨੀਅਰ ਨੇ, ਉਹਨਾਂ ਨੂੰ ਰეკਮੈਂਡੇਸ਼ਨ ਕਰਨ ਵਾਲੇ, ਪ੍ਰੋਪਰ ਚੈਕਿੰਗ ਸਾਰੇ ਸੋਰਸਸ ਦੀ। ਸੋ ਜੇ ਕਿਸੇ ਕੋਲੇ ਵੱਡਾ ਢਾਂਚਾ ਹੈ, ਜੇ ਕਿਸੇ ਕੋਲੇ ਸਟੈਬਲਿਸ਼ ਢਾਂਚਾ, ਤੇ ਉਹਦੇ ਕੋਲੇ ਐਜ ਹੁੰਦਾ ਇਹਨਾਂ ਚੀਜ਼ਾਂ ਦਾ ਆਮ ਜ਼ਿਮੀਂਦਾਰ ਦੇ ਨਾਲ। ਤੇ ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕ ਜਾਈਏ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਇਸ ਤਰ੍ਹਾਂ ਚਰਚਾ ਨੂੰ ਜਾਰੀ ਰੱਖਾਂਗੇ। ਠੀਕ ਹੈ ਜੀ। ਜੀ ਸਰੋਤਿਓ, ਤੁਸੀਂ ਵੀ ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਫਾਰਮਿੰਗ। ਅਪਡੇਟ ਫਾਰਮਿੰਗ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ USDA ਦੇ ਵਿੱਚ ਕੰਮ ਕਰ ਚੁੱਕੇ ਦਇਆਦੀਪ ਸਿੰਘ ਜੀ, ਜਿਹੜੇ ਕਿ ਸਮੇਂ ਦਰ ਸਮੇਂ ਆਪਣੇ ਨਾਲ ਜੁੜਦੇ ਰਹੇ ਨੇ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ ਦਇਆਦੀਪ ਸਿੰਘ ਜੀ। ਹਾਂਜੀ ਜੀ। ਜੀ ਪ੍ਰਵੀਨ ਵੀਰ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ, ਪਹਿਲਾਂ ਤਾਂ ਆਪਾਂ ਬੇਮੌਸਮੀ ਬਰਸਾਤ ਦਾ, ਬੇਮੌਸਮੀ ਨਹੀਂ, ਥੋੜੀ ਜੀ ਜ਼ਿਆਦਾ ਮਾਤਰਾ ਦੇ ਵਿੱਚ ਵੀ ਬਰਸਾਤ ਤੇ ਆਪਾਂ ਗੱਲਬਾਤ ਕਰ ਰਹੇ ਸੀ, ਤੇ ਆਪਾਂ ਦੇਖ ਰਹੇ ਸੀ ਇਹਦੇ 'ਚ ਆਪਾਂ ਸਪਰੇਇੰਗ ਵਾਸਤੇ ਕੀ ਆਪਾਂ ਕਰ ਸਕਦੇ ਹਾਂ ਜਿਹਦੇ ਨਾਲ ਆਪਣੀ, ਤਾਂ ਕਿ ਆਪਾਂ ਡੈਮੇਜ ਤੋਂ ਬਚਾ ਸਕੀਏ। ਜੀ ਜੀ। ਫਿਰ ਆਪਾਂ ਗੱਲਬਾਤ ਕੀਤੀ ਸੀ ਜੀ ਸਪਰੇਅਰ ਨੂੰ ਸਾਫ਼ ਸਫਾਈ ਕਿੱਦਾਂ, ਉਹਦੀ ਸਾਂਭ ਸੰਭਾਲ, ਉਹਦੀ ਮੇਨਟੇਨੈਂਸ, ਤੇ ਫਿਰ ਆਪਾਂ ਉਹਦੀ ਕੈਲੀਬ੍ਰੇਸ਼ਨ ਦੀ ਗੱਲ ਕੀਤੀ, ਤੇ ਉਹਦੇ ਬਾਅਦ 'ਚ ਆਪਾਂ ਉਹਦੇ ਪੱਖਾ ਜਾਂ ਡਿਫਰੈਂਟ ਉਹਦੇ ਕੰਪੋਨੈਂਟਸ ਦੀ ਆਪਾਂ ਗੱਲ ਕੀਤੀ ਵੀ ਆਪਾਂ ਕਿੱਦਾਂ ਸਿਲੈਕਟ ਕਰਨਾ ਜਾਂ ਕੀ ਜੋ ਵੀ ਹੈਗਾ। ਤੀਜਾ ਤੇ ਇੱਕ ਲਾਸਟ ਪੁਆਇੰਟ ਜਿਹੜਾ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਜਿਹੜਾ ਵੀ ਇਸ਼ੂ ਆ ਰਿਹਾ ਹੈਗਾ, ਉਹ ਹੈਗਾ ਇਹ ਦੇਖੋ ਜੀ, ਆਪਾਂ ਹੁਣ ਕੈਲੀਬ੍ਰੇਟ ਕਰ ਲੈਂਦੇ ਹਾਂ, ਇਹ ਕੈਲੀਬ੍ਰੇਸ਼ਨ ਹਮੇਸ਼ਾ ਲਈ ਵੈਲਿਡ ਨਹੀਂ ਰਹਿੰਦੀ, 2 ਕਾਰਨਾਂ ਕਰਕੇ। ਮੇਨ ਤਾਂ ਜਿਹੜਾ ਹੈਗਾ ਜੀ, ਉਹ ਟੋਟਲੀ ਸਿਸਟਮ ਦੀ ਵੀਰ ਐਂਡ ਟੀਅਰ। ਜੀ ਜੀ। ਇਹਦੇ ਵਿੱਚ ਜਿਹੜਾ ਨੰਬਰ 2 ਤੇ ਜਿਹੜਾ ਸਾਰੇ ਤੋਂ ਜ਼ਿਆਦਾ ਪ੍ਰਭਾਵ ਕਰਦਾ ਇਸ ਚੀਜ਼ ਨੂੰ ਹੈਗਾ, ਸਪਰੇਅਰ ਦੀ ਜਿਹੜੀ ਟਿਪ ਹੁੰਦੀ ਆ ਉਹਦੀ ਵੀਰ ਐਂਡ ਟੀਅਰ। ਠੀਕ ਹੈ। ਜਿਹੜੀ ਸਪਰੇਅਰ ਦੀ ਟਿਪ ਹੁੰਦੀ, ਉਹ ਤਕਰੀਬਨ 2 ਤਰ੍ਹਾਂ ਦੀ ਆਪਣੇ ਬੰਦੇ ਵਰਤਦੇ ਆ ਜੀ। ਉਹ ਹੁੰਦੀ ਹੈ ਸਿਰੈਮਿਕ ਵਾਲੀ ਜਾਂ ਕਈਆਂ ਦੀ ਬਰਾਸ ਦੀ। ਅੱਜ ਕੱਲ੍ਹ ਜਿਹੜੀ ਜ਼ਿਆਦਾ ਯੂਜ਼ ਕੀਤੀ ਜਾਂਦੀ ਉਹ ਹੈਗਾ TRQ ਨੋਜ਼ਲ, 에ਅਰ ਟੀ-ਜੈਟ ਦੀ। ਜਿਹੜੀ ਸਿਰੈਮਿਕ ਦੀ ਹੁੰਦੀ ਹੈਗੀ, ਉਹਦੀ ਥੋੜੀ ਜਿਹੀ ਲਾਈਫ ਜ਼ਿਆਦਾ ਹੁੰਦੀ ਹੈਗੀ ਦੂਜੀ ਨਾਲੋਂ, ਬਰਾਸ ਨਾਲੋਂ। ਪਰ ਇਹਦਾ ਜਿਹੜਾ ਤਰੀਕਾ ਹੈਗਾ, ਜਦੋਂ ਤੁਹਾਡੀ 10% ਦੀ ਵੇਰੀਏਸ਼ਨ ਆ ਜੇ ਕੈਲੀਬ੍ਰੇਸ਼ਨ ਦੇ ਵਿੱਚ ਜਾਂ ਯੂਸੇਜ ਵਿੱਚ, ਜੇ ਤੁਹਾਡਾ ਪਹਿਲਾਂ 100 ਗੈਲਨ ਲੱਗਦੇ ਸੀ, ਹੁਣ 110 ਲੱਗਣ ਲੱਗ ਗਏ, ਇਹਦਾ ਮਤਲਬ ਇਹ ਸੰਕੇਤ ਆ ਜੀ ਤੁਸੀਂ ਨੋਜ਼ਲ ਚੇਂਜ ਕਰ ਦਿਓ, ਉਹਦੀ ਟਿਪਸ ਚੇਂਜ ਕਰ ਦਿਓ। ਇਹ ਚੀਜ਼ ਨੂੰ ਜਿਹੜੇ ਆਪਣੇ ਕਾਫੀ ਬੰਦੇ ਇੱਥੋਂ ਮਾਰ ਖਾ ਜਾਂਦੇ ਆ। ਠੀਕ ਹੈ। ਕਿਉਂਕਿ ਉਹਦੇ ਵਿੱਚ ਜਦੋਂ ਨੋਜ਼ਲ ਦੇ ਵਿੱਚ ਪਾਣੀ ਲੰਘਣਾ ਪਲੱਸ ਅਬਰੇਸਿਵ ਕੈਮੀਕਲ ਲੰਘਣੇ, ਉਹਨੇ ਉਹਦੇ ਨਾਲ ਔਰੀਫਿਸ, ਉਹਨੂੰ ਮੋਰੀ ਵੱਡੀ ਹੋ ਜਾਂਦੀ ਹੈ ਹੌਲੀ ਹੌਲੀ, ਤੇ ਉਹਦੇ ਨਾਲ ਉਹਦੀ ਵੀਰ ਐਂਡ ਟੀਅਰ ਤੇ ਪਲੱਸ ਯੂਸੇਜ ਪਾਣੀ ਦੀ ਵੱਧ ਜਾਂਦੀ ਆ। ਕੱਲੀ ਯੂਸੇਜ ਨਹੀਂ ਵੱਧਦੀ, ਫਿਰ ਉਹਦਾ ਡ੍ਰੌਪਲੇਟ ਸਾਈਜ਼ ਕਿੱਡਾ ਕੁ ਆਪਾਂ ਉਹਨੂੰ ਭਾਫ ਵਾਂਗੂ ਜਾ ਰਿਹਾ ਜਾਂ ਮੋਟਾ ਜਾ ਰਿਹਾ ਹੈਗਾ, ਉਹ ਵੀ ਚੇਂਜ ਹੋ ਜਾਂਦਾ। ਹਾਂ, ਫਿਰ ਆਪਾਂ ਕਹਿਣਾ ਯਾਰ ਵੀ ਕੰਮ ਵਿੱਚ ਟਾਈਮ ਵੀ ਘੱਟ ਲੱਗਿਆ ਤੇ ਖੇਤ ਵੀ ਰਹਿ ਗਿਆ, ਜਿੰਨੀ ਕੁ ਆਪਾਂ ਖੇਤ ਵੀ ਰਹਿ ਗਿਆ ਜੀ। ਜਾਂ ਦਵਾਈ ਜੇ ਆਪਾਂ ਉਹਦਾ ਪਾਣੀ ਡ੍ਰੌਪਲੇਟ ਸਾਈਜ਼ ਭਾਰਾ ਹੋ ਜਾਂਦਾ, ਉਹਨੇ ਗਾਂਹ ਨਿਕਲ ਜਾਣਾ, ਬੂਟੇ ਨਾਲ ਚਿੰਬੜਨਾ ਨਹੀਂ। ਸੋ ਇਸ਼ੂਜ਼ ਇਹ ਵੱਧ ਜਾਂਦੇ ਆ। ਸੋ ਬੈਸਟ ਤਾਂ ਇਹ ਆ ਵੀ ਜਦੋਂ ਤੁਹਾਨੂੰ ਜਿਹੜਾ ਰੂਲ ਆਫ ਥੰਬ ਆ ਵੀ 10% ਤੋਂ ਵੱਧ ਜੇ ਵੇਰੀਏਸ਼ਨ ਆ ਜੇ, ਤਾਂ ਤੁਸੀਂ ਮਸ਼ੀਨ ਨੂੰ ਰਿਪੇਅਰ ਕਰਕੇ ਉਹਦੀਆਂ ਜਿਹੜੀਆਂ ਟਿਪ ਆ ਗਈ, ਸਪਰੇ ਟਿਪ, ਉਹਨੂੰ ਚੇਂਜ ਕਰ ਦਿਓ। ਜੀ ਜੀ ਜੀ। ਤੇ ਇਹਦੇ ਵਿੱਚ ਹੋਰ ਕੋਈ ਜੇ ਪੁਆਇੰਟ ਕੋਈ ਅਹਿਮ ਰਹਿੰਦਾ ਤਾਂ ਆਪਾਂ ਕਰ ਦਈਏ ਕਵਰ, ਨਹੀਂ ਤਾਂ ਫਿਰ ਆਪਾਂ USDA ਦੇ ਵੱਲ ਚੱਲੀਏ। ਨਹੀਂ ਜੀ, ਆਪਾਂ ਆ ਜਾਓ USDA ਵੱਲ। ਠੀਕ ਹੈ। USDA ਦੇ ਵਿੱਚ ਨੌਕਰੀ ਕਿਵੇਂ ਹਾਸਲ ਕਰ ਸਕਦੇ ਹਾਂ ਜੀ?
ਮੈਂ ਜਿੰਨਾ ਚਿਰ ਮੈਂ ਤਕਰੀਬਨ 10 ਸਾਲ USD ਦੇ ਨਾਲ ਕੰਮ ਕੀਤਾ, ਠੀਕ ਹੈ ਜੀ। ਤੇ ਮੈਨੂੰ ਅਕਸਰ ਹੀ ਅੱਜ ਵੀ ਕਾਲਸ ਆ ਜਾਂਦੀਆਂ ਗੀਆਂ ਵੀ ਕਾਕਾ ਤੂੰ ਨੌਕਰੀ ਕਿੱਥੋਂ ਸ਼ੁਰੂ ਕੀਤੀ ਜਾਂ ਕਿੱਦਾਂ, ਕੀ ਇਹਦਾ ਪ੍ਰੋਸੀਜਰ ਆ। ਮੋਸਟਲੀ ਜਿਹੜੇ ਆਪਣੇ ਕੰਮ ਕਰਦੇ ਆ ਜਾਂ ਬੰਦੇ, ਉਹਨਾਂ ਦੇ ਜਿਹੜੇ ਬੱਚੇ ਹੁਣ ਹਾਈ ਸਕੂਲ ਦੇ ਵਿੱਚ ਆ ਜਾਂ ਕਾਲਜ ਸ਼ੁਰੂ ਕੀਤਾ, ਉਹਨਾਂ ਵਾਸਤੇ ਆਪਾਂ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਵੀ ਆਹ ਸਾਧਨ ਅਵੇਲੇਬਲ ਆ USD ਦੇ ਵਿੱਚ ਨੌਕਰੀ ਕਰਨ ਦੇ। ਠੀਕ ਹੈ। ਮੈਂ ਸਿਰਫ ਤੇ ਸਿਰਫ NRCS ਤੇ ਫੋਕਸ ਕਰੂੰਗਾ ਜੀ, ਕਿਉਂਕਿ ਮੈਂ ਉੱਥੇ ਕੰਮ ਕੀਤਾ, ਬਟ ਇਸ ਤੋਂ ਇਲਾਵਾ USD ਕੋਲੇ ਬਹੁਤ ਹੀ ਡਿਫਰੈਂਟ ਰੋਲਸ ਆ ਗਏ। ਠੀਕ ਹੈ। ਜਿਨ੍ਹਾਂ ਦੀ ਉਹ ਹਾਇਰਿੰਗ ਵਾਸਤੇ ਉਹ ਕਰਦੇ ਹਾਇਰ, ਬਟ ਉਹਨਾਂ ਦੀ ਰਿਕੁਆਇਰਮੈਂਟਸ ਕਾਫੀ ਡਿਫਰੈਂਟ ਹੁੰਦੀਆਂ। ਬਟ ਜੇ ਆਪਾਂ NRCS ਦੀ ਗੱਲ ਕਰੀਏ, ਉਹਦੇ 'ਚ ਨਾ 2 ਪ੍ਰਕਾਰ ਦੇ ਰੋਲ ਹੁੰਦੇ ਆ। ਇੱਕ ਤਾਂ ਹੋ ਗਿਆ ਇੰਜੀਨੀਅਰਿੰਗ ਦਾ, ਠੀਕ ਹੈ, ਤੇ ਇੱਕ ਹੋ ਗਿਆ ਸੋਇਲ ਕੰਜ਼ਰਵੇਸ਼ਨਿਸਟ ਦਾ। ਸੋ ਸਾਰੇ ਤੋਂ ਪਹਿਲਾਂ ਆਪਾਂ ਇੰਜੀਨੀਅਰਿੰਗ ਦੀ ਗੱਲ ਕਰਦੇ ਆਂਗੇ। ਇੰਜੀਨੀਅਰ ਉਹ ਪ੍ਰੈਫਰ ਕਰਦੇ ਆ ਜੀ ਐਗ ਇੰਜੀਨੀਅਰ ਜਾਂ ਸਿਵਲ ਇੰਜੀਨੀਅਰ। ਠੀਕ ਹੈ। ਇਸ ਤੋਂ ਇਲਾਵਾ ਕਈ ਟਾਈਮ ਤੇ ਮਕੈਨੀਕਲ ਇੰਜੀਨੀਅਰ ਨੂੰ ਵੀ ਮਾਨਤਾ ਦਿੱਤੀ ਜਾਂਦੀ ਆ। ਸੋ ਉਹ ਚਾਹੁੰਦੇ ਆ 4 ਸਾਲਾਂ ਦੀ ਜਿਹੜੇ ਅਕ੍ਰੈਡਿਟਡ ਯੂਨੀਵਰਸਿਟੀ ਤੋਂ ਡਿਗਰੀ ਉਹ ਭਾਲਦੇ ਆਗੇ। ਠੀਕ ਹੈ। ਠੀਕ ਹੈ ਜੀ। ਫਿਰ ਦੂਜੀ ਹੋ ਗਈ ਸੋਇਲ ਕੰਜ਼ਰਵੇਸ਼ਨਿਸਟ। ਇਹ 2 ਹੀ ਉਹਨਾਂ ਦੀ ਜਿਹੜੀਆਂ ਮੇਨ ਜੌਬਸ ਆ ਆਪਣੇ ਏਰੀਆ 'ਚ ਪਪੂਲਰ ਆ। ਠੀਕ ਹੈ। ਸੋਇਲ ਕੰਜ਼ਰਵੇਸ਼ਨਿਸਟ ਇਸ ਵਕਤ ਮੈਨੂੰ ਨਹੀਂ ਲੱਗਦਾ ਸਾਰੀ ਸਟੇਟ ਦੇ ਵਿੱਚ ਆਪਣਾ ਪੰਜਾਬੀ ਭਾਈਚਾਰੇ 'ਚ ਕੋਈ ਵੀ ਹੈਗਾ, ਨਾਟ ਦੈਟ ਆਮ ਅਵੇਅਰ ਆਫ, ਹੈ ਨਾ। ਤੇ ਉਹਦੇ ਵਾਸਤੇ ਤੁਹਾਨੂੰ ਚਾਹੀਦੀ ਹੈ ਜੀ ਬੈਚਲਰ ਇਨ ਸੋਇਲ ਕੰਜ਼ਰਵੇਸ਼ਨ ਜਾਂ ਐਗ ਔਰ ਨੈਚੁਰਲ ਰਿਸੋਰਸਿਸ। ਜੇ ਤੁਸੀਂ ਐਗ ਔਰ ਨੈਚੁਰਲ ਰਿਸੋਰਸਿਸ ਦੇ ਵਿੱਚ ਕਰ ਰਹੇ ਹੋ ਤਾਂ ਤੁਹਾਨੂੰ 30 ਸਮੈਸਟਰ ਯੂਨਿਟ ਚਾਹੀਦੇ ਨੈਚੁਰਲ ਰਿਸੋਰਸਿਸ ਦੇ ਵਿੱਚ ਜੀ, ਜਿਹਦੇ ਵਿੱਚੋਂ 12 ਯੂਨਿਟ ਚਾਹੀਦੇ ਆ ਸੋਇਲ, ਕ੍ਰੌਪਸ ਤੇ ਪਲਾਂਟ ਸਾਇੰਸ ਦੇ। ਠੀਕ ਹੈ। ਸੋ ਜਿਹੜੀ ਇਹਨਾਂ ਦੀ ਰਿਕੁਆਇਰਮੈਂਟਸ ਆ, ਇਹ ਆਪਾਂ ਕਦੇ ਵੀ ਆਨਲਾਈਨ ਦੇਖ ਸਕਦੇ ਹਾਂ। ਸੋ ਇੰਜੀਨੀਅਰਿੰਗ ਵਾਸਤੇ ਇੰਜੀਨੀਅਰਿੰਗ ਦੀ ਡਿਗਰੀ, ਸੋਇਲ ਕੰਜ਼ਰਵੇਸ਼ਨ ਵਾਸਤੇ ਪਲਾਂਟ ਸਾਇੰਸ ਦਾ ਬੈਕਗ੍ਰਾਉਂਡ। ਹੁਣ ਇਹਦੇ ਉਸ ਤੋਂ ਬਾਅਦ ਇਹਨੂੰ 'ਚ ਜੌਬ ਕਰਨ ਦੇ ਕੀ ਤਰੀਕੇ ਹੈਗੇ ਉਹਨੂੰ ਹਾਇਰ ਹੋਣ ਵਾਸਤੇ, ਹੈ ਨਾ ਜੀ। ਜਿਹੜਾ ਤਾਂ ਇੱਕ ਸਿੱਧਾ ਹੀ ਤਰੀਕਾ ਹੋਏਗਾ, ਆਨਲਾਈਨ ਉਹਨਾਂ ਨੇ ਜੌਬ ਪੋਸਟ ਕੀਤੀ ਆ usajobs.gov ਤੇ ਸਾਰੀ ਇਹ ਪੋਸਟਿੰਗ ਹੁੰਦੀ ਹੈਗੀ। ਇਨ ਆਫਿਸ ਜਾਂ ਇਨ ਪਰਸਨ ਉਹਨਾਂ ਦਾ ਕੁਝ ਵੀ ਹੈ ਨਹੀਂਗਾ ਜੀ। ਠੀਕ ਹੈ। ਜੇ ਤੁਸੀਂ ਉੱਥੇ ਜਾ ਕੇ ਅਪਲਾਈ ਕਰ ਸਕਦੇ। ਬਿਲਕੁਲ ਜੀ। ਤੁਸੀਂ ਇਨਕੁਆਇਰ ਕਰਨ ਜਾਓਗੇ, ਉਹਨਾਂ ਨੇ ਵੀ ਤੁਹਾਨੂੰ ਉਧਰ ਹੀ ਡਾਇਰੈਕਟ ਕਰ ਦੇਣਾ usajobs.gov ਤੇ ਜਾ ਕੇ ਅਪਲਾਈ ਕਰੋ। ਉਹਦੇ ਵਾਸਤੇ ਤੁਹਾਨੂੰ ਉੱਤੇ ਆਪਣਾ ਅਕਾਊਂਟ ਬਣਾਉਣਾ ਪੈਣਾ, ਪਲੱਸ ਪੋਰਟਫੋਲੀਓ ਆਪਣਾ ਪ੍ਰੋਫਾਈਲ ਸੈਟਅਪ ਕਰਨੀ ਪੈਂਦੀ ਹੈ, ਫਿਰ ਤੁਸੀਂ ਉੱਥੇ ਅਪਲਾਈ ਕਰ ਸਕਦੇ ਆ। ਇਹ ਤਾਂ ਹੋ ਗਿਆ ਜੀ ਸਿੰਪਲ ਤਰੀਕਾ, ਜੌਬ ਦੀ ਪੋਸਟਿੰਗ ਹੈਗੀ ਤੇ ਤੁਸੀਂ ਉਹਦੀਆਂ ਰਿਕੁਆਇਰਮੈਂਟਸ ਮੀਟ ਕਰ ਦਿਆਂਗੇ ਤੇ ਫਿਰ ਤੁਸੀਂ ਅਪਲਾਈ ਕਰ ਦਿਓ। ਮੋਸਟਲੀ ਜਿਹੜਾ ਅੱਗੇ ਮੈਂ ਦੇਖਦਾ ਸੀ ਉਹ ਪ੍ਰੈਫਰ ਕਰਦੇ ਸੀਗੇ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨਸ, ਪਰ ਮੈਂ ਅੱਜ ਹੀ ਸਰਚ ਕਰ ਰਿਹਾ ਸੀ ਕਈ ਪੋਜੀਸ਼ਨਸ ਤੇ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਪ੍ਰਾਇੋਰਟੀ ਇਜ਼ ਗਿਵਨ ਟੂ ਸਿਟੀਜ਼ਨਸ ਓਨਲੀ ਡਿਊ ਟੂ ਵੋਲਿਊਮ ਆਫ ਐਪਲੀਕੈਂਟਸ। ਅੱਛਾ, ਠੀਕ ਹੈ। ਗ੍ਰੀਨ ਕਾਰਡ ਹੋਲਡਰ ਨਹੀਂ, ਪ੍ਰਾਇੋਰਟੀ ਕਹਿ ਰਹੇ ਜੀ, ਡਿਨਾਈ ਨਹੀਂ ਕਰ ਰਹੇ। ਠੀਕ ਹੈ। ਮਤਲਬ ਉਹਨਾਂ ਨੂੰ ਪਹਿਲਾਂ ਵਿਚਾਰਿਆ ਜਾਊਗਾ। ਹਾਂਜੀ। ਸੋ ਇਹ ਤਾਂ ਹੋ ਗਿਆ ਜੀ ਸਿੱਧਾ ਜੌਬ ਤੇ ਜਾਣ ਦਾ ਤਰੀਕਾ। ਜਿਹੜਾ ਪ੍ਰੋਗਰਾਮ ਮੈਂ ਯੂਜ਼ ਕੀਤਾ ਸੀਗਾ ਇਸ ਜੌਬ ਨੂੰ ਲੈਣ ਲਈ, ਉਹ ਸੀਗਾ ਪਾਥਵੇਜ਼ ਪ੍ਰੋਗਰਾਮ। ਇਹ ਪਾਥਵੇਜ਼ ਪ੍ਰੋਗਰਾਮ ਨੂੰ ਕੋਈ ਜ਼ਿਆਦਾ ਲਾਈਮਲਾਈਟ ਨਹੀਂ ਦਿੰਦੇ, ਬਟ ਆਪਣੇ ਜਿਹੜੇ ਬੱਚੇ ਹੁਣ ਸਕੂਲ 'ਚ ਆ, ਹਾਈ ਸਕੂਲ 'ਚ ਆ ਜਾਂ ਕਾਲਜ 'ਚ ਆ ਗਏ, ਜਿਹੜੇ ਇਸ ਕੰਮ 'ਚ ਜਾਣਾ ਚਾਹੁੰਦੇ ਆ, ਜੇ ਨਹੀਂ ਵੀ ਜਾਣਾ ਚਾਹੁੰਦੇ ਐਟਲੀਸਟ ਉਹ ਐਕਸਪੀਰੀਅੰਸ ਕਰਨਾ ਚਾਹੁੰਦੇ ਆ ਵੀ ਕੀ ਮੈਂ ਇਸ ਰੋਲ ਦੇ ਵਿੱਚ ਫਿੱਟ ਬੈਠਦਾ ਕਿ ਨਹੀਂ, ਉਹ ਪਾਥਵੇਜ਼ ਪ੍ਰੋਗਰਾਮ ਜ਼ਰੂਰ ਦੇਖਣ। ਜਿਹੜੀ ਪਾਥਵੇਜ਼ ਦੀ ਜਿਹੜੀ ਐਡਵਰਟਾਈਜ਼ਮੈਂਟ ਉਹ ਵੀ usajobs.gov ਤੇ ਹੀ ਹੁੰਦੀ ਆ ਅਪਲਾਈ ਕਰਨ ਵਾਸਤੇ, ਪਰ ਜਿਹੜਾ ਇਹਦੀ ਅਨਾਊਂਸਮੈਂਟ ਆ ਜਾਂ ਉਹਦੀ ਹੋਰ ਡਿਟੇਲਸ ਆ ਤੁਸੀਂ ਆਪਦੇ ਕਿਸੇ ਵੀ USDA ਦੇ NRCS ਦੇ ਆਫਿਸ 'ਚੋਂ ਪਤਾ ਕਰ ਸਕਦੇ ਆ। ਪਾਥਵੇਜ਼ ਹੁੰਦਾ ਕੀ ਆ ਜੀ, ਇਹ ਤੁਹਾਨੂੰ 2 ਸਾਲਾਂ ਦੀ ਪੇਡ ਇੰਟਰਨਸ਼ਿਪ ਦਿੰਦੇ ਆ। ਠੀਕ ਹੈ। ਉਹਦੇ ਵਿੱਚ ਤੁਸੀਂ 1 ਸਾਲ ਇੱਕ ਆਫਿਸ 'ਚ ਭੇਜਦੇ ਆ, 1 ਸਾਲ ਦੂਜੇ ਆਫਿਸ 'ਚ ਭੇਜਦੇ ਆ। ਜਿਹੜੀ ਦੀ ਟਾਈਮਲਾਈਨ ਹੁੰਦੀ ਆ ਕੰਮ ਦੀ 2 ਸਾਲਾਂ ਦੀ, ਉਹ ਮੋਸਟਲੀ ਨਾ ਜਿਹੜੀ ਬੱਚਿਆਂ ਦੀ ਸਮਰ ਬ੍ਰੇਕ ਹੁੰਦੀ ਆ ਉਦੋਂ ਹੁੰਦੀ ਆ। 3 ਮਹੀਨੇ ਹੁਣ ਕਰ ਲਏ, 3 ਅਗਲੇ ਸਾਲ ਕਰ ਲਏ। ਠੀਕ ਹੈ। ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਵੀ ਤੁਹਾਨੂੰ ਐਕਸਪੀਰੀਅੰਸ ਮਿਲ ਜਾਂਦਾ ਵੀ ਕਮਿਟ ਕਰਨ ਤੋਂ ਪਹਿਲਾਂ ਕੀ ਮੈਂ ਇਸ ਰੋਲ ਦੇ ਵਿੱਚ ਮੈਂ ਫਿੱਟ ਕਰ ਸਕਦਾ, ਕੀ ਮੈਨੂੰ ਇਹ ਚੀਜ਼ ਪਸੰਦ ਆ ਨਹੀਂ। ਇੱਕ ਤਾਂ ਤੁਹਾਨੂੰ ਇਹਦੇ 'ਚ 2 ਬੈਨੀਫਿਟ ਆਪਣੇ ਸਰੋਤਿਆਂ ਨੂੰ ਮਿਲਦੇ ਆ ਜਿਨ੍ਹਾਂ ਦੇ ਬੱਚੇ ਇਸ ਪ੍ਰੋਗਰਾਮ ਵੱਲ ਜਾਣਾ ਚਾਹੁੰਦੇ ਆ। ਇੱਕ ਤਾਂ ਤੁਹਾਨੂੰ ਪੇਡ ਇੰਟਰਨਸ਼ਿਪ ਮਿਲ ਜਾਂਦੀ ਆ, ਤੁਹਾਨੂੰ ਐਕਸਪੀਰੀਅੰਸ ਮਿਲ ਜਾਂਦਾ। ਸਹੀ। ਜੇ ਤੁਹਾਨੂੰ ਲੱਗਦਾ ਤੁਸੀਂ ਇਸ ਜੌਬ ਦੇ ਵਿੱਚ ਤੁਹਾਨੂੰ ਲੱਗਦਾ ਇਸ ਪ੍ਰੋਗਰਾਮ ਦੇ ਵਿੱਚ ਫਿੱਟ ਬੈਠੇ ਆ, ਹੈ ਨਾ ਜੀ, ਫਿਰ ਉਹਨਾਂ ਦੀਆਂ ਕੁਛ ਕੁ ਰਿਕੁਆਇਰਮੈਂਟਸ ਆ। ਤੁਸੀਂ 640 ਘੰਟੇ ਪੂਰੇ ਕਰਨੇ ਹੁੰਦੇ ਕੰਮ ਤੇ, ਆਪਣੀ ਡਿਗਰੀ ਕੰਪਲੀਟ ਕਰਨੀ ਹੁੰਦੀ ਆ ਇਨ ਗੁੱਡ ਸਟੈਂਡਿੰਗ, ਹੈ ਨਾ, ਤੇ ਜਿਹੜੇ ਉਹਨਾਂ ਦੇ ਪਰਫਾਰਮੈਂਸ ਰਿਵਿਊ ਜਾਂ ਕੰਮ ਤੇ ਸੋਹਣਾ ਪਰਫਾਰਮ ਕਰਨਾ,
ਉਸ ਦਾ ਨਤੀਜਾ ਇਹ ਨਿਕਲਦਾ ਜੀ ਉਹ ਤੁਹਾਨੂੰ ਗਾਰੰਟੀਡ ਜੌਬ ਦਿੰਦੇ ਆ, ਕੋਈ ਠੀਕ ਆ। ਇੰਟਰਵਿਊ ਨਹੀਂ, ਕੁਛ ਨਹੀਂ, ਲੋਕੇਸ਼ਨ ਨਹੀਂ ਹਜੇ ਸਿਲੈਕਟ ਕਰ ਸਕਦੇ, ਉਹ ਤੁਹਾਨੂੰ 3 ਆਪਸ਼ਨਸ ਦੇ ਦੇਣੀਆਂ ਜਦੋਂ ਤੁਹਾਡੀ ਕਨਵਰਜਨ ਤੋਂ ਬਾਅਦ ਵੀ ਭਾਈ ਆਹ 3 ਆਪਸ਼ਨਾਂ ਤੂੰ ਦੱਸ ਕਿੱਥੇ ਜਾਣਾ ਚਾਹੁੰਦਾ। ਫਿਰ ਤੁਹਾਡੀ ਮਰਜ਼ੀ ਹੈ, ਤੁਸੀਂ ਨਹੀਂ ਜਾਣਾ, ਜੇ ਜਾਣਾ ਪਰ ਇੱਕ ਤੁਹਾਡੇ ਵਾਸਤੇ ਰਾਹ ਖੁੱਲ ਜਾਂਦਾ ਜੀ ਜੌਬ ਕਰਨ ਦਾ। ਇਹ ਤਾਂ ਹੋ ਗਿਆ ਜੀ ਇੱਕ ਸਿੱਧਾ ਤਰੀਕਾ ਜਾਣ ਦਾ। ਦੂਜਾ ਪਾਥਵੇਜ਼, ਜਿਹੜਾ ਦਾ ਤੀਜਾ, ਚਲੋ ਆਪਾਂ ਹੁਣ ਜਿਹੜਾ ਮੈਨੂੰ ਇੱਕ ਹੋਰ ਇਸ਼ੂਜ਼ ਆਉਂਦਾ, ਉਹ ਪੁੱਛਦੇ ਆ ਵੀ ਕਿਹੜਾ ਪ੍ਰੋਗਰਾਮ ਖੁੱਲ ਗਿਆ, ਕਿਹੜੀ ਗ੍ਰਾਂਟ ਆ ਗਈ ਜਾਂ ਕਿੱਦਾਂ। ਉਹਦੇ ਵਾਸਤੇ ਜਿਹੜਾ NRCS ਦਾ ਆਫਿਸ ਆ ਉਹ ਹਮੇਸ਼ਾ ਹੀ ਵੋਲੰਟੀਅਰ ਲੱਭਦਾ ਰਹਿੰਦਾ। ਠੀਕ ਹੈ। ਸੋ ਅਰਥ ਟੀਮ ਵੋਲੰਟੀਅਰ ਕਹਿੰਦੇ ਆ ਜੀ ਉਹਨਾਂ ਨੂੰ। ਸੋ ਬੇਸਿਕਲੀ ਉਹਦੇ ਵਿੱਚ ਤੁਹਾਨੂੰ ਪੇ ਨਹੀਂ ਮਿਲਦੀ, ਪਰ ਤੁਸੀਂ ਕੁਛ ਕੁ ਘੰਟੇ ਵੀਕ 'ਚ, ਇੱਕ ਦਿਨ 4 ਘੰਟੇ ਤੁਸੀਂ ਆਫਿਸ ਦੇ ਵਿੱਚ ਕੰਮ ਕਰ ਸਕਦੇ ਹੋ ਉਹਨਾਂ ਦੇ ਨਾਲ। ਠੀਕ ਹੈ। ਉਹਦੇ ਵਿੱਚ ਕੀ ਬੈਨੀਫਿਟ ਹੁੰਦਾ ਵੀ ਜਿਨ੍ਹਾਂ ਦੇ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਖੇਤੀ ਨਾਲ ਇਨਵੋਲਵਡ ਆ, ਤੁਹਾਨੂੰ ਫਸਟ ਹੈਂਡ ਇਨਫੋਰਮੇਸ਼ਨ ਪਤਾ ਲੱਗਦੀ ਰਹਿੰਦੀ ਕਿਹੜਾ ਪ੍ਰੋਗਰਾਮ ਆ, ਕਿੱਦਾਂ। ਫਿਰ ਉਹ ਵੋਲੰਟੀਅਰ ਇੰਟਰੈਕਸ਼ਨ ਵੀ ਹੁੰਦੀ ਹੈ ਜੀ, ਬਿਲਕੁਲ ਅਪ ਟੂ ਡੇਟ, ਪਲੱਸ ਸਿੱਖਣ ਨੂੰ ਬਹੁਤ ਮਿਲਦਾ, ਸਾਡਾ ਐਕਸਪੀਰੀਅੰਸ ਬਣਦਾ ਕਰੀਅਰ ਅੱਗੇ ਗਰੋ ਕਰਨ ਵਾਸਤੇ। ਤੇ ਜੇ ਤੁਹਾਨੂੰ ਉੱਥੇ ਹੀ ਲੱਗਦਾ ਵੀ ਇਹ ਕਰੀਅਰ ਮੇਰੇ ਵਾਸਤੇ ਫਿੱਟ ਨਹੀਂਗਾ, ਫਿਰ ਤੁਸੀਂ ਉੱਥੇ ਹੀ ਛੱਡ ਕੇ ਸਕਿਪ ਕਰ ਸਕਦੇ ਆ। ਸੋ ਇਹ ਤਾਂ ਸੀ ਆਪਣੇ ਰਾਹ ਜੀ USA ਜੌਬਸ ਤੇ ਜਾ ਕੇ। ਵੋਲੰਟੀਅਰ ਦੇ ਬਾਰੇ ਜੇ ਅਪਲਾਈ ਕਰਨਾ ਚਾਹੁੰਦੇ ਤਾਂ ਫਿਰ ਵੀ ਆਪਾਂ ਉਹਦੇ ਵਾਸਤੇ ਤੁਹਾਨੂੰ ਵਾਕ ਇਨ ਕਰ ਸਕਦੇ ਹਾਂ ਜੀ ਕਿਸੇ ਵੀ ਆਫਿਸ 'ਚ। ਠੀਕ ਹੈ। ਫ੍ਰੈਜ਼ਨੋ ਦੇ ਵਿੱਚ ਵੀ, ਵਾਈਸੇਲੀਆ, ਹੈਂਡਫੋਰਡ, ਜਿੱਥੇ ਵੀ, ਮੋਸਟਲੀ ਫ੍ਰੈਜ਼ਨੋ 'ਚ ਹੀ ਆਪਣੇ ਬੰਦੇ ਜ਼ਿਆਦਾ ਆ। ਯੂਬਾ ਸਿਟੀ ਖਾਸ ਕਰਕੇ 2 ਸ਼ਹਿਰਾਂ ਦੇ ਵਿੱਚ ਮੋਸਟਲੀ ਆਪਣੇ ਜਿਹੜੇ ਹੈਗੇ ਉਹ ਜ਼ਿਆਦਾ ਆ, ਤੇ ਉਹ ਹਮੇਸ਼ਾ ਹੀ ਲੱਭਦੇ ਰਹਿੰਦੇ ਆ ਪੰਜਾਬੀ ਬੋਲਣ ਵਾਲਾ ਕੋਈ ਬੰਦਾ। ਵਧੀਆ। ਸੋ ਇਹ ਕਾਫੀ ਗੁੱਡ ਫਿੱਟ ਆ ਗਈ। ਜਿਹੜੇ ਸੋਚਦੇ ਆ ਵੀ ਅਸੀਂ ਇਸ ਪਾਸੇ ਨੂੰ ਜਾਣਾ, ਕਰੀਅਰ ਬਣਾਉਣਾ ਹੈ, ਉਹਨਾਂ ਦੇ ਲਈ ਤਾਂ ਇਹ ਬਹੁਤ ਵਧੀਆ ਮੌਕਾ। ਚਲੋ ਐਜ਼ ਏ ਵਲੰਟੀਅਰ ਵੀ ਜੇ ਕੋਈ ਕੰਮ ਕੀਤਾ ਜਾਵੇ ਘਰੇ ਬੈਠਣ ਨਾਲੋਂ ਤਾਂ ਉਹ ਵੀ ਠੀਕ ਹੈ। ਬਿਲਕੁਲ ਜੀ। ਵਲੰਟੀਅਰ ਤੋਂ ਅਗਲਾ ਸਟੈਪ ਫਿਰ ਪਾਥਵੇਜ਼ ਆ ਜੀ। ਤੁਸੀਂ ਮੰਨ ਲਓ ਪਹਿਲਾਂ ਵਲੰਟੀਅਰ ਕਰਦੇ ਆ, ਫਿਰ ਉਹ ਅੰਦਰ ਖਾਤੇ ਪਾਥਵੇਜ਼ ਨੂੰ ਵੀ ਪ੍ਰਾਇੋਰਟੀ ਦਿੰਦੇ ਆ ਵੀ ਪਤਾ ਵੀ ਇਹ ਬੰਦੇ ਨੂੰ ਸਾਡੇ ਪ੍ਰੋਗਰਾਮਸ ਬਾਰੇ ਪਤਾ ਸਾਰਾ, ਜਾਂ ਇਹਦਾ ਇੰਟਰਸਟ ਐਕਸਪੋਜ਼ਰ ਹੈਗਾ। ਹਾਂਜੀ, ਐਕਸਪੋਜ਼ਰ ਹੈਗਾ ਜਾਂ ਇਹਦੇ ਚ ਸੰਭਾਵਨਾਵਾਂ ਹੈਗੀਆਂ, ਉਹ ਫਿਰ ਸਿਸਟਮ ਤੁਹਾਨੂੰ ਖੁਦ ਵੀ ਫੜਨ ਲੱਗ ਪੈਂਦਾ। ਬਿਲਕੁਲ ਜੀ, ਬਿਲਕੁਲ। ਸੋ ਇਹ ਵੀ ਵਧੀਆ ਇੱਕ ਆਪਸ਼ਨ ਹੀ ਹੈ। ਸੋ ਇਹ ਆਪਸ਼ਨ ਖਾਸ ਕਰਕੇ ਉਹਨਾਂ ਸਰੋਤਿਆਂ ਦੇ ਬੱਚਿਆਂ ਲਈ ਆ ਜਿਹੜੇ ਕਿ ਹੁਣ ਇੰਜੀਨੀਅਰਿੰਗ ਜਾਂ ਪਲਾਂਟ ਸਾਇੰਸ ਦੀ ਡਿਗਰੀ ਕਰ ਰਹੇ ਆ, ਪਹਿਲੇ ਦੂਜੇ ਸਮੈਸਟਰ ਜਾਂ ਸਾਲ ਦੇ ਵਿੱਚ ਆ। ਤੇ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਪ੍ਰੋਗਰਾਮ ਦਾ ਫਾਇਦਾ ਲਓ। ਪੇਡ ਇੰਟਰਨਸ਼ਿਪ ਆ, ਕੰਮ ਸਿੱਖੋ, ਕੰਮ ਸਮਝੋ, ਪਸੰਦ ਆਇਆ ਚੜ੍ਹਦੀ ਕਲਾ, ਜੇ ਨਹੀਂ ਪਸੰਦ ਆਇਆ ਤਾਂ ਆਪਾਂ ਕੁਝ ਹੋਰ ਵੀ ਦੇਖ ਸਕਦੇ ਹਾਂ। ਪਰ ਇਹ ਆਪਸ਼ਨ ਜ਼ਰੂਰ ਅਵੇਲੇਬਲ ਹੈ। ਸਿੱਖਿਆ ਤਾਂ ਕਿਸੇ ਨੇ ਖੋਲ ਨਹੀਂ ਲੈਣਾ। ਜਿਵੇਂ ਆਪਣੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਸਿੱਖਿਆ, ਤੁਹਾਡਾ ਗਿਆਨ, ਤੁਹਾਡੀ ਸਿੱਖਿਆ, ਤੁਹਾਡਾ ਹੁਨਰ, ਕਿਸੇ ਕੰਮ ਨੂੰ ਕਰਨ ਦੀ ਕਲਾ, ਉਹ ਕਿਸੇ ਨੇ ਖੋਹ ਨਹੀਂ ਲੈਣੀ ਜੀ। ਦੇਖੋ, ਮੈਂ ਇਹ ਪ੍ਰੋਗਰਾਮ ਦੇ ਮਾਧਿਅਮ ਤੇ ਇਹ ਚੀਜ਼ ਦਾ ਮੈਂ ਤਾਂ ਦੱਸਣਾ ਚਾਹੁੰਦਾ ਕਿਉਂਕਿ ਮੈਨੂੰ ਖੁਦ ਨਹੀਂ ਪਤਾ ਸੀਗਾ। ਸੋ ਮੇਰੀ ਇੰਟਰੈਕਸ਼ਨ US ਦੇ ਨਾਲ ਇਦਾਂ ਹੋਈ ਹੈ। ਕਾਲਜ ਦੇ ਵਿੱਚ ਇੱਕ ਸਾਡੇ ਕਰੀਅਰ ਫੇਅਰ ਹੁੰਦਾਗਾ, ਉੱਥੇ ਮੈਂ ਸੁਭਾਵਿਕ ਹੀ ਸਪਰੇ ਮਸ਼ੀਨਾਂ ਦੇ ਇੱਕ ਡੈਮੋ ਦੇਣ ਆਉਂਦੇ ਹੁੰਦੇ ਆ ਉੱਥੇ, ਪਾਰਟਸ ਦਾ ਜਿਹੜੇ ਮੈਨੂਫੈਕਚਰ, ਮੈਂ ਉਹਨਾਂ ਨਾਲ ਗੱਲ ਕਰਦਾ ਸੀਗਾ, ਦੇਖ ਰਿਹਾ, ਮੇਰੀ ਦਿਲਚਸਪੀ ਸੀ। ਉੱਥੇ ਮੈਨੂੰ ਕਿਸੇ ਨੇ ਦੱਸਿਆ ਵੀ ਆਹ ਵੀ ਇੱਥੇ ਹੈਗਾ, ਤੂੰ ਇੱਥੇ ਜਾ। ਫਿਰ ਮੈਂ ਉੱਥੇ ਗਿਆ, ਫਿਰ ਮੈਂ ਸਾਲ ਵੋਲੰਟੀਅਰ ਕੀਤਾ, ਫਿਰ ਮੈਂ ਪਾਥਵੇਜ਼ ਦੇ ਥਰੂ ਮੈਂ ਫਾਈਨਲੀ ਕਨਵਰਟ ਹੋ ਕੇ ਤੇ 5 ਸਾਲ ਉੱਥੇ ਨੌਕਰੀ ਕੀਤੀ। ਕੀ ਬਾਤ ਹੈ। ਹਾਂਜੀ, ਬਿਲਕੁਲ। ਜਿਹੜੇ ਰਾਹ ਤੁਸੀਂ ਚੱਲੇ ਹੋ ਉਸੇ ਰਾਹ ਬਾਰੇ ਲੋਕਾਂ ਨੂੰ ਦੱਸ ਰਹੇ। ਬਿਲਕੁਲ ਜੀ। ਨਹੀਂ ਵਧੀਆ, ਇਹਦੇ ਨਾਲ ਊਰਜਾ ਵੀ ਮਿਲਦੀ ਹੈ ਲੋਕਾਂ ਨੂੰ, ਇਹਦੇ ਨਾਲ ਹਾਲਾਸ਼ੇਰੀ ਵੀ ਮਿਲਦੀ ਹੈ। ਅਗਲਾ ਕਹਿੰਦਾ ਜੇ ਇਹ ਕਰ ਸਕਦਾ ਆਪਾਂ ਕਿਉਂ ਨਹੀਂ ਕਰ। ਬਿਲਕੁਲ, ਜਿੱਦਾਂ ਆਪਾਂ ਹਮੇਸ਼ਾ ਹੀ ਪ੍ਰੋਗਰਾਮ ਦੇ ਵਿੱਚ ਦੱਸਦੇ ਆ, ਆਪਣੇ ਬੰਦੇ ਖੇਤੀਬਾੜੀ ਦੇ ਫੀਲਡ ਦੇ ਵਿੱਚ ਕਾਫੀ ਏਕੜੇਜ ਕਵਰ ਕਰਦੇ ਹੈਗੇ, ਖੇਤੀ ਕਰਦੇ ਆ, ਮੋਸਟਲੀ ਛੋਟੇ ਫਾਰਮਰ ਵੀ, ਵੱਡੇ ਵੀ, ਪਰ ਜਿਹੜੀ ਆਪਣੀ ਗਵਰਨਮੈਂਟ ਦੇ ਵਿੱਚ ਰੈਪਰੈਜ਼ੈਂਟੇਸ਼ਨ ਉਹ ਬਹੁਤ ਘੱਟ ਹੈ। ਬਿਲਕੁਲ ਜੀ। ਇਸ ਮਹਿਕਮੇ ਦੇ ਵਿੱਚ ਤਾਂ ਨਾ ਮਾਤਰ ਹੀ ਹੈ। ਤੇ ਜਿਹੜਾ ਵੀ ਨਵੀਂ ਪਨੀਰੀ ਇਸ ਦੇ ਵੱਲ ਜਾਣਾ ਚਾਹੁੰਦੀ ਆ, ਰਸਤੇ ਖੁੱਲੇ ਆ ਜੀ। ਠੀਕ ਹੈ। ਤੇ ਇਹ ਨੌਕਰੀਆਂ ਦੇ ਵਿੱਚ ਜੇ ਕੋਈ ਇੱਕ ਅੱਧਾ ਕਾਲਮ ਬਚਿਆ ਤਾਂ ਦੱਸ ਦਿਓ, ਨਹੀਂ ਫਿਰ ਆਪਾਂ ਗ੍ਰਾਂਟਸ ਦੀ ਜਾਂਦੇ ਗੱਲ ਕਰ ਲਈਏ ਆਪਣੇ ਕੋਲੇ। ਸੋ ਇਹਦੇ 'ਚ ਜਿਹੜਾ ਇਸ਼ੂਜ਼ ਜਾਂ ਕਹਿ ਲਓ, ਸਮੱਸਿਆ ਕਹਿ ਲਓ, ਉਹ ਜ਼ਰੂਰ ਮੈਂ ਦੱਸਣੀ ਚਾਹੁੰਦਾ ਆਪਣੇ ਦਰਸ਼ਕਾਂ ਨੂੰ। ਜਿਹੜੀ ਇਹਨਾਂ ਦਾ ਪੇ ਸਕੇਲ ਆ ਫੈਡਰਲ ਦਾ ਹੋਣ ਕਰਕੇ ਉਹ ਕੋਈ ਇੰਨਾ ਕੰਪੀਟੀਟਿਵ ਨਹੀਂਗਾ ਕੰਪੇਅਰਡ ਟੂ ਜਾਂ ਸਟੇਟ ਜਾਂ ਪ੍ਰਾਈਵੇਟ ਜੌਬਸ ਦੇ ਲਈ। ਇੱਥੇ ਮੋਸਟਲੀ ਬੰਦਾ ਉਹੀ ਟਿਕਦਾ ਜਿਹੜਾ ਜਨੂੰਨੀ ਆ ਜਾਂ ਜਿਹਨੂੰ ਇਸ ਚੀਜ਼ ਦਾ ਪੈਸ਼ਨ ਹੈਗਾ। ਸੋ ਫਾਈਨੈਂਸ਼ੀਅਲ ਕਈ ਵਾਰੀ ਇਹ ਅਬਸਟ੍ਰੇਨ ਬਣ ਜਾਂਦਾ ਹੈਗਾ, ਪਰ ਐਜ਼ ਪਰ ਐਜ਼ ਬੈਨੀਫਿਟਸ ਜਾਂ ਹੋਰ ਸੇਵਾਵਾਂ, ਪੇਡ ਲੀਵ, ਉਹ ਬਹੁਤ ਵਧੀਆ ਜੀ। ਠੀਕ ਹੈ। ਬਟ ਇਸ ਵਰਥ ਸ਼ਾਰਟ ਹੈ ਨਾ, ਜੇ ਨਹੀਂ ਪਸੰਦ ਆਇਆ ਤਾਂ ਨਹੀਂ, ਪਰ ਆਪਣੀ ਕਮਿਊਨਿਟੀ ਨੂੰ ਇਹ ਪੋਜੀਸ਼ਨਸ ਫਿਲ ਕਰਨ ਦੀ ਬਹੁਤ ਜ਼ਰੂਰਤ ਆ। ਜੀ। ਫਿਰ
ਉਹਦੇ ਨਾਲ ਕਿਸਾਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਮਿਲਦਾ ਵੀ ਬਹੁਤ ਸਾਡੇ help ਬੰਦੇ ਹੁੰਦੀ ਹੈਗੇ ਹੈ ਜੀ। ਹਨਾ। ਹਾਂ। ਦੇਖੋ ਜਿੰਨੇ ਚਿਰ ਮੈਂ ਕੰਮ ਕਰਦਾ ਸੀਗਾ ਉਹ ਮੈਂ ਇਕੱਲਾ ਹੀ ਪੰਜਾਬੀ ਬੋਲਣ ਵਾਲਾ ਸੀਗਾ, ਸੋ ਸਾਰੀ ਸਟੇਟ ਦੀਆਂ ਕਾਲਸ ਮੈਨੂੰ ਆਉਂਦੀਆਂ ਸੀ। ਕਾਲਸ ਹੁਣ ਵੀ ਆਉਂਦੀਆਂ, ਮੈਂ ਟਰਾਈ ਕਰਦਾ ਉਹਨਾਂ ਜਿੰਨਾਂ ਦੀ ਹੈਲਪ ਕਰ ਸਕਦਾ ਵਧੀਆ ਮੈਂ ਕਰਾਂ, ਪਰ ਹੁਣ ਮੇਰੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਨਹੀਂ ਹੁੰਦੀ। ਸੋ ਜਿੰਨਾ ਕੁ ਮੈਨੂੰ ਸੁਣਨ ਚਾਹੁੰਦਾ ਜਾਂ ਮੈਂ ਆਫਿਸ 'ਚ ਆਪ ਜਾ ਕੇ ਪਤਾ ਕਰ ਲਓ, ਮੈਂ ਸ਼ੇਅਰ ਕਰ ਦਿੰਦਾ ਹੁੰਦਾ। ਹਾਂਜੀ ਹਾਂਜੀ। ਪਰ ਜੇ ਕੋਈ ਆਪਣਾ ਬੰਦਾ ਉੱਥੇ ਕੰਮ ਕਰਦਾ ਹੋਵੇ, ਆਪਣੀ ਭਾਸ਼ਾ ਬੋਲਦਾ ਹੋਵੇ, ਫਿਰ ਉਹਦੇ ਵਰਗਾ ਤਾਂ ਸਵਾਦ ਹੀ ਨਹੀਂ ਗਾ। ਹਾਂ ਬਿਲਕੁਲ ਬਿਲਕੁਲ। ਤੇ ਕਿਸਾਨਾਂ ਨੂੰ ਇਹ ਆ ਵੀ ਸਮਝਾਉਣਾ ਸੌਖਾ, ਉਹਨਾਂ ਨੂੰ ਵੀ ਗੱਲਬਾਤ ਕਰਨੀ ਸੌਖੀ ਹੈ। ਪਰ ਚਲੋ ਵੀ ਆਪਾਂ ਇਹ ਨਹੀਂ ਕਹਿੰਦੇ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ, ਆਉਂਦੀ ਆ, ਪਰ ਫਿਰ ਵੀ ਆਪਣੇ ਬੰਦੇ ਦਾ ਇੱਕ ਆਪਣਾ ਅਹਿਸਾਸ ਹੁੰਦਾ ਹੋਣ ਦਾ। ਅਹਿਸਾਸ ਵੀ ਹੁੰਦਾ ਜੀ। ਜਿਹੜੀ ਹੋਰ ਸਮੱਸਿਆ ਆਉਂਦੀ ਹੈ ਪ੍ਰੋਗਰਾਮਸ ਦੇ ਵਿੱਚ, ਇਹਦੇ ਵਿੱਚ ਨਾ ਪੇਪਰ ਵਰਕ ਬਹੁਤ ਹੁੰਦਾ, ਰੈਡ ਟੇਪ ਬਹੁਤ ਹੈਗੀ ਪ੍ਰੋਗਰਾਮਸ ਦੇ ਵਿੱਚ। ਕੰਮ ਕੁਛ ਵੀ ਨਹੀਂ ਹੁੰਦਾ, ਪਰ ਉਹਨੂੰ ਪੇਪਰ ਵਰਕ ਦੇ ਵਿੱਚ ਇੰਨਾ ਕੁ ਉਲਝਾ ਲਿਆ ਜਾਂਦਾ ਵੀ ਆਮ ਬੰਦਾ ਉਹੀ ਡਰ ਜਾਂਦਾ ਹੈਗਾ, ਛੱਡ ਜਾਂਦਾ ਖੇੜਾ, ਛੱਡ ਜਾਂਦਾ ਵੀ ਇਹ ਤਾਂ 40-50 ਪੇਪਰਾਂ ਤੁਹਾਨੂੰ ਬੰਡਲ ਫੜਾ ਦੇਣਾ ਵੀ ਭਰ ਲਿਓ। ਸੋ ਪਰ ਉਹ ਹੁੰਦਾ ਕੁਛ ਨਹੀਂ ਗਾ, ਡਰਨ ਵਾਲੀ ਗੱਲ ਨਹੀਂ ਗੀ। ਸਹੀ ਗੱਲ। ਪਰ ਜੇ ਉੱਥੋਂ ਕੋਈ ਤੁਹਾਡਾ ਆਪਣਾ ਬੰਦਾ ਉੱਥੇ ਕਿਹੜਾ ਤੁਹਾਨੂੰ ਗਾਈਡ ਕਰਦਾ ਹੋਵੇ, ਫਿਰ ਉਹ ਫਰਕ ਪੈ ਜਾਂਦਾ ਜੀ। ਬਿਲਕੁਲ। ਗ੍ਰਾਂਟਸ ਦੇ ਬਾਰੇ ਜਾਂਦੇ ਗੱਲ ਕਰ ਲਈਏ ਜੀ। ਪ੍ਰਵੀਨ ਵੀਰ, ਗ੍ਰਾਂਟਸ ਦਾ ਜਿਹੜਾ ਆਪਾਂ ਪਹਿਲਾ ਸੈਗਮੈਂਟ ਕੀਤਾ ਸੀ, USDA ਦੀਆਂ ਗ੍ਰਾਂਟਸ ਖੁੱਲੀਆਂ ਸੀਗੀਆਂ, ਅਕਤੂਬਰ 1 ਨੂੰ ਖੁੱਲੀਆਂ ਸੀ ਤੇ ਉਹਨਾਂ ਨੇ 45 ਕੁ ਦਿਨ ਖੁੱਲਣਾ ਸੀਗਾ। ਫਿਰ ਆਪਣਾ ਵਿੱਚ ਦੀ ਸ਼ਟਡਾਊਨ ਆ ਗਿਆ ਜੀ, ਤੇ ਫਿਰ ਉਹਨਾਂ ਨੇ ਉਹ ਗ੍ਰਾਂਟਸ ਦੀ ਜਿਹੜੀ ਡੈਡਲਾਈਨ ਆ ਉਹ ਆਈ ਥਿੰਕ 15 ਜਨਵਰੀ ਤੱਕ ਐਕਸਟੈਂਡ ਕਰਤੀ ਸੀਗੀ। ਸੋ ਉਹ ਗ੍ਰਾਂਟਸ ਤਾਂ ਮੋਸਟਲੀ ਆਪਣੀਆਂ ਕੰਪਲੀਟ ਹੋ ਗਈਆਂ, ਜਿਹੜੀਆਂ ਕਿ ਜਿਸ ਦੇ ਵਿੱਚ ਇਰੀਗੇਸ਼ਨ, ਟਰੈਕਟਰਸ ਜਾਂ ਹੋਰ ਜਿਹੜੇ ਵੀ ਪ੍ਰੋਗਰਾਮਸ ਆ। ਪਰ ਹਾਲ ਦੀ ਘੜੀ ਜਿਹੜੀਆਂ ਉਸ ਪ੍ਰੋਗਰਾਮਸ ਜਿਨ੍ਹਾਂ ਵੀ ਸਰੋਤਿਆਂ ਨੇ ਅਪਲਾਈ ਕੀਤਾ, ਆਪਾਂ ਉਹਨਾਂ ਨੂੰ ਅਪਡੇਟ ਦੇ ਦਈਏ। ਜਿਹੜੀ ਅੱਜ ਦੀ ਸਟੇਟ ਦੇ ਵਿੱਚ ਉਹ ਰੈਂਕਿੰਗ ਸਟੇਜ ਦੇ ਵਿੱਚ ਆ ਗਈਆਂ। ਉਸ ਦੇ ਵਿੱਚ ਤੁਹਾਡਾ ਉਹਨੂੰ ਐਨਾਲਾਈਜ਼ ਕਰ ਰਹੇ ਆ, ਸਾਈਟ ਵਿਜ਼ਿਟਸ ਕਰ ਰਹੇ ਆ, ਤੇ ਇਸ ਦਾ ਜਿਹੜਾ ਰਿਜ਼ਲਟ ਆ ਉਹ ਮੈਨੂੰ ਲੱਗਦਾ April May ਦੇ ਵਿੱਚ ਮੋਸਟਲੀ ਸਰੋਤਿਆਂ ਨੂੰ ਮਿਲ ਜੂਗੀ, USDA ਵਾਲਿਆਂ ਨੂੰ। ਠੀਕ ਹੈ ਜੀ। ਤੇ 에ਅਰ ਬੋਰਡ ਦੀਆਂ ਜਿਹੜੀਆਂ ਪਿੱਛੇ ਜੇ ਪੌਜ਼ ਲੱਗ ਗਿਆ ਸੀ ਫੰਡਿੰਗ ਕਰਕੇ ਜਿਹੜੇ ਇਕਵਿਪਮੈਂਟ ਵਾਸਤੇ, ਬਟ ਜੇ ਤੁਸੀਂ ਨੇ ਹੋਲ ਔਰਚਰਡ ਰਿਸਾਈਕਲਿੰਗ ਜਾਂ ਜਿੱਦਾਂ ਆਪਾਂ ਖੇਤ ਪੱਟਣਾ, ਉਹ ਗ੍ਰਾਂਟਸ ਅਜੇ ਵੀ ਉਪਲਬਧ ਆ ਜੀ। ਠੀਕ ਹੈ। ਤੇ 에ਅਰ ਬੋਰਡ ਦੀਆਂ ਹੋਰ ਛੋਟੀਆਂ ਗ੍ਰਾਂਟਸ ਆ ਜਿਹੜੀਆਂ ਕਿ ਡਾਇਰੈਕਟਲੀ ਫਾਰਮਿੰਗ ਨਾਲ ਇਨਵੋਲਵ ਨਹੀਂ ਗੀਆਂ, ਪਰ ਉਹ ਕਿਸੇ ਤਰੀਕੇ ਨਾਲ ਹੈਲਪ ਕਰ ਸਕਦੀਆਂ। ਉਹਦੇ ਵਿੱਚ ਇੱਕ ਹੈਗੀ ਆ ਫਾਇਰ ਪਲੇਸ ਰਿਪਲੇਸ ਕਰਨੀ। ਜੇ ਤੁਹਾਡੇ ਵੁੱਡ ਬਰਨਿੰਗ ਖੇਤਾਂ 'ਚ ਰਹਿੰਦੇ ਆ, ਵੁੱਡ ਬਰਨਿੰਗ ਫਾਇਰ ਪਲੇਸ ਆ, ਉਹਨੂੰ ਫ੍ਰੀ ਆਫ ਕਾਸਟ ਰਿਪਲੇਸ ਕਰਦੇ, ਕਨਵਰਟ ਕਰਦੇ ਪ੍ਰੋਪੇਨ ਦੇ ਵਿੱਚ ਜਾਂ ਹੋਰ ਡਿਫਰੈਂਟ ਪ੍ਰੋਗਰਾਮ ਦੇ ਵਿੱਚ। ਨੰਬਰ 2 ਤੇ ਤੁਹਾਡਾ AC ਯੂਨਿਟ, ਜੇ ਉਹ ਇਹ ਖੇਤਾਂ ਵਾਸਤੇ ਨਹੀਂ ਸਾਰਿਆਂ ਵਾਸਤੇ ਹੀ ਆ, ਉਹਨੂੰ ਹੀਟ ਪੰਪ ਇੰਸਟਾਲ ਕਰਨਾ, ਉਹਦੇ ਨਾਲ ਬਿਜਲੀ ਦੀ ਬਚਤ ਹੋਣੀ, ਮੋਰ ਐਫੀਸ਼ੀਐਂਟ ਹੀਟਿੰਗ, ਇੱਦਾਂ ਦੀਆਂ ਛੋਟੀਆਂ ਗ੍ਰਾਂਟਸ ਉਹਨਾਂ ਦੀਆਂ ਹਜੇ ਵੀ ਓਪਨ ਆ। ਠੀਕ ਹੈ। ਮੇਨਲੀ ਜਿਹੜੀ ਹੈਗੀ ਹੋਲ ਔਰਚਰਡ ਰਿਸਾਈਕਲਿੰਗ, ਉਹ ਵੀ ਓਪਨ ਆ। ਟਰੈਕਟਰ ਵਾਲੀ ਤੇ ਹਾਲ ਦੀ ਘੜੀ ਪੌਜ਼ ਆ ਜੀ, ਇਕਵਿਪਮੈਂਟ ਚੇਂਜ ਵਾਲੀ ਤੇ। ਤੀਜੀ ਜਿਹੜੀ ਗ੍ਰਾਂਟਸ ਆਉਣੀ ਆ ਜਿਹਦੇ ਤੇ ਆਪਣੇ ਸਾਰੇ ਸਰੋਤਿਆਂ ਦੀ ਨਜ਼ਰ ਹੈਗੀ, ਸਟੇਟ ਦੀ ਸਵੀਪ ਗ੍ਰਾਂਟ। ਅੱਛਾ। ਸਵੀਪ ਤੇ ਹੈਲਥੀ ਸੋਇਲ, ਉਹ ਦੇਖੋ ਹਜੇ ਫਸਟ ਸਟੇਜ ਦੇ ਵਿੱਚ, ਜਿੰਨਾ ਕੁ ਮੇਨ ਤਾਂ ਆਪਣੇ ਉਹਦੇ ਅਰਸ਼ਦੀਪ ਸਿੰਘ ਜ਼ਿਆਦਾ ਇਨਵੋਲਵ ਮਹਾਰਾਜ ਜੀ, ਪਰ ਜਿੰਨਾ ਕਿ ਵੀਰੇ ਨੇ ਮੈਨੂੰ ਦੱਸਿਆ ਸੀਗਾ ਵੀ ਉਹ ਗ੍ਰਾਂਟਸ ਸਮਟਾਈਮਸ ਮਈ ਜੂਨ ਦੇ ਵਿੱਚ ਖੁੱਲ ਜਾਣੀਆਂ। ਉਹਦੇ ਵਿੱਚ ਆਪਾਂ ਕੰਪੋਸਟ ਹੋ ਗਿਆ, ਕਵਰ ਕ੍ਰੌਪ ਹੋ ਗਿਆ, ਇਦਾਂ ਦੀ ਪ੍ਰੈਕਟਿਸਿਸ ਕਰ ਸਕਦੇ ਹਾਂ। ਪਲੱਸ ਸਵੀਪ ਦੇ ਵਿੱਚ ਖੇਤ ਦੇ ਵਿੱਚ ਸੋਲਰ ਲਵਾਉਣਾ, ਡ੍ਰਿਪ ਸਿਸਟਮ ਲਵਾਉਣਾ, ਪੰਪ ਚੇਂਜ ਕਰਾਉਣਾ, ਨਵਾਂ ਪੰਪ ਲਵਾਉਣਾ, ਇਰੀਗੇਸ਼ਨ ਸਿਸਟਮ ਅਪਗ੍ਰੇਡ ਕਰਨਾ, ਇਹ ਸਾਰੀਆਂ ਚੀਜ਼ਾਂ ਉਸ ਗ੍ਰਾਂਟ ਨੇ ਕਵਰ ਕਰਨੀਆਂ। ਤੇ ਉਹਦੀ ਅਮਾਊਂਟ ਵੀ ਕਾਫੀ ਹੈਲਦੀ ਅਮਾਊਂਟ ਹੈ, $2 ਲੱਖ ਪਰ ਗ੍ਰਾਂਟ ਰੈਸੀਪੀਐਂਟ ਨੂੰ ਮਿਲਦਾ। ਪਰ ਜਿਹੜੀ ਮੋਸਟਲੀ ਜਿਹੜੇ ਉਹਦੀ ਇਨਫੋਰਮੇਸ਼ਨ ਆ ਉਹ ਅਰਸ਼ਦੀਪ ਵੀਰ ਸਟੇਟ ਦੇ ਵਿੱਚ ਮਹਿਕਮੇ ਦੇ ਵਿੱਚ, ਉਹ ਕਾਫੀ ਬੋਰਡਸ ਦੇ ਵਿੱਚ ਬੈਠਦਾ, ਉਹਨੂੰ ਫਸਟ ਹੈਂਡ ਇਨਫੋਰਮੇਸ਼ਨ ਆਉਂਦੀ ਆ। ਸੋ ਜਿੱਦਾਂ ਵੀ ਕੋਈ ਨਵੀਂ ਅਪਡੇਟ ਆਈ ਆਪਾਂ ਸਰੋਤਿਆਂ ਦੇ ਨਾਲ ਦੀ ਨਾਲ ਸ਼ੇਅਰ ਕਰਦੇ ਰਵਾਂਗੇ। ਬਿਲਕੁਲ ਜੀ। ਗ੍ਰਾਂਟਸ ਬਾਰੇ ਤਾਂ ਆਪਾਂ ਬਹੁਤ ਵਾਰੀ ਪ੍ਰੋਗਰਾਮ ਵੀ ਕੀਤਾ, ਚਲੋ ਆਪਾਂ ਨੂੰ ਇਹ ਹੁੰਦਾ ਪੰਜਾਬ ਰੇਡੀਓ ਇਸੇ ਦੇ ਮਾਧਿਅਮ ਦੇ ਰਾਹੀਂ ਵੀ ਦੱਸ ਦਈਏ ਕਿਸਾਨਾਂ ਨੂੰ, ਤਾਂ ਜੋ ਉਹਨਾਂ ਦਾ ਫਾਇਦਾ ਹੋ ਸਕੇ, ਔਰ ਜਿਹੜੇ ਲੋੜਵੰਦ ਆ ਉਹਨਾਂ ਨੂੰ ਲਾਹਾ ਮਿਲਣਾ ਵੀ ਚਾਹੀਦਾ। ਜਿਹੜਾ ਜਿੰਨੀ ਵੀ ਜਾਣਕਾਰੀ ਆਪਣੇ ਕੋਲੇ ਹੈ, ਉਸ ਜਾਣਕਾਰੀ ਦੇ ਮੁਤਾਬਕ ਜੇ ਕਿਸੇ ਦਾ ਭਲਾ ਹੋ ਸਕੇ, ਜਾਂ ਕੋਈ ਮਤਲਬ ਜਿਵੇਂ ਹੁਣ ਇਰੀਗੇਸ਼ਨ ਦੀਆਂ ਤੁਸੀਂ ਦੱਸਦੇ ਆ, ਕਿੰਨੀਆਂ ਲੋਕਾਂ ਦੀਆਂ ਇਸ ਮਾਮਲੇ ਦੇ ਵਿੱਚ ਪੈਸੇ ਲੱਗਦੇ ਹੋਣਗੇ, ਕਿੰਨਾ ਮਹਿੰਗਾ ਸਾਰਾ ਕੁਛ ਹੈ। ਤੇ ਜੇ ਗ੍ਰਾਂਟਸ ਦੇ ਲਈ ਉਹ ਯੋਗ ਹੈਗਾ, ਇਹ ਨਹੀਂ ਕਹਿੰਦੇ ਆਪਾਂ ਵੀ ਤੁਸੀਂ ਯੋਗ, ਹਾਂ ਜੀ, ਜੇ ਉਹ ਯੋਗ ਹੈਗਾ ਤਾਂ ਵਾਕਈ ਉਹਨੂੰ ਲਾਭ ਮਿਲਣਾ ਚਾਹੀਦਾ ਜੀ। ਦੇਖੋ ਸਵੀਪ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਜਿਹੜਾ ਸਾਰਿਆਂ ਤੋਂ ਪਿਨ ਪੁਆਇੰਟ ਹੋਏਗਾ ਬਿਜਲੀ ਦਾ ਬਿੱਲ, ਹਾਂ ਜੀ, ਉਹ ਗ੍ਰਾਂਟ ਸਿੱਧਾ ਉੱਥੇ ਇੰਪੈਕਟ ਕਰਦੀ ਹੈ। ਸੋ ਆਸ ਕਰਦੇ ਹਾਂ ਆਪਣੇ ਬੰਦਿਆਂ ਨੂੰ ਵੱਧ ਤੋਂ ਵੱਧ ਮਿਲੇ। ਤੇ ਜੇ ਕਿਸੇ ਨੂੰ ਇਹ ਤੇ ਫਰਦਰ ਇਨਕੁਆਇਰੀ ਜਾਂ ਕੁਐਸਚਨ ਹੋਵੇ, ਤੁਸੀਂ ਆਪਣੇ ਅਰਸ਼ਦੀਪ ਵੀਰ ਪ੍ਰੋਗਰਾਮ ਤੇ ਅਕਸਰ ਹੀ ਆਉਂਦੇ ਰਹਿੰਦੇ, ਹਾਂਜੀ ਬਿਲਕੁਲ, ਰਾਬਤਾ ਕਾਇਮ ਕਰੋ ਜੀ। ਸੋ ਅੱਜ ਦੇ ਲਈ ਮੇਰਾ ਖਿਆਲ ਇੰਨਾ ਹੀ, ਤੇ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਵਿਰਾਮ ਦਿੰਦੇ ਹਾਂ ਜੀ। ਤੇ ਅੱਜ ਦਾ ਇਹ ਜਿਹੜਾ ਅਪਡੇਟ ਫਾਰਮਿੰਗ ਪ੍ਰੋਗਰਾਮ ਸੀ, ਆਪਣੇ ਨਾਲ USDA ਦੇ ਵਿੱਚ ਕੰਮ ਕਰ ਚੁੱਕੇ
ਦयाਦੀਪ ਸਿੰਘ ਜੀ ਜੁੜੇ ਸਨ, ਜਿਹੜੇ ਕਿ ਵੱਖ-ਵੱਖ ਸਮੇਂ ਦੇ ਦੌਰਾਨ ਆਪਣੇ ਪ੍ਰੋਗਰਾਮਾਂ ਦੇ ਵਿੱਚ ਆਉਂਦੇ ਰਹੇ। ਗੱਲ ਮੀਂਹ ਤੋਂ ਸ਼ੁਰੂ ਹੋਈ ਸੀ, ਜਿਵੇਂ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਬ੍ਰੇਕ 'ਤੇ ਆਉਣ ਤੋਂ ਬਾਅਦ ਸਪਰੇਆਂ ਕਿਹੜੀਆਂ ਕਰਨ ਦੀ ਲੋੜ ਆ ਅਤੇ ਕਿਵੇਂ ਤੁਸੀਂ ਇਹਦੇ ਵਿੱਚ ਟੈਕਨੀਕਲੀ ਜਿਹੜੀਆਂ ਸਪਰੇਅਰ ਦੀ ਮਸ਼ੀਨ ਦੀ ਜਿਹੜੀ ਦੇਖਭਾਲ ਆ, ਸਾਂਭ ਸੰਭਾਲ ਆ, ਉਹ ਕਰ ਸਕਦੇ ਹੋ। ਥੋੜ੍ਹੀਆਂ ਚੀਜ਼ਾਂ ਬਾਰੇ ਅਪਡੇਟ ਰਹਿਣ ਦੀ ਲੋੜ ਆ, ਹੋਰ ਕੋਈ ਬਾਹਲਾ ਵੱਡਾ ਔਖਾ ਕੰਮ ਨਹੀਂ ਗਾ। USDA ਦੇ ਵਿੱਚ ਨੌਕਰੀ ਕਿਵੇਂ ਹਾਸਲ ਕਰਨੀ ਹੈ ਅਤੇ ਨੌਕਰੀ ਕਰਕੇ ਤੁਸੀਂ ਆਪਣੇ ਭਾਈਚਾਰੇ ਦਾ ਫਾਇਦਾ ਵੀ ਕਿਵੇਂ ਜਿਹੜਾ ਉਹਨਾਂ ਨੂੰ ਪਹੁੰਚਾ ਸਕਦੇ ਹੋ। ਸੋ ਦੋਨੇ ਕੰਮ ਹੀ ਨੇ, ਕੰਮ ਵੀ ਨਾਲ ਅਤੇ ਨਾਲ ਭਾਈਚਾਰੇ ਦੀ ਮਦਦ ਵੀ ਆ, ਪੰਜਾਬੀਆਂ ਦੀ ਮਦਦ ਵੀ ਆ, ਅਤੇ ਜਿਹੜੀ ਆਪਣੀ ਰਿਪਰੈਜ਼ੈਂਟੇਸ਼ਨ ਆ ਘੱਟ ਹੈ ਉਹ ਵੀ ਫਿਲ ਹੁੰਦੀ ਹੈ, ਉਹ ਵੀ ਪੂਰੀ ਹੁੰਦੀ ਹੈ। ਅਤੇ ਗ੍ਰਾਂਟਸ ਦੇ ਬਾਰੇ ਉਹਨਾਂ ਨੇ ਅਖੀਰ ਦੇ ਵਿੱਚ ਚਾਨਣਾ ਪਾਇਆ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।